ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਕੈਲੀਫੋਰਨੀਆ ਦੇ ਲਾਸ ਐਂਜਲਸ ਸ਼ਹਿਰ ਦੇ ਵਿੱਚ ਸਥਿਤ ਵਾਲਨਟ ਗੁਰੂ ਘਰ ਵਿਖੇ ਪਹੁੰਚੇ ਹਾਂ। ਇੱਥੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। 23 ਮਾਰਚ 1931 ਨੂੰ ਇਹਨਾਂ ਸ਼ਹੀਦਾਂ ਨੂੰ ਜਿਹੜੀ ਬਰਤਾਨਵੀ ਹੁਕੂਮਤ ਸੀ ਉਹਨਾਂ ਦੇ ਵੱਲੋਂ ਫਾਂਸੀ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਦਿੱਤੀ ਗਈ ਸੀ। ਸੋ ਅੱਜ ਅਸੀਂ ਜਿੱਥੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ, ਇੱਥੇ ਭਾਈ ਪਰਮਜੀਤ ਸਿੰਘ ਉਮਰਾ ਨੰਗਲ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅੱਜ ਇੱਥੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਉੱਥੇ ਹੀ ਇੱਥੇ ਅੱਜ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਯੂਥ ਓਰੀਐਂਟਡ ਪ੍ਰੋਗਰਾਮਸ ਹੁੰਦੇ ਆ, ਖਾਸ ਤੌਰ ਤੇ ਨੌਜਵਾਨੀ ਨੂੰ ਇਨਵੋਲਵ ਕਰਨ ਦੇ ਲਈ ਇੱਕ ਚੰਗਾ ਉਪਰਾਲਾ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਸੋ ਆਓ ਇੱਥੇ ਜਿੱਥੇ ਅਸੀਂ ਅੱਜ ਵਿਸ਼ੇਸ਼ ਤੌਰ ਤੇ TV84 ਦੀ ਟੀਮ ਇੱਥੇ ਪਹੁੰਚੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀਆਂ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਇਸ ਸਮਾਗਮ ਦੇ ਵਿੱਚ ਉਹਨਾਂ ਦੇ ਵਿਚਾਰ ਸੁਣਦੇ ਹਾਂ ਤੇ ਨਾਲ ਹੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਹੋਰ ਪਤਵੰਤੇ ਸੱਜਣ ਨੇ ਉਹਨਾਂ ਦੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। आप जी दसते हैं बहुत खुशी हो रही है कि साढ़े पास अज इस उचेचे मौके पर पहुंचे इसका डॉक्टर अमरजीत सिंह जी वाशिंगटन तो, जो कि एक बहुत ही अपने सिख धर्म के प्रेमी पहरेदार और गुरु मर्यादा जिहड़ी है उसनूं पहरा देने वाले एक ऐसे शख्स हैं जिन्हें कि अपनी जान भी इस पासे अपनी जिंदगी जो है इसे धर्म के पिछे लाती है। इन्हों का एक TV84 जो ग्लोबल वॉइस पंजाब चैनल चलता है, आप सारे पता है, आप सुनो इन्हों, आपन पता लगेगा कि इन्हों के विचार हैं और सिख कौम लई, सिख धर्म लई इन्हों का कितना दर्द है। सो मैं समझदा हाँ कि आज साढ़े बहुत ही बड़े भाग हैं जो उस्ताद अमरजीत सिंह जी, डॉक्टर अमरजीत सिंह जी साढ़े को पहुँचे हैं। वो आप जी ने हुण भगत सिंह ते मौजूदा हालात जो पंजाब के हैं या सिख कौम के नाल जो कुछ भाने वरते हैं उन्होंने बारे संक्षेप भी आप जी नाल मशवरे करेंगे, सलाह करेंगे। सो बेनती है कि डॉक्टर अमरजीत सिंह जी आप जी नूं निहाल करेंगे अपने विचारों के नाल। बल छुटक्यो बंधन परै कछु न होत उपाय, कहो नानक अब ओट हर गज ज्यों हो सहाय। बल होआ बंधन छुटै सब किछ होत उपाय, नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जी हो, अज का दिन साडे बीते दे इतिहास च भी 20वीं सदी के इतिहास च भी एक खास अहमियत रखते। मेरे तो पहला भाई परमजीत सिंह जी ने गुरमत नज़रिए तो शहीद ते कुर्बान होने च की फर्क है ते किवें साजिश करन वालियां ने वो भावें खब्बे पक्षी होण, भावें आर्या समाजी होण जां गांधी दे उस विचारधारा वाले होण, उन्होंने किवें साडे सिख तहजीब दे उन्हां नौजवान गभरूआं जिन्हां ने सिक्खी इतिहास सिक्खी विरसे की रोशनी विच निरभौ का सबक बहुत चंगी तरह पकाया होया सी, जेड़े भज भज के पब्बां पार हो के फांसियां दे तख्ते ते झूले अज उन्होंने कोई खब्बे पक्षी अपने खाते च पा रहा है, कोई आर्या समाजी पा रहा है, कोई होर पा रहा है। इस दे विच एक गल दा ध्यान रहे, दुश्मन बात करे अनहोनी, दुश्मन अनहोनी कर दे ते असी भी इस गल वाल जरूर ध्यान दईए कि की कारण है कि जदों कोई दूसरा साडे ते वार कर दे
ਉਦੋਂ ਸਾਨੂੰ ਸਮਝ ਆਉਂਦੀ ਹੈ ਕਿ ਸਾਡਾ ਆ ਵੀ ਜਾ ਰਿਹਾ, ਉਹ ਵੀ ਜਾ ਰਿਹਾ। ਕੱਲ੍ਹ ਹੀ ਥੱਲੇ ਲੰਗਰ ਹਾਲ 'ਚ ਵਿਚਾਰਾਂ ਚੱਲ ਰਹੀਆਂ ਸਨ, ਗੁਰਦੁਆਰਾ ਕਮੇਟੀ ਦੇ ਔਰ ਹੋਰ ਪਤਵੰਤੇ ਸਿੰਘ ਬੈਠੇ ਸਨ, ਤੇ ਮੈਂ ਉਸ ਵਿਚਾਰ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਸਾਡੇ ਇਤਿਹਾਸ ਦੀ। 10ਵੇਂ ਪਾਤਸ਼ਾਹ ਦੱਖਣ 'ਚ ਗਏ, ਲੱਭ ਕੇ ਉਸ ਨੂੰ ਥਾਪੜਾ ਦੇ ਕੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ। ਲਗਭਗ 8 ਹਫ਼ਤੇ ਦਾ ਇੰਟਰੈਕਸ਼ਨ ਹੈ ਬੰਦਾ ਸਿੰਘ ਬਹਾਦਰ ਦਾ 10ਵੇਂ ਪਾਤਸ਼ਾਹ ਦੇ ਨਾਲ, ਤੇ ਜੋ ਕੁਝ ਬੰਦਾ ਸਿੰਘ ਬਹਾਦਰ ਨੇ ਕਰ ਵਿਖਾਇਆ 1710 ਉਹ ਚਾਪੜ ਚਿੜੀ ਦਾ ਮੈਦਾਨ, ਜਿੱਥੇ 800 ਸਾਲ ਦਾ ਇਤਿਹਾਸ ਬਦਲ ਕੇ ਰੱਖ ਦਿੱਤੇ। ਔਰ ਬਦਲਿਆ ਕਿਹਨਾਂ ਨੇ? ਜਿਨ੍ਹਾਂ ਦੇ ਕੋਲ ਕੋਈ ਵੱਡੀਆਂ ਤੋਪਾਂ ਨਹੀਂ ਨੇ, ਕੋਈ ਹਥਿਆਰ ਨਹੀਂ ਨੇ। ਹਲ ਵਾਹੁਣ ਵਾਲਾ ਆਪਣਾ ਹਲ ਲੈ ਕੇ ਲੋਹਾਰ ਦੇ ਕੋਲ ਗਿਆ, ਉਹਨੇ ਕਿਹਾ ਇਹਨੂੰ ਢਾਲ ਕੇ ਤਲਵਾਰ ਬਣਾ ਦੇ। ਤਰਖਾਣਾ ਕੰਮ ਕਰਨ ਵਾਲਾ ਆਪਣਾ ਜਿਹੜਾ ਤੇਸੀ ਆਰੀ ਜੋ ਉਹਦੇ ਲੋਹੇ ਦੇ ਔਜ਼ਾਰ ਨੇ ਉਹ ਲੈ ਕੇ ਲੋਹਾਰ ਦੇ ਕੋਲ ਗਿਆ ਕਿ ਇਹਨੂੰ ਤਲਵਾਰ ਬਣਾ ਦੇ। 10ਵੇਂ ਪਾਤਸ਼ਾਹ ਦਾ ਹੁਕਮ ਆਇਆ ਕਿ ਬੰਦਾ ਸਿੰਘ ਨੂੰ ਅਸਾਂ ਜਥੇਦਾਰ ਕੀਤਾ, ਹਥਿਆਰਬੰਦ ਆਏ ਮਿਲੋ। ਪੰਜਾਬ 'ਚ ਗੁਰੂ ਪਿਆਰਿਆਂ ਦਾ ਪਿਆਰ 'ਚ ਭਿੱਜੀਆਂ ਇਹ ਰੂਹਾਂ ਸਾਰੀਆਂ ਚਾਪੜ ਚਿੜੀ ਵੱਲ ਹੋ ਜਾਂਦੀਆਂ ਨੇ, ਤੇ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਉਸ ਜੰਗ ਦਾ ਫੈਸਲਾ ਹੋ ਜਾਂਦਾ ਹੈ। ਵਜੀਦ ਖਾਂ ਮਾਰਿਆ ਜਾਂਦਾ ਹੈ, ਸੁੱਚਾਨੰਦ ਨੂੰ ਆ ਕੇ ਸਰਹੰਦ 'ਚੋਂ ਸਿੱਖ ਕਾਬੂ ਕਰਦੇ ਨੇ, ਸਰਹੰਦ ਖਾਲਸੇ ਦੇ ਪੈਰਾਂ 'ਚ ਡਿੱਗਦੀ ਹੈ। 800 ਸਾਲ ਦਾ ਇਤਿਹਾਸ ਬਦਲ ਜਾਂਦਾ ਹੈ। ਤੇ ਉਹ ਬੰਦਾ ਸਿੰਘ ਬਹਾਦਰ ਆਪਣਾ ਰਾਜ ਕਾਇਮ ਨਹੀਂ ਕਰਦਾ। ਪਹਿਲਾ ਰਾਜ ਸਿੱਖ ਰਾਜ, ਲੋਕਾਂ ਦਾ ਰਾਜ, ਰੀਅਲ ਡੈਮੋਕ੍ਰੇਸੀ। ਅੱਜ ਜਦੋਂ ਅਸੀਂ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਅਕਸਰ ਅਬਰਾਹਿਮ ਲਿੰਕਨ ਦੀ ਇਹ ਡੈਫੀਨੇਸ਼ਨ ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਦਾ ਜ਼ਿਕਰ ਹੁੰਦਾ। ਮੈਂ ਕਿਉਂਕਿ ਪਰਸੋਂ ਇਸ ਸ਼ਹਿਰ 'ਚ ਆਇਆ ਤੇ ਕੱਲ ਮੈਨੂੰ ਪਤਾ ਲੱਗਾ ਕਿ ਮਾਰਚ ਫॉर ਦਾ ਲਾਈਵਸ ਇੱਥੇ ਇਰਵਾਈਨ 'ਚ ਵੀ ਹੋ ਰਿਹਾ। ਅਸੀਂ ਗਏ ਔਰ ਉੱਥੇ ਗੱਲਬਾਤ ਕਰਦੇ ਹਾਂ। ਜਿਹੜੀ ਉੱਥੋਂ ਦੀ ਲੋਕਲ ਕਾਂਗਰਸ ਵੂਮਨ ਹੁਣ ਖੜੀ ਹੈ ਕਾਂਗਰਸ ਲਈ, ਉਹਨੂੰ ਸਵਾਲ ਕਰਦੇ ਆ। ਮੈਂ ਪੁੱਛਿਆ, ਮੈਂ ਕਿਹਾ ਜੀ ਇੱਕ ਜ਼ਮਾਨਾ ਸੀ ਡੈਮੋਕ੍ਰੇਸੀ ਇਸ ਮੁਲਕ 'ਚ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਡਿਫਾਈਨ ਹੁੰਦੀ ਸੀ, ਤੇ ਅੱਜ ਤਾਂ ਆਫ ਦਾ ਲੌਬਿਸਟ, ਬਾਏ ਦਾ ਲੌਬਿਸਟ, ਫॉर ਦਾ ਲੌਬਿਸਟ ਹੈ। ਉਹ ਕੋਈ ਲੌਬੀ ਵਾਸ਼ਿੰਗਟਨ DC ਬੈਲਟ ਵਿੱਚ ਆ ਕੇ ਦੇਖੋ ਕਿ ਰਾਜ ਕਿਵੇਂ ਚੱਲ ਰਿਹਾ। ਪਰ ਜਦੋਂ ਅਸੀਂ ਆਈਡੀਅਲ ਪ੍ਰੈਸੀਡੈਂਟ ਸੈਟਿੰਗ ਹਿਊਮਨ ਹਿਸਟਰੀ ਦੀ ਗੱਲ ਕਰਦੇ ਤੇ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਪਹਿਲਾ ਉਹ ਲੋਕਾਂ ਦਾ ਰਾਜ, ਲੋਕਾਂ ਦੀ ਡੈਮੋਕ੍ਰੇਸੀ, ਤੇ ਪਹਿਲਾ ਸਿੱਕਾ ਜਿਹੜਾ ਕਿ 800 ਸਾਲ ਬਾਅਦ ਉਸ ਧਰਤੀ ਦੇ ਉੱਤੇ ਚੱਲਦਾ, ਉਸ ਦੇ ਉੱਤੇ ਸ਼ਬਦ ਅੰਕਿਤ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਇਹ ਦੇਖਣਾ ਪਏਗਾ ਕਿ ਦੋ ਜਹਾਨਾਂ ਦੇ ਵਿੱਚ ਚੱਲਿਆ ਸਿੱਕਾ ਤੇ ਤੇਗ ਗੁਰੂ ਨਾਨਕ ਦੀ, ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਬਹੁਤਿਆਂ ਨੂੰ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਤੇਗ ਵਾਹੀ ਨਹੀਂ ਹੈ। ਜੇ ਅਸੀਂ ਬਾਣੀ ਵੱਲ ਧਿਆਨ ਦਿਆਂਗੇ ਤੇ ਫਿਰ ਇੱਕ ਗੱਲ ਦਾ ਧਿਆਨ ਰਹੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਗੁਰੂ ਨਾਨਕ ਸਾਹਿਬ ਦਾ ਰਾਜ ਜਿਹੜਾ ਇਸ ਧਰਤੀ ਦੇ ਉੱਤੇ ਪ੍ਰਗਟ ਹੁੰਦਾ ਹੈ, ਸੱਚ ਦਾ ਕਿਲੇ, ਤੇ ਇਸ ਸੱਚ ਦੇ ਕਿਲੇ ਦੀ ਨੀਂਹ ਬੜੀ ਪੁਖਤਾ ਹੈ, ਬੜੀ ਸਤਾਣੀ ਨੀਂਹ ਹੈ, ਬੜੀ ਮਜ਼ਬੂਤ ਨੀਂਹ ਹੈ। ਇਹ ਲੋਕਾਂ ਦੇ ਰਾਜ ਦੀ ਗੱਲ ਹੈ। ਜਦੋਂ ਅਸੀਂ 20ਵੀਂ ਸਦੀ ਜਾਂ ਅੱਜ ਦੀ ਗੁਲਾਮੀ ਦੀ ਗੱਲ ਕਰਾਂਗੇ, ਅੱਗੇ ਇਸ ਵਿਚਾਰ ਨੂੰ ਤੋਰਾਂਗੇ, ਤੇ ਇਸ ਗੱਲ ਦਾ ਖਿਆਲ ਰਹੇ ਕਿ ਲੜਾਈ ਅਲਟੀਮੇਟਲੀ ਸੱਚ ਤੇ ਕੂੜ ਦੀ ਹੈ, ਧਰਮ ਤੇ ਅਧਰਮ ਦੀ ਹੈ। ਉਹ ਟਾਈਟਲ ਬਦਲ ਜਾਂਦੇ ਨੇ। ਮੁਗਲਿਆ ਰਾਜ ਹੋਏ, ਉਸ ਤੋਂ ਪਹਿਲਾਂ ਲੋਧੀ ਪਠਾਨ ਸਨ ਗੁਰੂ ਨਾਨਕ ਸਾਹਿਬ ਦੇ ਵੇਲੇ। ਔਰ ਗੱਲ ਬੜੀ ਜ਼ਾਹਰ ਹੈ ਸਪਸ਼ਟਤਾ ਦੇ ਨਾਲ, ਜਦੋਂ ਇਮਨਾਬਾਦ ਦੀ ਲੜਾਈ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰਦੇ ਨੇ ਤੇ ਇੱਕ ਜਿਹੜੀ ਡੈਫੀਨੇਸ਼ਨ ਅੱਜ ਵੀ ਹਿਊਮਨ ਰਾਈਟਸ ਦਾ ਚਾਰਟਰ ਬੇਸ਼ੱਕ 10 ਦਸੰਬਰ 1948 ਨੂੰ ਆਉਂਦਾ, ਪਰ ਹਿਊਮਨ ਰਾਈਟਸ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤੇ
ਤੇ ਉਸ ਚਾਰਟਰ ਨੂੰ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਸਟੇਟਮੈਂਟ ਦੇ ਨਾਲ ਮਿਲਾ ਕੇ ਦੇਖੀਏ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੇ ਸਾ ਪਰਸੋਈ, ਕਿ ਦੋ ਸ਼ਕਤੀਵਾਨ, ਦੋ ਪਾਵਰਫੁਲ ਜੇ ਡਿਊਲ ਕਰਦੇ ਨੇ, ਇੱਕ ਡਿੱਗ ਪੈਂਦਾ ਹਾਰ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਨੋ ਰਿਗਰੈਟਸ, ਨੋ ਕੰਪਲੇਨ, ਕੋਈ ਰੋਸ ਨਹੀਂ ਹੈ। ਪਰ ਜੇ ਇੱਕ ਪਾਵਰਫੁਲ ਰਜੀਮ, ਹਕੂਮਤ ਆਮ ਲੋਕਾਂ ਦੇ ਉੱਤੇ ਗਾਵਾਂ ਦਾ ਵੱਗ ਸਮਝ ਕੇ ਉਹਨਾਂ ਦੇ ਉੱਤੇ ਝਪਟੇ, ਤੇ ਫਿਰ ਜਿਹੜਾ ਉਸ ਵੱਗ ਦਾ ਮਾਲਕ ਹੈ ਉਹ ਆਨਸਰੇਬਲ ਹੈ, ਉਹ ਅਕਾਊਂਟੇਬਲ ਹੈ। ਇਹ ਬੇਸਿਕਲੀ ਡਿਫਾਈਨ ਕੀਤਾ ਹੈ ਹਿਊਮਨ ਰਾਈਟਸ ਦੇ ਕਨਸੈਪਟ ਨੂੰ। ਬੰਦਾ ਸਿੰਘ ਨੇ ਉਹਨਾਂ ਸਿੱਖ ਵੈਲਿਊਜ਼ ਨੂੰ, ਬਹੁਤ ਵਾਰ ਅਸੀਂ ਜਦੋਂ ਅੱਜ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਜਾਂ ਬਹੁਤ ਵਾਰ ਅੱਜ ਸਾਡੇ ਇੱਕ ਵੱਡੇ ਹਿੱਸੇ ਨੂੰ ਵੀ ਖਾਲਿਸਤਾਨ ਸ਼ਬਦ ਬੜਾ ਡਰਾਉਣਾ ਲੱਗਦਾ, ਕਿਉਂਕਿ ਬਹੁਤਿਆਂ ਨੇ, ਜਿਵੇਂ ਭਾਈ ਸਾਹਿਬ ਨੇ ਕਿਹਾ ਸੀ ਵੀ ਨਾ ਸਾਨੂੰ ਪੜ੍ਹਨ ਦਾ ਸ਼ੌਕ ਹੈ, ਨਾ ਅਸੀਂ ਆਪਣਾ ਇਤਿਹਾਸ ਪੜ੍ਹਿਆ, ਨਾ ਕੰਟੈਂਪਰੇਰੀ ਜਿਹੜੇ ਦੁਨੀਆ ਦੇ ਵਿੱਚ 7 ਬਿਲੀਅਨ ਲੋਕਾਂ ਦੇ ਲਈ UN ਚਾਰਟਰ ਹੈ, ਇੰਟਰਨੈਸ਼ਨਲ ਲਾਅ ਹੈ, ਜਨੀਵਾ ਪ੍ਰੋਟੋਕੋਲਸ ਨੇ, ਕਿ ਦੁਨੀਆ ਦੇ ਵਿੱਚ ਹਕੂਕਾਂ ਦੀ ਗੱਲ ਕਿੱਥੋਂ ਤੱਕ ਜਾਂਦੀ ਹੈ, ਕਿਹੜੇ ਮੁੱਢਲੇ ਹੱਕ ਨੇ। ਔਰ ਇਹ ਕਿੰਨੀ ਬਦਕਿਸਮਤੀ ਹੈ ਕਿ ਜਿਹੜੀ ਕੌਮ ਪ੍ਰੀ ਰਨਰ ਹੋਏ ਨਾ ਸਾਰੇ ਕਨਸੈਪਟ ਦੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਤੇ ਅਸੀਂ ਹਿਊਮਨ ਰਾਈਟਸ ਦਾ ਕਨਸੈਪਟ ਨਹੀਂ ਦੇਖਦੇ। ਧਰਮ ਲਈ ਲੜਨ ਦੀ ਗੱਲ ਬਹੁਤ ਵਾਰ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਹਿੰਦੂਤਵੀ ਹਾਕਮਾਂ ਦੇ, ਗੀਤਾ ਨੂੰ ਉਹ ਨੈਸ਼ਨਲ ਗ੍ਰੰਥ ਬਣਾਉਣਾ ਚਾਹੁੰਦੇ ਨੇ, ਉਸ ਦੇ ਲਈ ਉਹਨਾਂ ਦਾ ਐਫਰਟ ਹੈ। ਤੇ ਬਹੁਤ ਵਾਰ ਜੇ ਤੁਸੀਂ ਧਿਆਨ ਨਾਲ ਦੇਖੋ, ਅਸੀਂ ਕਿਸੇ ਦੇ ਉੱਤੇ ਬੇਮਤਲਬ ਕੋਈ ਜਿਹੜੀ ਹੈ ਟੀਕਾ ਟਿੱਪਣੀ 'ਚ ਯਕੀਨ ਨਹੀਂ ਰੱਖਦੇ, ਪਰ ਐਨਾਲਿਸਿਸ ਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਠੀਕ ਪਰਸਪੈਕਟਿਵ ਦੇ ਵਿੱਚ ਦੇਖੋ। ਮਹਾਭਾਰਤ ਪੁਰਾਣ ਹੈ, ਉਸ ਮਹਾਭਾਰਤ ਪੁਰਾਣ ਦੀ ਇੱਕ ਬੜੀ ਖੂਬਸੂਰਤ ਗੀਤ ਹੈ, ਜਿਹੜਾ ਸੰਵਾਦ ਹੈ, ਡਾਇਲੋਗ ਹੈ, ਜਿਹੜਾ ਕ੍ਰਿਸ਼ਨ ਜੀ ਦਾ ਮਹਾਭਾਰਤ ਦੇ ਮੈਦਾਨ 'ਚ ਅਰਜਨ ਦੇ ਨਾਲ ਹੈ। ਉਹਨੂੰ ਬਹੁਤ ਧਿਆਨ ਨਾਲ ਤੁਸੀਂ ਜੇ ਦੇਖੋਗੇ, ਪੜ੍ਹੋਗੇ, ਸੁਣੋਗੇ, ਹੁਣ ਉਹ ਗੱਲ ਧਰਮ ਨੂੰ ਡਿਫਾਈਨ ਨਹੀਂ ਕੀਤਾ ਜਾ ਰਿਹਾ, ਰਾਈਟੀਅਸਨੈਸ ਦੀ ਗੱਲ ਨਹੀਂ ਹੈ, ਉੱਥੇ ਕਸ਼ਤਰੀ ਧਰਮ ਦੀ ਗੱਲ ਹੈ। ਜਦੋਂ ਸਾਡੇ ਇਹ ਹਿੰਦੂਤਵੀ ਵਿਚਾਰਧਾਰਾ ਵਾਲੇ ਧਰਮ ਦੀ ਗੱਲ ਕਰਦੇ ਨੇ, ਤੇ ਇਹਨਾਂ ਦੇ ਲਈ 4 ਧਰਮ ਨੇ, ਸਾਰੇ ਵਰਗਨਾਂ ਨੂੰ ਡਿਵਾਈਡ ਕੀਤਾ। ਇੱਕ ਬ੍ਰਾਹਮਣ ਦਾ ਧਰਮ ਹੈ, ਪੜ੍ਹਨਾ ਪੜ੍ਹਾਉਣਾ। ਇੱਕ ਕਸ਼ਤਰੀ ਦਾ ਧਰਮ ਹੈ, ਹਥਿਆਰ ਚੁੱਕਣਾ। ਇੱਕ ਵੈਸ਼ ਦਾ ਧਰਮ ਹੈ, ਨਿੱਕੇ ਮੋਟੇ ਕਾਰੋਬਾਰ, ਦੁਕਾਨਦਾਰੀ, ਵਣਜ ਵਪਾਰ ਕਰਨਾ। ਤੇ ਸ਼ੂਦਰ ਦਾ ਧਰਮ ਹੈ, ਉਤਲੇ ਦੋਵੇਂ ਵੱਡੇ ਵਰਗਾਂ ਦੀ ਖਾਸ ਤੌਰ ਤੇ ਸੇਵਾ ਕਰਨਾ। ਇਹੀ ਧਰਮ ਨੂੰ ਡਿਫਾਈਨ ਕੀਤਾ। ਕੋਈ ਧਰਮ ਇਨਸਾਨੀਅਤ ਨਹੀਂ ਹੈ, ਕੋਈ ਹਿਊਮੈਨਿਟੇਰੀਅਨਿਜ਼ਮ ਦਾ ਕਨਸੈਪਟ ਨਹੀਂ ਹੈ, ਕੋਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ ਦਾ ਕਨਸੈਪਟ ਨਹੀਂ ਹੈ। ਤੇ ਕ੍ਰਿਸ਼ਨ ਜੀ ਅਰਜਨ ਨੂੰ ਇਹ ਰਿਮਾਈਂਡ ਕਰਵਾ ਰਹੇ ਨੇ ਕਿ ਤੂੰ ਕਸ਼ਤਰੀ ਹੈ, ਤੇ ਕਸ਼ਤਰੀ ਦਾ ਧਰਮ ਹਥਿਆਰ ਚੁੱਕਣੇ। ਤੂੰ ਇਹ ਹਥਿਆਰ ਚੁੱਕ, ਭਾਵੇਂ ਤੇਰਾ ਮਾਮਾ ਹੈ, ਚਾਚਾ ਹੈ, ਤਾਇਆ ਹੈ, ਦਰੋਣਾਚਾਰੀ ਹੈ, ਕੋਈ ਹੋਰ ਹੈ, ਫਿਕਰ ਨਾ ਕਰ, ਤੂੰ ਆਪਣੇ ਕਸ਼ਤਰੀ ਧਰਮ ਦੀ ਪਾਲਣਾ ਕਰ। ਹੁਣ ਇਹ ਬੇਸਿਕ ਲਾਈਨ ਹੈ। ਤੇ ਇਧਰ ਜਦੋਂ ਪਹਿਲਾ ਸਿੱਖ ਰਾਜ ਵੈਲਿਊ ਬੇਸਡ ਕਾਇਮ ਹੁੰਦਾ, ਤੇ ਰਾਇਲ ਸਟੈਂਪ ਦੇ ਉੱਤੇ ਇਹ ਸ਼ਬਦ ਨੇ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਖ, ਇਕਨੋਮਿਕਲ ਪ੍ਰੋਸਪੈਰਿਟੀ ਸਿਰਫ ਇਹ ਕੜਾਹ ਪ੍ਰਸ਼ਾਦ ਤੱਕ ਮਹਿਦੂਦ ਨਹੀਂ ਹੈ। ਅੱਜ ਸਾਡਾ ਵੱਡਾ ਹਿੱਸਾ ਗਫਲਤ ਸੁੱਤਾ ਹੈ। ਅਸੀਂ ਦਰਬਾਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਬੜੇ ਫਖਰ ਨਾਲ ਕਹਿੰਦੇ ਹਾਂ। ਨਿਊਯਾਰਕ ਟਾਈਮਜ਼ ਨੇ ਇੱਕ ਸਟੋਰੀ ਕੀਤੀ, ਜਦੋਂ ਬਰਾਕ ਓਬਾਮਾ ਦੇ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਸੀ। ਇੱਕ ਵੱਖਰੀ ਕਹਾਣੀ ਹੈ ਕਿ ਉਹ ਜਿਹੜਾ ਐਨਕਲੇਵ, ਜਿਹੜੀ ਚਾਣਕਿਆਪੁਰੀ, ਜਿਸ ਦਾ ਨਾਂ ਕੌਟਲਿਆ ਮਾਰਗ ਹੈ, ਜਿੱਥੇ ਅੱਜ ਪਾਲਿਸੀ ਮੇਕਰ ਬੈਠੇ ਨੇ, ਬੜੀ ਖੂਬਸੂਰਤੀ ਨਾਲ ਤੁਸੀਂ ਦੇਖੋਗੇ ਕਿ ਕੌਟਲਿਆ ਚਾਣਕਿਆ ਦਾ ਹੀ ਨਾਂ ਹੈ। ਚਾਣਕਿਆ ਦਾ ਇੱਕ ਨਾਂ ਵਿਸ਼ਨੂੰ ਕੁਮਾਰ ਗੁਪਤਾ ਹੈ। ਤੇ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, 1 ਬਿਲੀਅਨ 300 ਮਿਲੀਅਨ ਲੋਕਾਂ ਦੀ ਕਿਸਮਤ ਹੈ ਘੜਨ ਦਾ, ਉਹਨਾਂ ਦੇ ਕੋਲ ਪਾਵਰ ਹੈ। ਉਹ ਸੜਕ ਜਿਹੜੀ ਹੈ ਉਸ ਦਾ ਨਾਂ ਕੌਟਲਿਆ ਮਾਰਗ ਹੈ। ਜਿੱਥੇ ਉਹ ਬੈਠੇ ਨੇ ਉਹ ਚਾਣਕਿਆਪੁਰੀ ਹੈ। ਤੇ ਉਹ ਡਿਸਾਈਡ ਕਰਦੇ ਨੇ ਵੀ ਫੇਟ ਕਿਹਦਾ ਕੀ ਹੋਣਾ। ਉਹਨਾਂ ਨੇ ਡਿਸਾਈਡ ਕੀਤਾ ਕਿ ਦਰਬਾਰ ਸਾਹਿਬ ਦੇ ਲੰਗਰ ਤੇ, ਜਿੱਥੇ 1 ਲੱਖ ਲੋਕ ਰੋਜ਼ਾਨਾ, ਜਿਨ੍ਹਾਂ 'ਚ 60-70% ਨੌਨ ਸਿੱਖ ਨੇ,
ਪ੍ਰਸ਼ਾਦਾ ਛਕਦੇ ਨੇ ਉਹਨਾਂ ਤੇ ਜਜੀਆ ਲਾ ਦਿਓ। ਹੁਣ ਸਾਨੂੰ ਔਰੰਗਜ਼ੇਬ ਤਾਂ ਨਹੀਂ ਭੁੱਲਿਆ, ਭੁੱਲਣਾ ਵੀ ਨਹੀਂ ਚਾਹੀਦਾ, ਕੋਈ ਟਾਇਰੈਂਟ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੀ ਉਹਨੇ ਜਜੀਆ ਲਾਇਆ ਹੋਇਆ ਸੀ। ਇਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪੁੱਛ ਕੇ ਦੇਖੋ, ਪਿਛਲੇ 1 ਸਾਲ 'ਚ 70 ਕਰੋੜ ਰੁਪਈਆ ਇਹਨਾਂ ਨੇ ਜਜੀਆ ਦਿੱਤਾ ਹੈ, GST ਜਿਹਨੂੰ ਕਹਿੰਦੇ ਨੇ। ਹੁਣ ਜਦੋਂ ਰੌਲਾ ਪਿਆ, ਪੰਜਾਬ ਅਸੈਂਬਲੀ ਨੇ 3 ਦਿਨ ਪਹਿਲਾਂ ਕਿਹਾ ਜੀ ਅਸੀਂ ਆਪਣੇ ਹਿੱਸੇ ਦਾ 50% ਛੱਡਿਆ, ਤੇ ਉਹ ਸ਼ੇਰਾਂ ਦੀ ਕੌਮ, ਸਾਊਥ ਏਸ਼ੀਆ ਦੇ ਇਤਿਹਾਸ ਨੂੰ ਹਮੇਸ਼ਾ ਬਦਲਣ ਵਾਲੀ ਕੌਮ, ਦੁਨੀਆ ਦੇ 8000 ਸਾਲ ਦੇ ਮਨੁੱਖੀ ਇਤਿਹਾਸ 'ਚ ਹਿਊਮੈਨੀਟੇਰੀਅਨਿਜ਼ਮ ਦੇ ਪ੍ਰੈਸੀਡੈਂਟ ਸੈੱਟ ਕਰਨ ਵਾਲੀ ਕੌਮ, ਸਾਡਾ ਡੈਲੀਗੇਸ਼ਨ ਜਾ ਕੇ ਉੱਥੇ ਅਰੁਣ ਜੇਤਲੀ ਦੇ ਤਰਲੇ ਕਰ ਰਿਹਾ ਕਿ ਜੇ ਆ ਜਿਹੜਾ ਤੁਹਾਡੇ ਵੰਡੇ ਦਾ 50% ਹੈ, ਇਹ ਵੀ ਜਿਹੜਾ ਜਜੀਆ ਸਾਨੂੰ ਮਾਫ ਕਰ ਦਿਓ। ਇਹ ਅੱਜ ਸਾਡੀ ਪ੍ਰੈਕਟੀਕਲ ਗੱਲ ਹੈ। ਅਸੀਂ ਇੱਕ ਪਾਸੇ ਅੱਜ ਜਦੋਂ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ, ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਹੇ ਹਾਂ, ਤੇ ਫਿਰ ਇਹਨਾਂ ਗੱਲਾਂ ਵੱਲ ਵੀ ਧਿਆਨ ਰਹੇ। ਨੈਰੇਟਿਵ ਸਿਰਫ ਪਾਸਟ ਨੂੰ ਬੜੇ ਖੂਬਸੂਰਤ ਅੰਦਾਜ਼, ਫਲਾਵਰੀ ਲੈਂਗੁਏਜ, ਪੁਰਾਣਿਕ ਕਹਾਣੀਆਂ ਦੇ ਨਾਲ ਸ਼ਿੰਗਾਰ ਕੇ ਪੇਸ਼ ਕਰ ਦੇਣ ਦਾ ਨਾਂ ਨਹੀਂ ਹੈ। ਸਭ ਤੋਂ ਪਹਿਲਾਂ ਗੱਲ ਸਾਡੇ ਸਾਹਮਣੇ, ਜੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਸਿੱਖ ਹੋਣ ਦਾ ਅਸੀਂ ਮਾਣ ਕਰਦੇ ਹਾਂ, ਤੇ ਫਿਰ ਉਹਨਾਂ ਦੀ ਇਸ ਸਟੇਟਮੈਂਟ ਵੱਲ ਵੀ ਧਿਆਨ ਦਈਏ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਸੱਚ ਵੇਲਾ ਵਿਹਾ ਕੇ ਬੋਲਿਆ ਗਿਆ ਸੱਚ ਸੱਚ ਨਹੀਂ ਹੁੰਦਾ। ਸਾਇਲੈਂਸ ਇਜ਼ ਹਾਫ ਐਕਸੈਪਟੈਂਸ। ਅੱਧੇ ਲੋਕ ਜਿਹੜੇ ਚੁੱਪ ਕਰਕੇ ਬੈਠੇ ਨੇ ਕਿ ਜੀ ਇਹ ਸਾਨੂੰ ਇਹਦੇ ਨਾਲ ਕੀ, ਵਟ ਟੂ ਮੀ, ਤੇ ਫਿਰ ਕਬੀਰ ਸਾਹਿਬ ਜੋ ਪੜੋਸੀ ਕੇ ਹੁਆ ਤੂੰ ਆਪਣੇ ਹੀ ਜਾਨ, ਇਹ ਵੀ ਤੁਹਾਨੂੰ ਰਿਮਾਈਂਡ ਕਰਵਾ ਰਹੇ ਨੇ। ਔਰ ਇਸ ਗੱਲ ਵੱਲ ਧਿਆਨ ਰਹੇ ਕਿ ਪਹਿਲੀ ਵਾਰ ਸੀ ਕਿ ਉਸ ਧਰਤੀ ਦੇ ਉੱਤੇ ਦੇਗ ਦੀ ਗੱਲ ਹੁੰਦੀ ਹੈ, ਇਕਨੋਮਿਕਲ ਉਸ ਪ੍ਰੋਸਪੈਰਿਟੀ ਦੀ ਗੱਲ ਹੁੰਦੀ ਹੈ, ਤੇ ਤੇਗ ਉਹਦੇ ਨਾਲ ਜੁੜੀ ਹੋਈ ਹੈ। ਤੇ ਇਧਰ ਦੇਗ ਤੇਗ ਫਤਿਹ, ਅਨਹਿੰਡਰਡ ਸਪਲਾਈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਲੰਗਰ 'ਚ ਕਦੇ ਤੋਟ ਨਹੀਂ ਆਉਂਦੀ, ਔਰ ਇਹ ਗੱਲ ਬਿਲਕੁਲ ਸੱਚੀ ਹੈ। ਬਹੁਤ ਵਾਰ ਅਸੀਂ ਆਪਣੀਆਂ ਖਾਮੀਆਂ ਕਮਜ਼ੋਰੀਆਂ ਨੂੰ ਵੀ ਬਹੁਤ ਬਿਆਨ ਕਰਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਲੰਗਰ ਦੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਤੋਂ ਚਪੇੜਾਂ ਖਾ ਕੇ 20 ਰੁਪਏ ਦਾ ਸੱਚਾ ਸੌਦਾ ਕੀਤਾ ਹੋਇਆ ਹੈ, ਉਹਨੇ ਦੁਨੀਆ ਭਰ ਦੇ ਵਿੱਚ ਸਾਡੇ ਲੰਗਰਾਂ 'ਚ ਤੋਟ ਨਹੀਂ ਆਣ ਦਿੱਤੀ। ਤੇ ਇਹੀ ਸਾਡੀ ਰਾਇਲ ਸਟੈਂਪ ਹੈ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀਆਂ। ਹੁਣ ਉਹ ਬੰਦਾ ਸਿੰਘ ਬਹਾਦਰ ਉਸ ਕਿਸਮ ਦਾ ਮਾਹੌਲ ਸਿਰਜ ਦਿੰਦੇ ਨੇ। ਮੁਗਲ ਅਜਿੱਤ ਨਹੀਂ ਰਹਿੰਦੇ, ਆਮ ਲੋਕਾਂ ਦੇ ਅੰਦਰ ਐਮਪਾਵਰਮੈਂਟ ਹੈ। ਅੱਜ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜਾ ਪੰਜਾਬ ਤੋਂ ਹੋ ਕੇ ਆਉਂਦਾ ਉਹ ਜ਼ਰੂਰ ਇਹ ਕਹਾਣੀ ਦੱਸੇਗਾ ਕਿ ਸਾਰੀ ਨੌਜਵਾਨੀ ਡਰੱਗਸ ਦੇ ਹਵਾਲੇ ਹੈ। ਪਾਣੀ ਦਾ ਲੈਵਲ 15 ਫੁੱਟ ਤੋਂ 150 ਫੁੱਟ ਥੱਲੇ ਚਲਾ ਗਿਆ। ਮਾਨਸਾ, ਮੋਗਾ, ਬਠਿੰਡਾ, ਪਟਿਆਲਾ, ਇਹ ਸਾਰੀ ਕੈਂਸਰ ਬੈਲਟ ਹੈ। ਹਾਈਐਸਟ ਇਨਸੀਡੈਂਸ ਆਫ ਕੈਂਸਰ ਹੈ। ਪੰਜਾਬ 'ਚ ਕਿਸੇ ਨੂੰ ਕੋਈ ਫਿਕਰ ਨਹੀਂ ਹੈ, ਪਤਤਪੁਣਾ ਹੈ। ਇਹ ਸਾਰੇ ਬਿਮਾਰੀ ਦੇ ਸਿੰਪਟਮ ਨੇ, ਇਹ ਸਾਰੇ ਰਿਮਾਈਂਡ ਕਰਵਾਏ ਜਾਂਦੇ ਨੇ। ਪਰ ਇਸ ਸਭ ਦੇ ਨਾਲ ਇਸ ਗੱਲ ਵੱਲ ਬਹੁਤਿਆਂ ਦਾ ਧਿਆਨ ਨਹੀਂ ਜਾਂਦਾ ਕਿ ਇਹ ਸਭ ਕਿਵੇਂ ਹੋ ਗਏ। ਇਹ 70 ਸਾਲ ਦੇ ਵਿੱਚ ਹੀ ਇੰਨੀ ਵੱਡੀ ਤਬਦੀਲੀ। ਉਹ ਪ੍ਰਾਊਡ ਸਿੱਖ ਜਿਸ ਨੂੰ ਇਸ ਗੱਲ ਦਾ ਮਾਣ ਸੀ, ਧਰਤੀ ਦੀਆਂ ਜਾਈਆਂ ਇਸ ਗੱਲ ਦਾ ਫਖਰ ਕਰਦੀਆਂ ਸੀ। ਜਦੋਂ ਅਸੀਂ ਪੰਜਾਬ ਦੀਆਂ ਲੋਕ ਬੋਲੀਆਂ ਦੀ ਗੱਲ ਕਰਦੇ ਹਾਂ, ਬੁੱਲੇ ਸ਼ਾਹ ਨੇ ਇੱਕ ਥਾਂ ਕਿਹਾ ਕਿ ਖਾਦਾ ਪੀਤਾ ਲਾਇਦਾ ਰਹਿੰਦਾ ਅਹਿਮਦ ਸ਼ਾਇਦ ਹੈ। ਇਹ ਲੋਕ ਬੋਲੀਆਂ 'ਚ ਵੀ ਆਇਆ। ਤੇ ਜਦੋਂ ਅਸੀਂ ਇੱਜ਼ਤ ਅਜ਼ਮਤ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਤੇ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ। ਬਸਰਾ, ਬਗਦਾਦ, ਗਜ਼ਨੀ, ਇਹ ਉਹ ਵੱਡੀਆਂ ਮਾਰਕੀਟ ਸੀ ਜਿੱਥੇ ਨਿਲਾਮੀ ਹੁੰਦੀ ਸੀ। ਤੇ ਜਿਹੜੇ ਸਿੱਖ ਦੇ ਕੋਲ ਉਹ ਫਖਰ ਸੀ ਕਿ ਉਹ ਧਰਤੀ ਦੀ ਅਜ਼ਮਤ ਦੀ ਰਾਖੀ ਕਰਨ ਵਾਲੇ, ਜਿਸ ਸਿੱਖ ਦੇ ਕੋਲ ਫਖਰ ਸੀ ਕਿ ਉਹਨੇ ਗੁਲਾਮੀ ਦੇ ਸੰਗਲ ਕੱਟੇ ਨੇ, ਅੱਜ ਹਜ਼ਾਰਾਂ ਸਿੱਖ ਕਿਸਾਨ ਜਿਹੜੇ ਨੇ ਉਹ ਆਤਮਘਾਤ ਕਰ ਰਹੇ ਨੇ। ਇਹ ਤਬਦੀਲੀ ਕੀ ਹੋਈ ਹੈ? ਇਹ ਸਾਰਾ ਕੀ ਹੈ? ਜਿਸ ਧਰਤੀ ਦੇ ਉੱਤੇ ਸ਼ਹੀਦ ਦੀ ਗੱਲ, ਔਰ ਇਹ ਬਿਲਕੁਲ ਠੀਕ ਗੱਲ ਹੈ। ਸੰਸਕ੍ਰਿਤ ਬੜੀ ਪੁਰਾਣੀ ਜ਼ਬਾਨ ਕਹੀ ਜਾਂਦੀ ਹੈ, ਕਲਾਸਿਕ ਲੈਂਗੁਏਜ ਦਾ ਉਹਨੂੰ ਸਟੇਟਸ ਹੈ। ਤਮਿਲ ਦੂਜੀ ਜ਼ਬਾਨ ਹੈ ਜਿਸ ਨੂੰ ਕਲਾਸਿਕ ਲੈਂਗੁਏਜ ਮੰਨਿਆ ਗਿਆ ਹੈ। ਬਹੁਤ ਸਾਰੀਆਂ ਉੱਤਰੀ ਭਾਰਤ ਦੀਆਂ ਜ਼ਬਾਨਾਂ
ਸੰਸਕ੍ਰਿਤ ਤੋਂ ਆਪਣਾ ਬਹੁਤ ਸਾਰਾ ਵਿਰਸਾ ਲੈਂਦੀਆਂ ਨੇ। ਦੱਖਣ ਦੇ ਵਿੱਚ ਉਹ ਤਾਮਿਲ ਹੋਏ, ਤੇਲਗੂ ਹੋਏ, ਕੰਨੜ ਹੋਏ, ਮਲਿਆਲਮ ਹੋਏ, ਇਹਨਾਂ ਦਾ ਬੇਸ ਤਾਮਿਲ ਹੈ। ਪਰ ਇਹਨਾਂ ਦੋਨਾਂ ਹੀ ਨਾ ਹੀ ਐਂਸ਼ੈਂਟ ਤਾਮਿਲ ਦੇ ਵਿੱਚ, ਨਾ ਹੀ ਸੰਸਕ੍ਰਿਤ ਦੇ ਵਿੱਚ, ਤੇ ਨਾ ਹੀ ਇਹਨਾਂ ਦੀਆਂ ਆਫਸ਼ੂਟ ਰੀਜਨਲ ਲੈਂਗੁਏਜਸ ਦੇ ਵਿੱਚ ਸ਼ਹੀਦ ਸ਼ਬਦ ਦਾ ਕੋਈ ਪੈਰਲਲ ਸ਼ਬਦ ਨਹੀਂ ਹੈ। ਸ਼ਹੀਦ ਅਰਬੀ ਦਾ ਸ਼ਬਦ ਹੈ, ਆਇਆ ਅਰੈਬਿਕ ਚੋਂ ਹੈ, ਫਾਰਸੀ ਨੇ ਅਡਾਪਟ ਕੀਤਾ ਹੈ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇਸਲਾਮ ਦਾ 1450 ਸਾਲ ਦਾ ਇਤਿਹਾਸ ਆਪਣੇ ਲਿਹਾਜ਼ ਨਾਲ ਬਹੁਤ ਵੱਡਾ, ਉਹਨਾਂ ਦੇ ਲਈ ਵੀ ਕੁਰਬਾਨੀਆਂ ਦਾ ਇਤਿਹਾਸ ਹੈ। ਪਰ ਜੇ ਸਾਊਥ ਏਸ਼ੀਆ ਦੇ ਵਿੱਚ ਇਸ ਨੂੰ ਮਾਨੇ ਦਿੱਤੇ, ਕਿਉਂਕਿ ਸ਼ਬਦ ਕੋਈ ਜ਼ਬਾਨ ਉਦੋਂ ਘੜਦੀ ਹੈ ਜਦੋਂ ਉਹਦੀ ਲੋੜ ਪੈਂਦੀ ਹੈ। ਕਿਉਂਕਿ ਇੱਥੇ ਤਾਂ ਕਸ਼ਤਰੀਆ ਧਰਮ ਲਈ ਮਰਨ ਵਾਲਾ ਸੀ, ਕੋਈ ਬ੍ਰਾਹਮਣ ਧਰਮ ਲਈ ਮਰਨ ਵਾਲਾ ਸੀ, ਧਰਮ ਦੇ ਲਈ ਮਰਨ ਵਾਲਾ ਤਾਂ ਹੈ ਹੀ ਕੋਈ ਨਹੀਂ ਸੀ। ਜਿਹੜਾ ਇਨਸਾਨੀਅਤ ਦਾ ਕਨਸੈਪਟ ਹੋਏ, ਮੁੱਢਲੀਆਂ ਮਨੁੱਖੀ ਆਜ਼ਾਦੀਆਂ ਦੀ ਗੱਲ ਹੋਏ, ਦੂਸਰਿਆਂ ਦੇ ਹੱਕਾਂ ਦੀ ਗੱਲ ਹੋਏ, ਜਿਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਸੋ ਜ਼ਾਹਰ ਹੈ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਉਸ ਧਰਤੀ ਦੇ ਉੱਤੇ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪਵਾ ਕੇ ਤੇ ਤੇਰਾ ਕੀਆ ਮੀਠਾ ਲਾਗੇ ਦੇ ਨਾਲ ਇਹ ਦੱਸ ਰਹੇ ਨੇ ਕਿ ਜਿਸ ਰਸਤੇ ਤੇ ਤੁਰਦੇ ਆ, ਜੇ ਹਰਮੰਦਰ ਦਾ ਸਰੋਵਰ ਹੈ, ਐਵੇਂ ਨਹੀਂ। ਪ੍ਰਿੰਸੀਪਲ ਗੰਗਾ ਸਿੰਘ ਜਦੋਂ ਉਸ ਡਾਇਲੌਗ ਨੂੰ ਸਾਈਂ ਮੀਆਂ ਮੀਰ ਦੇ ਨਾਲ ਬਿਆਨ ਕਰਦੇ ਨੇ ਕਿ हे ਮੀਆਂ ਚੁੱਪ ਕਰੋ, ਸ਼ਾਂਤ ਹੋ ਜਾ, ਹਮ ਸ਼ਾਂਤ ਹੈ ਹਰੀ ਨਾਮ ਸੇ, ਕਿ ਉਸ ਰੱਬ ਦੇ ਨਾਂ ਨੇ ਮੈਨੂੰ ਸ਼ਾਂਤ ਕੀਤਾ ਹੋਇਆ। ਪਰ ਉਹ ਸ਼ਹੀਦੀਆਂ ਦੀ ਸਿਰਾਂ ਦੀ ਫਸਲ ਦੇ ਸਿਰਤਾਜ ਨੇ, ਜਿਨ੍ਹਾਂ ਪੰਜਾਬ ਦੀ ਫੇਰ ਫਿਜ਼ਾ ਨੂੰ ਆਉਣ ਵਾਲੇ ਸਮੇਂ 'ਚ ਬਦਲਿਆ। ਬੰਦਾ ਸਿੰਘ ਬਹਾਦਰ ਦੇ ਕੰਟੈਕਸਟ ਉਹਨਾਂ ਦੀ ਬਹਾਦਰੀ ਵੀ, ਉਹਨਾਂ ਦੀ ਵਿਜ਼ਨ ਵੀ ਔਰ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਕਰਦੇ ਹਾਂ। ਜਦੋਂ ਅੱਜ ਅਸੀਂ ਕਿਰਸਾਣੀ ਦੀ ਮੰਦਹਾਲੀ ਦੀ ਗੱਲ ਕੀਤੀ ਹੈ, ਬਹੁਤ ਸਾਰੇ ਵਰਲਡ ਹਿਸਟਰੀ ਦੇ ਸਟੂਡੈਂਟ ਜਾਣਦੇ ਨੇ ਕਿ ਫਰਾਂਸ ਦੇ ਵਿੱਚ ਲੈਂਡ ਰਿਫਾਰਮ ਨੂੰ ਬਹੁਤ ਵੱਡੀ ਗੱਲ ਕਹੀ ਜਾਂਦੀ ਹੈ। ਜਦੋਂ ਉਹਨਾਂ ਨੇ ਆ ਕੇ ਮਹਿਲ ਨੂੰ ਘੇਰ ਲਿਆ, ਕਿਸਾਨ ਨਿਕਲੇ। ਇਹ ਜਾ ਕੇ 1780 'ਚ ਵਾਪਰਦਾ। ਕਿੰਨਿਆਂ ਕੁ ਨੂੰ ਸਾਡੇ 'ਚੋਂ ਪਤਾ ਹੈ ਕਿ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਰਾਇਲ ਸਟੈਂਪ ਦੇ ਥੱਲੇ ਜਿਹੜੀ ਪਹਿਲੀ ਪ੍ਰੋਕਲੇਮੇਸ਼ਨ ਹੈ, ਜਿਹੜਾ ਪਹਿਲਾ ਆਰਡੀਨੈਂਸ ਹੈ, ਜਿਹੜਾ ਪਹਿਲਾ ਆਰਡਰ ਹੈ, ਉਹ ਇਹ ਹੈ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਉਹ ਪੀਰੀਅਡ ਹੈ। ਅੱਜ ਇੱਕ ਮੁਜ਼ਾਰਾ ਸੀ, ਜ਼ਮੀਨ ਵਾਹੁਣ ਵਾਲਾ ਸੀ, ਇੱਕ ਉਸ ਦਾ ਮਾਲਕ ਸੀ, ਜ਼ਮੀਂਦਾਰ ਸੀ। ਜੇ ਦੇਗ ਦੀ ਫਤਿਹ ਦੀ ਗੱਲ ਕੀਤੀ ਤੇ ਪਹਿਲਾ ਆਧਾਰ ਤੁਹਾਡੀ ਉਹ ਕਿਰਤ ਹੈ, ਤੁਹਾਡਾ ਹੱਕ ਹੈ ਤੁਹਾਡੀ ਜ਼ਮੀਨ ਦੇ ਉੱਤੇ। ਤੇ 70 ਸਾਲ ਦੀਆਂ ਨੀਤੀਆਂ ਦੇਖ ਲਓ, ਜਿਨ੍ਹਾਂ ਹਾਕਮਾਂ ਦੇ ਨਾਲ ਅਸੀਂ ਆਪਣੀ ਕਿਸਮਤ ਜੋੜੀ ਸੀ 47 ਦੇ ਵਿੱਚ। ਉਹਨੂੰ ਬਹੁਤ ਵਾਰ मैं उस उर्दू एक शेर दे विच ही बयान कर देने कि वो वक्त भी देखा तारीख की घड़ियों ने जब लम्हों ने खता की सदियों ने सजा पाई। वो मिसटेक अपने आप दे विच असी बार बार दोहराई है। 18वीं सदी च भी साडियां जे बड़ियां ने, जे इवें ना हुंदा और अज भी वो जे बड़ियां ने। और इहदा एक मुढ़ला कारण और उससे ही बंदा सिंह बहादुर नूं जिन्हां ने हस हस के शहीदी पाई। जे सब तो छोटी उम्र दे बच्चे दा नां साडे इतिहास ने सांभिया शहीदां च, बेशक असीं उन्हां मातावां नूं याद करदे हां जिन्हां ने बच्चियां दे टोटे करवा के अपने गलां च हार पवाए, नेज़ियां ते टंगे गए। पर साडे कोल उन्हां दे नां नहीं ने। साडे कोल बाबा बंदा सिंह बहादुर दे सपुत्र अजय सिंह का नाम है। 3.5 ਜਾਂ 4 साल का बच्चा ਜਿਹੜਾ ਉਸ ਦੀ ਗੋਦ ਦੇ ਵਿੱਚ ਕੋਇਆ ਜਾਂਦਾ ਹੈ। ਬੰਦਾ ਸਿੰਘ ਦੀ ਸ਼ਹਾਦਤ ਔਰ ਉਹਨਾਂ ਦਾ ਅਖੀਰਲਾ ਡਾਇਲੌਗ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਉਹ ਇੱਕ ਆਪਣੇ ਆਪ ਦੇ ਵਿੱਚ ਦੱਸਦਾ ਕਿ ਕਿਵੇਂ ਰੋਮ ਦੇ ਵਿੱਚ ਸਿੱਖੀ ਵਸੀ ਹੋਈ ਹੈ। ਪਰ ਅਸੀਂ ਉਸ ਪ੍ਰੋਪੇਗੈਂਡੇ ਨੂੰ ਜਿਹੜਾ ਮੁਗਲਾਂ ਨੇ ਡੈਲੀਬਰੇਟਲੀ ਫੈਲਾਇਆ, 22 ਧਾਰ ਦੇ ਪਹਾੜੀ ਰਾਜੇ ਤਾਂ ਪੇਸ਼ ਹੀ ਰਹੇ। ਅਸੀਂ ਬੰਦਾ ਸਿੰਘ ਬਹਾਦਰ ਨੂੰ ਨਕਾਰ ਦਿੱਤਾ। ਅਸੀਂ ਕਿਹਾ ਜੀ ਇਹ ਗੁਰੂ ਬਣ ਬੈਠੇ, ਇਹਨੇ ਵਿਆਹ ਕਰਾ ਲਿਆ ਜੀ, ਇਹਨੂੰ ਇਹ ਪ੍ਰਣ ਲਿਆ ਸੀ ਗੁਰੂ ਸਾਹਿਬ ਦੇ ਸਾਹਮਣੇ ਮੈਂ ਵਿਆਹ ਨਹੀਂ ਕਰਾਉਣਾ, ਇਹ ਕਰਾਮਾਤਾਂ ਦਿਖਾਉਣ ਲੱਗ ਗਿਆ ਜੀ। ਕੋਈ ਹੋਰ ਇੱਧਰ ਉੱਧਰ ਉਹ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ, ਜਿਵੇਂ ਅੱਜ ਅਸੀਂ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਬਹੁਤ ਵਾਰ ਜਿਹੜੇ ਐਨਮੀ ਦਾ ਪ੍ਰਚਾਰ ਹੈ
ਉਹਦੇ ਥੱਲੇ ਇੱਕ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਦੇਖਦੇ ਤੇ ਸਾਨੂੰ ਲੱਗਾ ਇਹ ਬੰਦਾ ਸਿੰਘ ਸਾਡਾ ਨਹੀਂ। 20ਵੀਂ ਸਦੀ ਦੀ ਬਿਗਨਿੰਗ 'ਚ ਭਾਈ ਮਤੀ ਦਾਸ ਦੇ ਪਰਿਵਾਰ ਦਾ ਇੱਕ ਜਿਹੜਾ ਆਰੀਆ ਸਮਾਜੀ ਬਣਿਆ ਭਾਈ ਪਰਮਾਨੰਦ, ਉਹਨੇ ਇੱਕ ਕਿਤਾਬ ਜਿਹਾ ਲਿਖਿਆ ਬੰਦਾ ਵੈਰਾਗੀ। ਉਦੋਂ ਸਾਨੂੰ ਧਿਆਨ ਆਇਆ ਔਰ ਉਹਨੇ ਕਿਹਾ ਜੀ ਇਹ ਤਾਂ ਉਵੇਂ ਹੀ ਡਾਇਲੌਗ ਸੀ ਬੰਦਾ ਵੈਰਾਗੀ ਦਾ, ਜਿਵੇਂ 10ਵੇਂ ਪਾਤਸ਼ਾਹ ਨਾਲ ਜਿਵੇਂ ਅਰਜਨ ਔਰ ਕ੍ਰਿਸ਼ਨ ਦਾ ਸੀ। ਉਹ ਤਾਂ ਵੈਰਾਗ ਮਤ ਨੂੰ ਬਲੀਵ ਕਰਨ ਵਾਲਾ ਸੀ, ਇਹ ਵੈਰਾਗੀਆਂ ਦੀ ਕੁਰਬਾਨੀ ਹੈ। ਉਦੋਂ ਸਿੱਖਾਂ ਨੂੰ ਯਾਦ ਆਇਆ ਵੀ ਨਹੀਂ 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 ਇਹ ਸਾਡਾ ਬੰਦਾ ਸਿੰਘ ਲੈ। ਇਹਦੇ ਲਈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕੰਮ ਕੀਤਾ ਹੈ, ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਔਰ ਹੌਲੀ ਹੌਲੀ ਕਰਦੇ ਆ 20ਵੀਂ ਸਦੀ 'ਚ ਸਾਨੂੰ ਯਾਦ ਆਇਆ ਕਿ ਬੰਦਾ ਸਿੰਘ ਸਾਡਾ। ਇਹੀ ਕੁਛ ਅਸੀਂ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਕੀਤਾ ਔਰ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਮੈਂ ਗੱਲ ਪਹਿਲਾਂ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਉਹਨਾਂ ਦੀ ਸ਼ਹਾਦਤ ਦਾ ਵੇਰਵਾ ਭਾਈ ਸਾਹਿਬ ਨੇ ਦਿੱਤਾ ਸੀ। ਮੈਂ ਸਿਰਫ ਇੱਕ ਕੋਟ ਦੇ ਕੇ ਮੈਂ ਇਸ ਕਰੰਟ ਟੌਪਿਕ ਵੱਲ ਆਵਾਂਗਾ। ਬਹੁਤ ਵਾਰ ਅੱਜ ਸਾਡਾ ਵੱਡਾ ਹਿੱਸਾ ਅਸੀਂ ਪਰਿਵਾਰਕ ਸੁੱਖਾਂ ਦੇ ਵਿੱਚ, ਆਪਣੀਆਂ ਮੈਟੀਰੀਅਲਿਸਟਿਕ ਵੈਲਿਊਜ਼ ਦੇ ਵਿੱਚ ਇਸ ਕਦਰ ਗਲਤਾਨ ਹੈ। ਔਰ ਬਹੁਤ ਵਾਰ ਜਦੋਂ ਮੈਨੂੰ ਕਿਸੇ ਖਾਸ ਮੌਕੇ ਦੇ ਉੱਤੇ ਕਿਸੇ ਆਨੰਦ ਕਾਰਜ ਦੇ ਵਿੱਚ ਸ਼ਮੂਲੀਅਤ ਦਾ ਮੌਕਾ ਮਿਲਦਾ ਤੇ ਮੈਨੂੰ ਕਿਹਾ ਜਾਂਦਾ ਕਿ ਮੈਂ ਕੋਈ ਗੱਲ ਕਵਾਂ ਤੇ ਮੈਂ ਹਮੇਸ਼ਾ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦਾ ਅਖੀਰਲਾ ਡਾਇਲੌਗ ਸੁਣਾਉਂਦਾ। ਕਾਜ਼ੀ ਫਤਵਾ ਦੇ ਦਿੱਤੇ ਚਰਖੜੀ ਤੇ ਚਾੜ ਕੇ ਸ਼ਹੀਦ ਕਰਨ ਦਾ ਪਿਤਾ ਪੁੱਤਰ ਨੂੰ। ਇਕਲੌਤੇ ਬੇਟੇ ਨੇ ਸ਼ਾਹਬਾਜ਼ ਸਿੰਘ। ਕਾਜ਼ੀ ਭਾਈ ਸੁਬੇਗ ਸਿੰਘ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਤਾਂ ਉਮਰ ਖੱਟ ਲਈ ਖਾ ਲਈ, ਤੁਹਾਡਾ ਇੱਕੋ ਇੱਕ ਪੁੱਤਰ ਹੈ, ਇਸ ਨੂੰ ਕਹੋ ਕਿ ਇਹ ਆਪਣਾ ਧਰਮ ਬਦਲ ਲੈ, ਘੱਟੋ ਘੱਟ ਤੁਹਾਡੀ ਕੁੱਲ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਹੈ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ ਹੈ। ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਕਿ ਸਾਡੀ ਖਾਤਰ ਸਾਡੇ ਗੁਰੂ ਨੇ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਅੱਜ ਸਿੱਖੀ ਦੀ ਪਰਖ ਦਾ ਵੇਲਾ ਤੇ ਸਾਨੂੰ ਆਪਣੀ ਕੁੱਲ ਦਾ ਫਖਰ ਹੋਏ, ਇਹ ਸਿੱਖੀ ਦੇ ਉੱਤੇ ਦਾਗ ਹੋਏਗਾ। ਤੇ ਕਿਵੇਂ ਪਿਤਾ ਪੁੱਤਰ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਹੱਸ ਹੱਸ ਕੇ ਚਰਖੜੀਆਂ ਤੇ ਚੜ੍ਹਦੇ ਨੇ। ਅੱਜ ਜਦੋਂ ਅਸੀਂ ਅਰਦਾਸ ਦੇ ਵਿੱਚ ਉਹਨਾਂ ਸ਼ਬਦਾਂ ਦਾ ਦੁਹਰਾ ਕਰਦੇ ਹਾਂ ਤੇ ਘੱਟੋ ਘੱਟ ਇੱਕ ਵਾਰ ਇਸ ਗੱਲ ਵੱਲ ਜ਼ਰੂਰ ਧਿਆਨ ਰਹੇ ਕਿ ਅਸੀਂ ਉਸ ਵਿਰਸੇ ਦੇ ਮਾਲਕ ਹੈ। ਅਰਦਾਸ ਕੋਈ ਰਿਚੁਅਲ ਨਹੀਂ ਹੈ, ਇਹ ਕੋਈ ਰਸਮ ਨਹੀਂ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਯਾਦ ਕਰਵਾਇਆ। ਇਹ ਰਿਮਾਈਂਡਿੰਗ ਸੀ ਸਵੇਰੇ ਤੇ ਸ਼ਾਮ ਕਿ ਜਿਸ ਰਸਤੇ ਤੇ ਤੁਸੀਂ ਤੁਰੇ ਹੋ, ਜਿਸ ਨੂੰ ਬਾਬਾ ਫਰੀਦ ਨੇ ਉਹ ਬੜੀ ਪਤਲਾ ਰਸਤਾ ਖੰਨਿਓ ਤਿੱਖੀ ਵਾਲਾ ਰਸਤਾ ਜਿਸ ਨੂੰ ਗੁਰੂ ਅਮਰਦਾਸ ਜੀ ਨੇ ਯਾਦ ਕਰਵਾਇਆ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਸ ਰਸਤੇ ਤੇ ਜਾਣਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸ਼ਲੋਕ 12 ਤੇ ਵਧੇਕ ਜਿਹੜੇ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਇਹ ਸਾਡਾ ਰੋਜ਼ਾਨਾ ਦਾ ਇਤਿਹਾਸ ਹੈ, ਦੋ ਵੇਲੇ ਰਿਮਾਈਂਡਰ ਹੈ। ਤੇ ਜਦੋਂ ਫਿਰ ਇਹ ਇਤਿਹਾਸ, ਇਹ ਵਿਰਸਾ ਉਸ ਧਰਤੀ ਦੇ ਉੱਤੇ ਸਿਰਜਿਆ ਗਿਆ, ਇਹ ਇਤਿਹਾਸ 5 ਸਦੀਆਂ ਦੇ ਅੰਦਰ ਬਣਿਆ। ਇਸ ਨੂੰ ਵੱਖਰੀ ਗੱਲ ਹੈ ਕਿ ਕੋਈ ਬੂਟੇ ਸ਼ਾਹ ਲਿਖ ਰਿਹਾ ਜਾਂ ਕੋਈ ਮੈਕਲੋਇਡ ਲਿਖ ਰਿਹਾ ਜਾਂ ਕੋਈ ਪਿਸ਼ੌਰਾ ਸਿੰਘ ਲੈ ਗਿਆ ਜਾਂ ਕੋਈ ਹਰਜੋਤ ਓਬਰਾਏ ਰਹਿ ਗਿਆ। ਅਸੀਂ ਜਿਹੜੇ ਆ ਉਹ ਰਿਐਕਟ ਕਰਨ ਦੇ ਉੱਤੇ, ਕਿਉਂਕਿ ਨਾ ਤਾਂ ਅਸੀਂ ਇਤਿਹਾਸ ਨੂੰ ਸੰਭਾਲਿਆ, ਨਾ ਅਸੀਂ ਆਪਣੇ ਲਰਨਡ ਸਕਾਲਰਸ ਨੂੰ ਕਦੇ ਆਨਰ ਕੀਤਾ। ਸਰਦਾਰ ਕਪੂਰ ਸਿੰਘ ਵਰਗੇ ਮੈਂ ਉਹਨਾਂ ਦੇ ਅਖੀਰਲੇ ਦਿਨ ਦੇਖੇ ਨੇ, ਉਹ ਆਪਣੇ ਭਰਾ ਦੇ ਕੋਲ ਗੰਗਾ ਸਿੰਘ ਕੋਲ 3 ਜਾਮਨ ਉਹਨਾਂ ਦਾ ਨਿਵਾਸ ਸੀ ਜਗਰਾਵੀ, ਔਰ ਮੈਂ ਦੇਖਿਆ ਕਿਸ ਹਾਲ 'ਚ ਉਹ ਰਹੇ ਨੇ। ਤੇ ਇਹ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡਾ ਧਿਆਨ ਜਦੋਂ ਇਤਿਹਾਸ ਦੀ ਗੱਲ ਹੁੰਦੀ ਹੈ, ਜੋ ਕੁਝ ਸਾਡਾ 2 ਘੱਲੂਘਾਰਿਆਂ 'ਚੋਂ 18ਵੀਂ ਸਦੀ ਦੇ 47 ਦੇ ਦੌਰ 'ਚੋਂ ਬਚਿਆ ਉਹ ਜੂਨ 84 'ਚ ਲੁੱਟ ਕੇ ਲੈ ਗਏ ਨੇ, ਔਰ ਜੋ ਕੁਝ ਬਾਕੀ ਹੈ ਉਸ ਦੀ ਕੋਈ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਹੈ ਤੇ ਅਸੀਂ ਰਿਐਕਟ ਕਰਨ ਦੇ ਉੱਤੇ ਹੀ ਹੈ। ਔਰ ਇਹ ਕਿਉਂਕਿ ਕੱਲ ਵੀ ਇਹ ਵਿਚਾਰ ਹੋ ਰਹੀ ਸੀ ਕਿ ਸਾਨੂੰ ਕਰਨਾ ਕੀ ਬਣਦਾ।
ਜਦੋਂ ਤੱਕ ਅਸੀਂ ਪਹਿਲਾਂ ਇਸ ਗੱਲ ਨੂੰ ਮੰਨ ਕੇ ਨਹੀਂ ਤੁਰਾਂਗੇ ਕਿ ਸਾਡੀ ਸਮੱਸਿਆ ਕੀ ਹੈ। ਗੁਲਾਮੀ ਤੋਂ ਵੱਡਾ ਹੋਰ ਕੋਈ ਰੋਗ ਨਹੀਂ ਹੁੰਦਾ। ਔਰ ਇਹ ਗੱਲ ਵੀ ਇਹਨਾਂ ਦੇ ਹੀ ਸਵਾਮੀ ਗੋਸਵਾਮੀ ਤੁਲਸੀਦਾਸ ਨੇ ਰਾਮਚਰਿਤਮਾਨਸ, ਜਿਹਨੂੰ ਤੁਲਸੀ ਰਾਮਾਇਣ ਕਹਿੰਦੇ ਨੇ, ਉਹਦੇ 'ਚ ਉਹ ਵੀ ਕਹਿ ਗਿਆ, ਪਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਪਰ ਅਧੀਨ ਹੁੰਦਾ, ਜਿਹਨੂੰ ਬਾਬਾ ਫਰੀਦ ਨੇ ਯਾਦ ਕਰਵਾਇਆ, ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਇਹ ਪਰ ਅਧੀਨ ਹੈ। ਜਦੋਂ ਤੁਹਾਡੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ, ਤੁਸੀਂ ਕਿਸੇ ਦੇ ਵੱਸ ਪੈ ਜਾਂਦੇ ਹੋ, ਤੁਹਾਡਾ ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ। ਇਹੀ ਸ਼ਬਦ, ਇਹਨੂੰ ਸਬਜੂਗੇਸ਼ਨ ਕਹੋ, ਓਪਰੈਸ਼ਨ ਕਹੋ, ਗੁਲਾਮੀ ਕਹੋ, ਕੋਈ ਹੋਰ ਸ਼ਬਦ ਕੱਢ ਲਓ, ਇਹ ਬੜੀ ਸਿੰਪਲ ਜਿਹੀ ਗੱਲ ਹੈ। ਫਿਰ ਤੁਸੀਂ ਬਲਹੀਨ ਹੋ ਜਾਂਦੇ ਹੋ, ਤੁਹਾਡੇ ਬੰਧਨ ਪੈ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਡਿਫਾਈਨ ਕੀਤਾ, ਔਰ ਇਸ ਦਾ ਫਿਰ ਸੋਲਿਊਸ਼ਨ ਵੀ ਬਲ ਹੋਆ, ਬੰਧਨ ਛੁੱਟੇ ਦੇ ਨਾਲ ਹੀ ਜੁੜਿਆ ਹੁੰਦਾ। ਜੇ ਇਸ ਗੱਲ ਨੂੰ ਐਕਨੋਲਜ ਨਹੀਂ ਕਰਾਂਗੇ, ਵਿਚਾਰ ਅੱਡ ਅੱਡ ਹੋ ਸਕਦੇ ਨੇ। ਮੈਂ ਸਮਝਦਾ ਜਿਵੇਂ ਇੱਕ ਪ੍ਰੋਫੈਸਰ ਸਾਹਿਬ ਪਿਛਲੇ ਦਿਨਾਂ 'ਚ ਸੈਮੀਨਾਰ ਸੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਏਕਤਾ, ਮੁਕੰਮਲ ਏਕਤਾ ਤਾਂ ਕਬਰਸਤਾਨ 'ਚ ਹੁੰਦੀ ਹੈ, ਕਿਉਂਕਿ ਕਬਰਾਂ ਤਾਂ ਉਹਦੇ ਮੁਰਦੇ ਤਾਂ ਲੜਦੇ ਹੀ ਨਹੀਂ ਹੈ ਉੱਠ ਕੇ। ਬਾਕੀ ਜਿਉਂਦੀਆਂ ਜਾਗਦੀਆਂ ਕੌਮਾਂ 'ਚ ਮਤਭੇਦ ਵੀ ਹੁੰਦੇ ਨੇ, ਡਿਫਰੈਂਸਿਸ ਵੀ ਹੁੰਦੇ ਨੇ, ਅਪਰੋਚ ਵੀ ਡਿਫਰੈਂਟ ਹੁੰਦੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੇ ਤਲਵਾਰ ਚੁੱਕਣੀ ਹੁੰਦੀ ਹੈ। ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਮਾਡਲ ਹੈ। ਭਾਈ ਕਨਈਆ ਜੀ ਪਾਣੀ ਦੀ ਮਸ਼ਕ ਲੈ ਕੇ ਸੱਜਣ ਤੇ ਦੁਸ਼ਮਣ ਦੋਨਾਂ ਨੂੰ ਸਰਵ ਕਰ ਰਹੇ ਨੇ। ਉਹ ਵੀ ਗੁਰੂ ਕਲਗੀਧਰ ਨੂੰ ਪਿਆਰੇ ਨੇ। ਉਹਨਾਂ ਨੂੰ ਮਲਮ ਦੀ ਡੱਬੀ ਦੇ ਕੇ ਗੁਰੂ ਕਲਗੀਧਰ ਕਹਿੰਦੇ ਨੇ ਕਿ ਭਾਈ ਸਾਹਿਬ, ਜਿੱਥੇ ਤੁਸੀਂ ਪਾਣੀ ਪਿਆਉਂਦੇ ਹੋ ਉੱਥੇ ਜ਼ਖਮਾਂ ਤੇ ਮਲਮ ਵੀ ਲਾਇਆ ਕਰੋ। ਭਾਈ ਨੰਦ ਲਾਲ ਦੀ ਕਲਮ ਚੱਲਦੀ ਹੈ, ਉਹ ਜੰਗ 'ਚ ਜੂਝਣ ਦੀ ਆਪਣੀ ਜਿਹੜੀ ਹੈ ਉਹ ਦਿਖਾਉਂਦੇ ਨੇ, ਚਾਹਨਾ ਕਰਦੇ ਨੇ, ਤੇ ਗੁਰੂ ਸਾਹਿਬ ਉਹਨਾਂ ਨੂੰ ਇੱਕ ਹੋਰ ਪੈਨ ਦੇ ਕੇ, ਕਲਮ ਦੇ ਕੇ ਕਹਿੰਦੇ ਨੇ, ਨਹੀਂ ਭਾਈ ਸਾਹਿਬ, ਤੁਸੀਂ ਕਲਮ ਚਲਾਓ, ਤੁਹਾਡੀ ਪਿਆਰ ਨਾਲ ਭਿੱਜੀ ਇਹ ਕਲਮ ਹੀ ਸਾਡੇ ਦਰ ਤੇ ਕਬੂਲ ਹੈ। ਮੈਂ ਸਮਝਦਾ ਵੀ ਅੱਜ ਅਸੀਂ 30 ਮਿਲੀਅਨ ਸਿੱਖ ਕੌਮ ਜਿਹੜੀ ਚੈਲੰਜਸ ਦੇ ਬਾਵਜੂਦ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ, ਔਰ ਇਹ ਗੱਲ ਛੋਟੀ ਨਹੀਂ ਹੈ। ਬਹੁਤ ਵਾਰ ਜਿਵੇਂ ਮੈਂ ਕਿਹਾ ਵੀ ਅਸੀਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਇਹ ਗੱਲ ਕਿਤੇ ਛੋਟੀ ਹੈ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਕਿ ਇਹਨਾਂ 3 ਸਦੀਆਂ 'ਚ ਪਾਵਰਫੁਲ ਰਜੀਮ, ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ਾਂ ਨੇ ਮਰਸਨਰੀ ਕਰੈਕਟਰ ਬਣਾਇਆ ਬੜੀ ਚਲਾਕੀ ਦੇ ਨਾਲ, ਤੇ ਅੱਜ ਦੇ ਹਾਕਮ 17 ਸਾਲਾਂ ਤੋਂ ਜ਼ਰਾਇਮ ਪੇਸ਼ਾ ਕੌਮ ਤੋਂ ਸਾਡਾ ਸਫ਼ਰ ਸ਼ੁਰੂ ਹੁੰਦਾ ਹੈ। 10 ਅਕਤੂਬਰ 1947 ਨੂੰ ਜ਼ਰਾਇਮ ਪੇਸ਼ਾ ਐਲਾਨਿਆ ਜਾਂਦਾ ਹੈ, ਔਰ ਉਹ 47 ਦਾ ਦੌਰ ਜਿਹਦੇ 'ਚ 40% ਸਿੱਖ ਬੇਘਰ ਹੁੰਦੇ ਨੇ, 4 ਤੋਂ 5 ਲੱਖ ਮਾਰੇ ਜਾਂਦੇ ਨੇ। ਕੋਈ ਪਰਿਵਾਰ ਦਾ ਐਸਾ ਨਹੀਂ ਹੈ ਲਹਿੰਦੇ ਪੰਜਾਬ 'ਚੋਂ ਆਇਆ ਜਿਹਦਾ ਨੁਕਸਾਨ ਪਰਿਵਾਰਕ ਜਾਂ ਮਾਲੀ ਤੌਰ ਤੇ ਨਾ ਹੋਇਆ ਹੋਵੇ। ਤੇ 10 ਅਕਤੂਬਰ 1947 ਨੂੰ ਪਹਿਲਾ ਸਰਕੂਲਰ ਹੋਮ ਮਿਨਿਸਟਰੀ ਵੱਲੋਂ, ਜਿਸ ਦੇ ਵਿੱਚ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਕ੍ਰਿਮੀਨਲ ਜ਼ਰਾਇਮ ਪੇਸ਼ਾ ਕਬੀਲਾ ਹੈ। ਅਸੀਂ ਤਾਂ ਸਟਰਗਲ ਕਰ ਰਹੇ ਹਾਂ ਕਿ ਭਾਈ ਸਾਡੀ ਹੋਂਦ ਆਰਟੀਕਲ 25(20) ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਉਂਦਾ ਹੈ। ਤੁਸੀਂ ਕੱਲਾ ਮੈਰਿਜ ਐਕਟ ਨਹੀਂ ਬਣਾਇਆ ਹੋਇਆ, ਹਿੰਦੂ ਸਕਸੈਸ਼ਨ ਐਕਟ ਹੈ, ਹਿੰਦੂ ਐਡੋਪਸ਼ਨ ਐਕਟ ਹੈ, ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ ਹੈ, ਜਿਹੜੇ 1955-56 'ਚ ਕਨਸਟੀਟਿਊਸ਼ਨ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਐਸਾ ਜਕੜਿਆ, ਜਿਹੜਾ ਕੰਮ 18ਵੀਂ ਸਦੀ 'ਚ ਸਾਰੀਆਂ ਹਕੂਮਤਾਂ, ਉਹ ਲਾਹੌਰ ਹੋਏ, ਉਹ ਦਿੱਲੀ ਹੋਏ, ਚਰਖੜੀਆਂ ਦੇ ਉੱਤੇ ਚੜ੍ਹਨਾ, ਸਿਰਾਂ ਦੇ ਮੁੱਲ ਪੈਣਾ, ਜਿਹੜਾ ਕੰਮ ਸਾਰੀ ਸਦੀ 'ਚੋਂ ਨਹੀਂ ਕਰ ਸਕੇ, ਇਹਨਾਂ ਨੇ ਵਿਦ ਦਾ ਸਟ੍ਰੋਕ ਆਫ ਦਾ ਪੈਨ ਕਰ ਦਿੱਤਾ। ਇਹ ਪੋਲੀਟੀਕਲ ਪਾਵਰ ਦਾ ਕਮਾਲ ਹੁੰਦੇ। ਔਰ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ, ਇਹ ਜਦੋਂ ਅਸੀਂ ਕੁਰਬਾਨੀ ਦੀ ਗੱਲ ਕਰਦੇ ਹਾਂ, ਇਸ ਗੱਲ ਵੱਲ ਥੋੜਾ ਜਿਹਾ ਧਿਆਨ ਰਹੇ। ਭਾਈ ਸਾਹਿਬ ਨੇ ਵੀ ਰੈਫਰ ਕੀਤਾ ਕਿ 1849 'ਚ 1849 'ਚ 1.5 ਲੱਖ ਮੁਰੱਬਾ ਮੀਲ ਦੇ ਰਕਬੇ ਦਾ ਪੰਜਾਬ ਸਰਕਾਰੇ ਖਾਲਸਾ ਜੀਓ, ਇਹ ਸਾਡੇ ਰਾਜ ਦਾ ਨਾਂ ਸੀ। ਮਹਾਰਾਜਾ ਰਣਜੀਤ ਸਿੰਘ ਤਖਤ ਤੇ ਨਹੀਂ ਬੈਠਾ, ਉਹਨੇ ਕੋਈ ਜਿਹੜਾ ਉਹ ਉੱਤੇ ਆਪਣਾ ਮੁਕਟ ਨਹੀਂ ਪਹਿਨਿਆ, ਕਿਉਂਕਿ ਉਹ ਸਰਕਾਰੇ ਖਾਲਸਾ ਜੀਓ ਸੀ। 1.5 ਲੱਖ ਮੁਰੱਬਾ ਮੀਲ ਦਰਾਏ ਖੈਬਰ ਤੋਂ ਤਿੱਬਤ ਤੱਕ, ਤੇ ਇਧਰੋਂ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਤੱਕ। ਔਰ ਉਸ ਸਰਕਾਰੇ ਖਾਲਸਾ ਜੀਓ ਦੇ ਵਿੱਚ ਵੀ ਰਾਇਲ ਸਟੈਂਪ ਉਹੀ ਸੀ ਜਿਹੜੀ ਪਹਿਲੀ ਸਿੱਖ ਰਾਜ ਦੀ ਸੀ, ਦੇਗੋ ਤੇਗੋ ਫਤਿਹੋ,
ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਜਦੋਂ ਅਸੀਂ ਰੋਲ ਮਾਡਲਸ ਦੀ ਗੱਲ ਕਰਦੇ, ਅੱਜ ਅਮਰੀਕਾ ਦੀਆਂ 50 ਸਟੇਟਾਂ ਚੋਂ, ਜੇ ਮੈਂ ਗਲਤ ਨਾ ਹੋਵਾਂ, 35 ਜਾਂ 36 ਸਟੇਟਾਂ ਦੇ ਵਿੱਚ ਡੈਥ ਸੈਂਟੈਂਸ ਹੈ। ਯੂਰਪੀਅਨ ਯੂਨੀਅਨ ਨੇ ਉਹਨੂੰ ਖਤਮ ਕਰ ਦਿੱਤਾ। ਹੁਣ ਯੂਰਪੀਅਨ ਹਿਸਟੋਰੀਅਨ ਦੇਖਦੇ ਨੇ ਕਿ ਉਹ ਰਾਜ ਜਿਹਦੇ 'ਚ ਉਹ ਏਰੀਆ ਵੀ ਹੈ ਜਿਨ੍ਹਾਂ ਦੇ ਕਬੀਲਿਆਂ ਨੇ, ਉਹ ਅਫਰੀਦੀ ਹੋਣ, ਯੂਸਫਜ਼ਾਈ ਹੋਣ, ਮਸੂਦ ਹੋਣ, ਪਿਛਲੇ 35-40 ਸਾਲ 'ਚ ਸੋਵੀਅਤ ਯੂਨੀਅਨ ਨੂੰ ਹਰਾ ਕੇ ਉੱਥੋਂ ਤੋਰਿਆ। ਅਮਰੀਕਾ ਨੈਟੋ ਦੀਆਂ ਫੋਰਸਿਸ ਡਿਫੀਟ ਹੋ ਕੇ ਉੱਥੋਂ ਕੱਢੀਆਂ ਨੇ। ਉਹਨਾਂ ਦੇ ਅੰਦਰ ਵੀ ਜਿਸ ਕਿਸਮ ਦਾ ਰਾਜ ਭਾਗ ਕਾਇਮ ਕੀਤਾ, ਸਿੱਖ ਰਾਜ ਦੇ ਵਿੱਚ ਸਜ਼ਾਏ ਮੌਤ ਨਹੀਂ ਸੀ, ਡੈਥ ਸੈਂਟੈਂਸ ਨਹੀਂ ਸੀ। ਰੈਵਨਿਊ ਦੇ ਮਾਮਲੇ 'ਚ ਇਹਨਾਂ ਦੀਆਂ ਅੱਖਾਂ ਝੁੰਦਿਆ ਦਿੰਦੀਆਂ ਨੇ ਕਿ ਇਸ ਕਦਰ ਇਹਦੇ ਬਾਵਜੂਦ 2 ਵਾਰ ਫੇਮੀਨ ਹੋਇਆ, ਅਕਾਲ ਪਿਆ ਕਸ਼ਮੀਰ ਦੇ ਵਿੱਚ, ਬੜੀ ਬੁਰੀ ਤਰ੍ਹਾਂ ਅਕਾਲ ਪਿਆ। ਲੋਕ ਭੁੱਖੇ ਨਹੀਂ ਮਰਨ ਦਿੱਤੇ। ਜਿਹੜੀ ਇਕੱਠਾ ਕੀਤਾ ਹੋਇਆ ਰੈਵਨਿਊ, ਦਰਵਾਜ਼ੇ ਖੋਲ ਦਿੱਤੇ ਰਣਜੀਤ ਸਿੰਘ ਨੇ ਕਿ ਭਾਈ ਆਓ ਲੈ ਜਾਓ ਜਿਹਨੂੰ ਅਨਾਜ ਜਿੰਨਾ ਲੋੜੀਂਦਾ। ਆਪ ਸਿਰ ਤੇ ਪੰਡ ਚੁੱਕ ਕੇ ਲੋੜਵੰਦ ਦੇ ਘਰ ਛੱਡਣ ਜਾਂਦੇ। ਹੋਰ ਸਾਡੇ ਕੋਲ ਕਿਹੜੇ ਰੋਲ ਮਾਡਲ ਚਾਹੀਦੇ ਨੇ? ਸਾਡਾ ਇੱਕ ਵੱਡਾ ਤਬਕਾ ਕਹੇਗਾ ਸਿੱਖ ਜੀ ਇਹ ਤਾਂ ਗੁਰਦੁਆਰੇ ਨਹੀਂ ਇਹਨਾਂ ਤੋਂ ਸਾਂਭੇ ਜਾਂਦੇ ਜੀ, ਇਹ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ ਜੀ। ਇਹ ਅਸੀਂ ਉਹ ਸਟੇਟਮੈਂਟਸ ਜਿਹੜੀਆਂ ਸਾਡੇ ਐਨੀਮੀ ਨੇ, ਦੁਸ਼ਮਣ ਨੇ ਦਿੱਤੀਆਂ, ਅਸੀਂ ਉਹਨਾਂ ਨੂੰ ਵੀ ਮੰਤਰ ਬਣਾ ਲਿਆ, ਆਪ ਹੀ ਅਸੀਂ ਉਹਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਸੁਧਾਰਾਂ ਦੀ ਲੋੜ ਹੈ। ਅਸੀਂ ਸਰਬੱਤ ਖਾਲਸਾ ਵਰਗੀ ਇੱਕ ਉਹ ਪਰੰਪਰਾ ਜਿਹਦੇ 'ਚ ਕਿ ਕੰਸੈਂਸਸ ਦੇ ਨਾਲ ਫੈਸਲੇ ਹੁੰਦੇ ਸਨ, ਇਹ ਇੱਕ ਗਲਤੀ ਹੋਈ ਕਿ ਅਕਾਲ ਤਖਤ ਤੋਂ ਪਾਵਰ ਪੈਲੇਸ 'ਚ ਗਈ, ਪੈਲੇਸ ਇੰਟਰੀਗ ਹੋਈ ਤੇ 1849 ਤੱਕ ਪਹੁੰਚਦਿਆਂ ਜੋ ਵਾਪਰਿਆ, ਸ਼ਾਹ ਮੁਹੰਮਦ ਨੇ ਇੱਕ ਲਾਈਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹੁਣ ਪੋਸਟ 1849 ਇੱਕ ਕਨਫਿਊਜ਼ਨ ਦਾ ਪੀਰੀਅਡ ਹੈ। ਸਿੱਖਾਂ ਦਾ ਪ੍ਰਾਈਡ ਇਹ ਹਰਟ ਹੋਇਆ ਕਿ ਅੱਛਾ ਸਾਨੂੰ ਇਹਨਾਂ ਨੇ ਹਰਾ ਦਿੱਤਾ, ਸਾਡਾ ਰਾਜ ਖੋਹ ਲਿਆ। ਤੇ ਉਸ ਵੈਕਿਊਮ ਦੇ ਵਿੱਚ ਅੱਜ ਵੀ ਜੇ ਪੰਜਾਬ ਦੇ ਵੈਕਿਊਮ 'ਚ ਕੋਈ ਸੌਦਾ ਸਾਧ ਵਾੜ ਦਿੱਤਾ ਏਜੰਸੀਆਂ ਨੇ, ਕੋਈ ਆਸ਼ੂਤੋਸ਼ ਆ ਗਿਆ, ਕੋਈ ਹੋਰ ਆ ਗਿਆ, ਇਹ ਉਸ ਵੈਕਿਊਮ ਦੇ ਵਿੱਚ ਹਕੂਮਤਾਂ, ਏਜੰਸੀਆਂ ਤੇ ਕਈ ਵਾਰ ਲੋੜ ਆਪਣੇ ਆਪ ਦੇ ਵਿੱਚ ਹੀ ਇਹ ਹੁੰਦਾ। ਇਹੀ ਹਾਲ ਉਸ ਪੀਰੀਅਡ 'ਚ ਹੋਇਆ। ਇਧਰੋਂ ਈਸਾਈ ਮਿਸ਼ਨਰੀ ਆਏ, ਦਰਬਾਰ ਸਾਹਿਬ ਦੇ ਬਾਹਰ ਬੁੰਗਾ ਉਹਨਾਂ ਨੇ ਕਾਇਮ ਕੀਤਾ। ਕਦੇ ਘੰਟਾ ਘਰ ਦਾ ਸਟਰਕਚਰ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕ੍ਰਿਸਚੀਅਨ ਆਰਕੀਟੈਕਟ ਇਹ ਕਿਉਂ ਹੈ। ਉਹ ਤਾਂ ਦਰਬਾਰ ਸਾਹਿਬ ਜਿਹੜਾ ਉਹਨਾਂ ਨੇ ਵੇਚਣ ਤੱਕ ਲਾਉਣ ਦੀ ਗੱਲ ਹੋ ਗਈ ਸੀ, ਇੱਕ ਵੱਖਰਾ ਚੈਪਟਰ ਹੈ। ਇਧਰੋਂ ਜਿਹੜੇ ਨੇ ਈਸਾਈ ਆਏ, ਉਧਰੋਂ ਸਨਾਤਨ ਧਰਮੀ ਆ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਮੂਰਤੀਆਂ ਰੱਖ ਦਿੱਤੀਆਂ। ਸਤਨਾਰਾਇਣ ਦੀ ਕਥਾ ਸ਼ੁਰੂ ਹੋ ਗਈ, ਦੂਜੀ ਹੋ ਗਈ। ਉਧਰੋਂ ਗੁਜਰਾਤ 'ਚ ਜੰਮਿਆ ਦਿਆਨੰਦ, ਜਿਹਨੂੰ ਕੋਈ ਕਲਾਇੰਟ ਨਹੀਂ ਮਿਲਿਆ ਗੁਜਰਾਤ ਦੇ ਵਿੱਚ। ਅੱਜ ਵੀ ਦੇਖ ਲਓ ਕਿੰਨੇ ਕਾਰੀਆ ਸਮਾਜੀ ਗੁਜਰਾਤ 'ਚ ਨੇ। ਉਹ ਆ ਕੇ ਪੰਜਾਬ ਦੇ ਲਹਿੰਦੇ ਪੰਜਾਬ 'ਚ ਉਹਦੀਆਂ ਜੜ੍ਹਾਂ ਲੱਗੀਆਂ। ਆਰੀਆ ਸਮਾਜ ਕੁਝ ਗੱਲਾਂ ਚੰਗੀਆਂ ਸਨ, ਮੂਰਤੀ ਪੂਜਾ 'ਚ ਯਕੀਨ ਨਹੀਂ ਸੀ ਰੱਖਦੇ, ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਸੀ, ਵਿਮਨ ਐਜੂਕੇਸ਼ਨ ਦੀ ਗੱਲ ਕਰਦੇ ਸੀ। ਤੇ ਜਿਹੜੇ ਗਵਾਚੇ ਹੋਏ ਸਿੱਖ ਸੀ ਉਹਨਾਂ ਨੂੰ ਲੱਗਾ ਕਿ ਵੀ, ਔਰ ਵਿੱਚੋਂ ਵਿੱਚ ਅੰਗਰੇਜ਼ਾਂ ਦੇ ਵੀ ਖਿਲਾਫ ਸੀ, ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹ ਸਾਡੀ ਹੋਪ ਹੈ। ਉਦੋਂ ਈਵਨ ਭਾਈ ਦਿੱਤ ਸਿੰਘ ਵਰਗੀ ਸ਼ਖਸੀਅਤ, ਜਿਨ੍ਹਾਂ ਨੇ ਬਾਅਦ ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਉਹਨਾਂ ਨੇ ਸਿੰਘ ਸਭਾ ਮੂਵਮੈਂਟ ਚਲਾ ਕੇ ਸਿੱਖੀ ਨੂੰ ਸਾਂਭਿਆ। ਭਾਈ ਦਿੱਤ ਸਿੰਘ ਆਰੀਆ ਸਮਾਜੀ ਹੋ ਜਾਂਦੇ ਨੇ। ਉਸ ਦੌਰ ਦੇ ਵਿੱਚ ਉਹਨਾਂ ਦਾ ਦਾਦਾ ਭਗਤ ਸਿੰਘ ਦਾ, ਅਰਜਨ ਸਿੰਘ, ਜਾਂ ਬਾਅਦ ਦੇ ਵਿੱਚ ਥੋੜਾ ਬਹੁਤ ਪ੍ਰਭਾਵ ਟੱਬਰਾਂ 'ਚ ਰਿਹਾ ਹੋਏਗਾ। ਬਟ ਬੇਸਿਕਲੀ ਇਹ ਸਿੱਖ ਵਿਰਸਾ ਸੀ, ਸਿੱਖ ਵਿਰਸਾ ਹੈ। ਸਰ ਮਨੋਹਰ ਸਿੰਘ ਮਾਰਕੋਸ ਬਹੁਤ ਵੱਡੇ ਸਕਾਲਰ ਹੋਏ ਨੇ, ਲਗਭਗ 50 ਸਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤੇ ਕੰਮ ਕੀਤਾ। ਨਿਊਯਾਰਕ 'ਚ ਰਹਿੰਦੇ ਸਨ, ਅਕਸਰ ਵਾਸ਼ਿੰਗਟਨ ਤੋਂ ਨਿਊਯਾਰਕ ਆਉਂਦਿਆਂ ਉਹਨਾਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਦਾ ਸੀ। ਉਹਨਾਂ ਦੇ ਕੋਲ ਕੁਝ ਓਰੀਜਨਲ, ਕਿਉਂਕਿ ਉਹ ਬੜੇ ਖੋਜੀ ਸੀ, ਉਹਨਾਂ ਨੇ ਉਹ ਚਿੱਠੀਆਂ ਜਿਹੜੀਆਂ ਭਗਤ ਸਿੰਘ ਨੇ ਜੇਲ੍ਹ 'ਚੋਂ ਆਪਣੀ ਮਾਂ ਦੇ ਨਾਂ ਲਿਖੀਆਂ, ਇੱਕੋ ਓਂਕਾਰ ਉੱਤੇ ਲਿਖਿਆ ਹੋਇਆ, ਉਹਦੇ ਨਾਲ ਸ਼ੁਰੂਆਤ ਹੁੰਦੀ ਤੇ ਸਤਿ ਸ੍ਰੀ ਅਕਾਲ ਦੇ ਨਾਲ ਉਹ ਚਿੱਠੀ ਖਤਮ ਹੁੰਦੀ। ਔਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਮੈਂ ਸਮਝਦਾ ਵੀ ਜਦੋਂ ਅਸੀਂ ਸੱਤਵਾਦੀ ਸ਼ਖਸੀਅਤਾਂ ਦੀ ਗੱਲ ਕਰਦੇ, ਔਰ ਜੇ ਉਸ ਧਰਤੀ ਤੇ ਉਸ ਕਿਸਮ ਦਾ ਜਿਨ੍ਹਾਂ ਨੇ ਜੇ ਜੂਝੇ ਨੇ ਤੇ ਸਾਰੀ ਗਦਰ ਮੂਵਮੈਂਟ, ਇਹ ਵੱਖਰੀ ਗੱਲ ਹੈ ਕਿ ਆ ਜੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਾਲਾ ਵੀ ਖੱਬੇ ਪੱਖੀਆਂ ਦੇ ਕਾਬੂ 'ਚ ਹੈ, ਦੂਜਿਆਂ 'ਚ ਹੈ। ਭਾਈ ਸਾਹਿਬ ਦੀ ਸ਼ਖਸੀਅਤ ਜਾਂ ਉਹਨਾਂ ਦੀ ਸੈਕਰੀਫਾਈਸ ਨੂੰ ਬਹੁਤ ਘਟਾ ਕੇ ਦੱਸਿਆ ਜਾਂਦਾ।
ਉਹ ਇਨਸਪੀਰੇਸ਼ਨ ਨੇ ਕਰਤਾਰ ਸਿੰਘ ਸਰਾਭਾ ਦੀ। ਮਾਲਵਾ ਖਾਲਸਾ ਸਕੂਲ ਲੁਧਿਆਣਾ ਜਿੱਥੋਂ ਦਾ ਇਹ ਵਿਦਿਆਰਥੀ ਹੈ, ਔਰ ਉਹੀ ਸਰਾਭੇ ਦੀ ਮੇਨ ਇਨਸਪੀਰੇਸ਼ਨ ਵੀ ਨੇ। ਉਹ ਖੁਦ ਵੀ ਹਿੱਸਾ ਨੇ ਜਥੇ ਸਮੇਤ। ਉਹ ਲੁਧਿਆਣੇ ਤੋਂ ਫਿਰੋਜ਼ਪੁਰ ਛਾਉਣੀ ਜਿਹਦੇ ਤੇ ਉਹਨਾਂ ਨੇ ਕੰਟਰੋਲ ਕਰਨਾ, ਸਾਰੇ ਵਾਕਿਫ ਨੇ। ਕਿਰਪਾਲ ਸਿੰਘ ਨਾਂ ਦਾ ਬੰਦਾ ਹੈ, ਕਿਵੇਂ ਵਿੱਚ ਇੱਕ ਇੰਟੈਲੀਜੈਂਸ ਦਾ ਇੱਥੋਂ ਹੀ ਵੜ ਜਾਂਦਾ ਹੈ, ਸਟਾਕਟਨ ਤੋਂ ਜਾਣ ਲੱਗਿਆ ਹੀ ਉਹ ਸਾਰੀ ਗੱਲ ਫੇਲ ਹੋ ਜਾਂਦੀ ਹੈ। ਜੇਲ੍ਹ ਚਿੱਠੀਆਂ ਲਗਭਗ 14 ਸਾਲ ਲਾਹੌਰ ਕੰਸਪੀਰੇਸੀ ਕੇਸ ਚੱਲਦੇ, ਉਹ ਵੱਖ-ਵੱਖ ਥਾਵਾਂ ਤੇ ਹਜ਼ਾਰੀ ਬਾਗ ਹੋਏ, ਦੂਸਰੀਆਂ ਜੇਲ੍ਹਾਂ ਦੇ ਵਿੱਚ ਭਾਰੀ ਕਸ਼ਟਾਂ ਦੇ ਬਾਵਜੂਦ ਸਿੱਖੀ ਸਿਦਕ ਕਾਇਮ ਰੱਖਦੇ ਨੇ। ਉਹਨਾਂ ਨੇ ਆਪਣੀ ਜੇਲ੍ਹ ਚਿੱਠੀਆਂ 'ਚ ਜਿਹੜਾ ਲਾਸਟ ਵਾਕਿਆ, ਕਿਉਂਕਿ ਉਹਨਾਂ ਦੀ ਰਿਹਾਈ ਤੋਂ ਪਹਿਲਾਂ ਉਹ ਲਾਹੌਰ ਸੈਂਟਰਲ ਜੇਲ੍ਹ 'ਚ ਆ ਜਾਂਦੇ ਨੇ। ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਨ੍ਹਾਂ ਦੀ ਯੂਨੀਕ ਸ਼ਖਸੀਅਤ ਹੈ। ਮੈਂ ਸਮਝਦਾ ਬੇਸ਼ੱਕ ਸਰਦਾਰ ਕਪੂਰ ਸਿੰਘ ਜਦੋਂ ਸਾਚੀ ਸਾਖੀ 'ਚ ਉਹਨਾਂ ਦਾ ਜ਼ਿਕਰ ਕਰਦੇ ਨੇ, ਖੱਬੇ ਪੱਖੀਆਂ ਨੇ ਇਹਨੂੰ ਵੀ ਇੱਕ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਭਗਤ ਸਿੰਘ ਦੀ ਬਹਾਦਰੀ ਨੂੰ ਵੀ ਸਰਾਹਿਆ, ਲੇਕਿਨ ਇੱਕ ਧਾਰਮਿਕ ਸਕਾਲਰ ਹੋਣ ਦੇ ਨਾਤੇ ਉਹ ਬੜਾ ਕਲੀਅਰਲੀ ਡਿਫਾਈਨ ਕਰਨਾ ਚਾਹੁੰਦੇ ਸਨ ਕਿ ਇਸ ਸ਼ਹੀਦ ਦਾ ਮਤਲਬ ਹੁੰਦਾ ਹੈ ਗਵਾਹੀ ਦੇਣਾ, ਸ਼ਹਾਦਤ। ਤੇ ਇਹ ਸਿਰਫ ਦੇ ਸਿਰਫ ਉਸ ਕੌਨਟੈਕਸਟ 'ਚ ਹੈ ਕਿ ਜਿਹੜੀ ਰੂਹ ਕੁਰਬਾਨ ਹੁੰਦੀ ਹੈ, ਚਲੇ ਜਾਂਦੀ ਹੈ, ਉਹ ਰੱਬ ਦੀ ਅਦਾਲਤ ਦੇ ਵਿੱਚ ਰੱਬ ਦੀ ਹੋਂਦ ਦੇ ਨਾਲ ਰਲ ਕੇ ਇਸ ਗੱਲ ਦੀ ਗਵਾਹੀ ਹੁੰਦੀ ਹੈ ਕਿ ਧਰਤੀ ਦੇ ਜਿਸ ਖਿੱਤੇ ਤੋਂ ਇਹ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟ ਚੁੱਕਾ ਕਿ ਉਸ ਨੂੰ ਬਦਲਣ ਦੇ ਲਈ ਇਹ ਗਵਾਹੀ ਹੈ ਨਿਰੰਕਾਰ ਦੇ ਦਰਬਾਰ। ਇਸਲਾਮ 'ਚੋਂ ਕਨਸੈਪਟ ਆਇਆ, ਔਰ ਇਹ ਜਦੋਂ ਅਸੀਂ ਈਵਨ ਇਸ ਗੱਲ ਦਾ ਦੇਖਦੇ ਹਾਂ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹਾਂ, ਜਾਂ ਜਿਹੜੇ ਸਿੰਘ ਸ਼ਹੀਦ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ 3 ਸਾਥੀ ਸਿੰਘ ਜਦੋਂ ਅਕਾਲ ਤਖਤ ਨੂੰ ਡਿਫੈਂਡ ਕਰਨ ਲਈ ਅਬਦਾਲੀ ਦੀਆਂ ਫੌਜਾਂ ਨਾਲ ਜੂਝਦੇ ਨੇ, ਤੇ ਉਹਦੇ 'ਚ ਇੱਕ ਲਾਈਨ ਆਉਂਦੀ ਹੈ ਕਿ ਉਹ ਮਤਾ ਕਰਦੇ ਨੇ ਕਿ ਵੀ ਅਸੀਂ ਸ਼ਹੀਦੀ ਪਾਈਏ, ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਅਸੀਂ ਜਦੋਂ ਸਿਰ ਦਿਆਂਗੇ ਅਕਾਲ ਪੁਰਖ ਦੀ ਉਸ ਹਜ਼ੂਰੀ ਦੇ ਵਿੱਚ ਇਹ ਝੂਠੇ ਸਾਬਤ ਹੋਣਗੇ, ਅਸੀਂ ਸੱਚ ਦੇ ਗਵਾਹ ਹੋਵਾਂਗੇ, ਤੇ ਫਿਰ ਖਾਲਸੇ ਦੇ ਰਾਜ ਦੀ ਚਰਚਾ ਹੋਏਗੀ। ਜਿਹੜਾ ਖਾਲਸਾ ਪਾਤਸ਼ਾਹੀ ਦਾਵਾ ਰੱਖਦਾ, ਸੋਵਰਨਿਟੀ, ਪਾਤਸ਼ਾਹ ਦਾ ਮਤਲਬ ਕਿਸੇ ਦਾ ਹੱਕ ਖੋਣਾ ਨਹੀਂ ਹੈ। ਔਰ ਇਸ ਪਾਤਸ਼ਾਹ ਨੂੰ ਡਿਫਾਈਨ ਕੀਤਾ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਹੁਣ ਦੱਖਣ ਜੇ ਸ਼ਾਹ ਮੁਹੰਮਦ ਕਹਿੰਦਾ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਅੱਜ ਦਿੱਲੀ ਤੇ ਕਿਹਨਾਂ ਦਾ ਰਾਜ ਹੈ? ਪੂਰਬੀ ਕੌਣ ਸਨ? ਕਿਵੇਂ ਉਹਨਾਂ ਨੇ ਪਹਿਲਾਂ ਸਾਡਾ ਰਾਜ ਗਵਾਣ ਦੇ ਵਿੱਚ ਉਹ ਤੇਜ ਸਿੰਘ ਹੋਏ, ਲਾਲ ਸਿੰਘ ਹੋਏ, ਡੋਗਰਿਆਂ ਦੀ ਧਾੜ ਹੋਏ ਨਾ ਭਰਾਵਾਂ ਦੀ, ਉਹਨਾਂ ਨੇ ਕੀ ਕੀਤਾ? ਔਰ ਇਸ ਸਭ ਦੇ ਬਾਵਜੂਦ ਸਿੱਖਾਂ ਨੇ ਜਦੋਂ ਸਾਡੇ ਹੱਥ ਪੋਲੀਟੀਕਲ ਪਾਵਰ ਰਹੀ, ਰਣਜੀਤ ਸਿੰਘ ਦੇ ਵੇਲੇ ਵੀ ਔਰ ਆਜ਼ਾਦੀ ਦੀ ਸਟਰਗਲ ਵੇਲੇ ਵੀ, ਇਹ ਨਹੀਂ ਹੈ ਕਿ ਇਹਨਾਂ ਦੇ ਰੋਲ ਦਾ ਪਤਾ ਨਹੀਂ ਸੀ। ਉਹ ਤਾਂ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਤੇ ਉਸ ਡੇਰਾ ਬਾਬਾ ਨਾਨਕ ਦੇ ਪਰਲੇ ਪਾਰ ਬੈਠਾ ਇੱਕ ਪੰਜਾਬੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ, ਉਸ ਨਜ਼ਮ ਨੂੰ ਜਿਹੜੀ ਕਿ ਅੱਜ ਕਲਾਸਿਕ ਹੈ ਇਸ ਦੌਰ ਦੀ, ਜਦੋਂ ਉਹ ਇਹ ਕਹਿੰਦੇ ਨੇ ਕਿ ਹਾਂ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਤੇ ਫਿਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਇਹ 5 ਸਦੀਆਂ ਦਾ ਵੈਰ ਤਾਂ ਸ਼ੁਰੂ ਉਦੋਂ ਹੀ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਟਕਰਾ ਆਈਡੀਆਜ਼ ਦਾ ਹੁੰਦਾ। ਔਰ ਜਿਹੜੀ ਸਿੱਖੀ ਦੀ ਵਿਚਾਰਧਾਰਾ ਹੈ, ਇਸ ਗੱਲ ਦਾ ਧਿਆਨ ਰਹੇ, ਔਰ ਮੈਂ ਐਮਫੇਸਾਈਜ਼ ਕਰਕੇ ਕਹਿਣਾ ਚਾਹੁੰਦਾ, ਅਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ, ਨਾ ਹੀ 18ਵੀਂ ਸਦੀ 'ਚ ਸਾਡੀ ਲੜਾਈ ਇਸਲਾਮ ਦੇ ਖਿਲਾਫ। ਅਸੀਂ ਸਟੇਟ ਦੇ ਖਿਲਾਫ ਜਿਹੜੀ ਧਰਮ ਨੂੰ ਢਾਲ ਬਣਾ ਕੇ ਆਮ ਲੋਕਾਂ ਦੇ ਹੱਕ, ਸਿੱਖੀ ਵੈਲਿਊਜ਼ ਨੂੰ ਕਮਜ਼ੋਰ ਕਰਨ ਦੇ ਆਰ ਵਿੱਚ ਸੀ। ਔਰ ਅੱਜ ਵੀ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਉਹ ਕਿਵੇਂ ਹਿੰਦੂਤਵਾਦ ਦੀ ਵਿਚਾਰਧਾਰਾ 200 ਮਿਲੀਅਨ ਮੁਸਲਮਾਨਾਂ ਤੇ, 150 ਮਿਲੀਅਨ ਦਲਿਤਾਂ ਤੇ, 30 ਮਿਲੀਅਨ ਈਸਾਈਆਂ ਤੇ, ਕਿੰਨੇ 100 ਮਿਲੀਅਨ ਦੇ ਲਗਭਗ ਟਰਾਈਬਲਸ ਦੇ ਉੱਤੇ, ਔਰ 30 ਮਿਲੀਅਨ ਸਿੱਖਾਂ ਦੇ ਉੱਤੇ ਥੋਪਣਾ ਚਾਹੁੰਦੇ ਨੇ। ਅਸੀਂ ਇਸ ਲੜਾਈ ਨੂੰ ਕੋਈ ਧਰਮ ਦੇ ਖਿਲਾਫ ਕਿਸੇ, ਉਹਨਾਂ ਦਾ ਆਪਣਾ ਹੱਕ ਹੈ, ਉਹ ਜਮਨਾ ਪਾਰ ਜਾ ਕੇ ਆਪਣੇ ਜੋ ਮਰਜ਼ੀ ਮੰਨਣ। ਅਸੀਂ ਇਹ ਸਮਝਦੇ ਹਾਂ ਕਿ ਉਸ ਧਰਤੀ ਦੇ ਉੱਤੇ ਔਰ ਜਿਸ ਗੱਲ ਦੇ ਲਈ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ, ਸ਼ਹੀਦ ਦਾ
ਕਾਨਸੈਪਟ ਇਹ ਵੀ ਨਹੀਂ ਹੈ ਕਿ ਅਸੀਂ ਮਰਦੇ ਆਏ हैं, ਮਰ ਰਹੇ हैं, ਮਰਦੇ ਰਹਾਂਗੇ। ਇਹ ਕੋਈ ਕਾਨਸੈਪਟ ਨਹੀਂ ਹੈ। ਉਹਦਾ ਇੱਕ ਇਹ ਵੱਖਰੀ ਗੱਲ ਹੈ ਕਿ ਨੈਸ਼ਨਲਿਜ਼ਮ ਦੀ ਗੱਲ, ਔਰ ਇਸ ਦੇ ਲਈ ਸਿੱਖ ਸਕਾਲਰਸ ਦੀ ਅੱਜ ਇੱਕ ਬੜੀ ਚੰਗੀ ਨਿਖਰਵੀਂ ਸੋਚ ਸਾਹਮਣੇ ਆ ਰਹੀ ਹੈ ਕਿ ਕਿਵੇਂ 19ਵੀਂ ਸਦੀ ਜਦੋਂ ਸਾਡਾ ਰਾਜ ਜਾਂਦਾ ਹੈ, ਉਧਰੋਂ ਆਰੀਆ ਸਮਾਜੀ ਵੀ ਆ ਜਾਂਦੇ ਨੇ, ਦੂਜਾ ਪੰਜਾਬ ਦਾ ਇੱਕ ਤਬਕਾ ਉਹਨਾਂ ਦੇ ਪ੍ਰਭਾਵ 'ਚ ਪੈਂਦਾ, ਤੇ ਬੰਗਾਲ ਦੇ ਵਿੱਚ ਚਟੋਪਾਧਿਆਏ ਨਿਕਲਦਾ, ਆਨੰਦ ਮੱਠ ਨਾਂ ਦਾ ਉਹ ਨਾਵਲ ਲਿਖਦਾ। ਪਹਿਲੀ ਵਾਰ ਭਾਰਤ ਦੀ ਜੀਓਗ੍ਰਾਫੀਕਲ ਐਂਟੀਟੀ ਨੂੰ ਦੁਰਗਾ ਮਾਂ, ਸ਼ਕਤੀ ਮਾਂ, ਉਹ ਸਾਰੇ ਮਦਰ ਦੇ ਨਾਲ ਜੋੜ ਕੇ ਉਸ ਜੀਓਗ੍ਰਾਫੀਕਲ ਪਾਰਟ ਨੂੰ ਜਿਹੜਾ ਉਹ ਸਪਿਰਿਚੁਅਲਿਟੀ ਦੇ ਨਾਲ ਜਾਂ ਅਧਿਆਤਮ ਦੇ ਨਾਲ ਜੋੜਨ ਦੀ ਕੋਸ਼ਿਸ਼ ਹੁੰਦੀ ਹੈ, ਤੇ ਉਹੀ ਭਾਰਤ ਮਾਂ ਚਲਦੇ ਚਲਦੇ ਵੰਦੇ ਮਾਤਰਮ ਬਣ ਜਾਂਦੀ। ਜਿਹੜਾ ਵੰਦੇ ਮਾਤਰਮ ਹੈ ਉਸੇ ਆਨੰਦ ਮੱਠ ਦਾ ਇੱਕ ਗੀਤ ਸੀ ਜਿਹੜਾ ਟੈਗੋਰ ਨੇ ਆਪਣੇ ਢੰਗ ਦੇ ਨਾਲ ਲਿਖਿਆ। ਔਰ ਜਦੋਂ ਕਾਂਗਰਸ ਦੇ ਜਿਹੜੇ ਇਜਲਾਸ ਹੁੰਦੇ ਸਨ, ਉਹਦਾ ਮਤਲਬ ਹੀ ਹੈ ਕਿ ਹੇ ਮਾਂ ਮੈਂ ਤੇਰੀ ਵੰਦਨਾ ਕਰਦਾ। ਹੁਣ ਤੁਸੀਂ ਸਿੱਖੀ ਨਾਲ ਇਹਦੇ ਟਕਰਾਅ ਦੀ ਗੱਲ ਦੇਖੋ। ਸਰ ਕਪੂਰ ਸਿੰਘ ਕਹਿੰਦੇ ਨੇ ਵੀ ਪਹਿਲੀ ਗੱਲ ਅਸੀਂ ਤਾਂ ਪੜ੍ਹਦੇ ਹਾਂ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਨੂੰ ਪਿਆਰ ਹੁੰਦਾ ਮਿੱਟੀ ਦੇ ਨਾਲ, ਉਹ ਮਿੱਟੀ ਦੇ ਵਿੱਚ ਲੋਥ। ਸਾਡੇ ਲਈ ਸਿਧਾਂਤ ਹੈ, ਰਾਈਟੀਅਸਨੈਸ ਹੈ। ਜੇ ਅਸੀਂ ਅਮਰੀਕਾ 'ਚ ਬੈਠੇ ਹਾਂ, ਅਸੀਂ ਲਾਇਲ ਹੈ ਸਿਸਟਮ ਦੇ ਨਾਲ, ਪਰ ਜੇ ਕੋਈ ਗੱਲ ਗਲਤ ਹੋਏਗੀ ਅਸੀਂ ਇਹਦੇ ਖਿਲਾਫ ਵੀ ਖਲੋਵਾਂਗੇ। ਔਰ ਇਹ ਆਰਗੂਮੈਂਟ 47 ਤੋਂ ਦੀ ਐਗਜ਼ਾਮਪਲ ਤੋਂ ਵਧੀਆ ਕੋਈ ਨਹੀਂ ਹੈ। ਜੇ ਸਾਡਾ ਪਿਆਰ ਸਿਰਫ ਮਿੱਟੀ ਤੱਕ ਮਹਿਦੂਦ ਹੁੰਦਾ ਹੈ, ਸਿੱਖੀ ਸਿਧਾਂਤ ਸਾਨੂੰ ਪਿਆਰੇ ਨਾ ਹੁੰਦੇ, ਤੇ ਸਾਡੀ 40% ਆਬਾਦੀ ਉੱਥੋਂ ਉੱਠ ਕੇ ਕਿਉਂ ਆਂਦੀ? ਉਹ ਤਾਂ ਸਾਡੀ ਸਦੀਆਂ ਤੋਂ ਸਾਡੀ ਧਰਤੀ ਸੀ। ਸਾਡੇ 174 ਇਤਿਹਾਸਕ ਗੁਰਦੁਆਰੇ ਉੱਥੇ ਨੇ, ਗੁਰੂ ਨਾਨਕ ਸਾਹਿਬ ਦੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਉੱਥੇ ਨੇ। ਅਸੀਂ ਇਸ ਲਈ ਆਏ ਕਿ ਸਾਨੂੰ ਲੱਗਦਾ ਸੀ ਕਿ ਇਸ ਖਿੱਤੇ 'ਚ ਜਿਨ੍ਹਾਂ ਨੇ ਸਾਡੇ ਨਾਲ ਇਕਰਾਰ ਕੀਤੇ ਨੇ, ਜਿਵੇਂ ਨਹਿਰੂ ਦੇ ਫਲਾਵਰੀ ਵਰਡ ਨੇ ਕਿ brave Sikhs of Punjab will be given a province in the north so that they may also be able to enjoy the glow of freedom। ਇਹ ਫਲਾਵਰੀ ਵਰਡਸ ਦੇ ਮਾਰ ਨੇ ਚਾਣਕਿਆ ਦੇ ਪੁੱਤਰ। ਡਿਸਕਵਰੀ ਆਫ ਇੰਡੀਆ ਪੜ੍ਹੋ, ਇਹੋ ਜਿਹੇ ਫਲਾਵਰੀ ਵਰਡਸ ਨੇ। ਸਿੱਖਾਂ ਨੂੰ ਬੜਾ ਲੱਗਾ ਵੀ ਗਲੋ ਆਫ ਫਰੀडम, ਇੱਕ ਪ੍ਰੋਵਿੰਸ, ਇੱਕ ਸਾਰਾ। ਲੇਕਿਨ ਸਾਨੂੰ ਇਹ ਸੀ ਕਿ ਅਸੀਂ ਆਪਣੇ ਧਰਮ ਨੂੰ ਆਜ਼ਾਦਾਨਾ ਤੌਰ ਤੇ ਪ੍ਰੈਕਟਿਸ ਕਰ ਸਕੀਏ ਬਿਨਾਂ ਕਿਸੇ ਇੰਟਰਫੇਰੈਂਸ ਦੇ। ਜਦੋਂ ਅਸੀਂ ਰਾਜਯੋਗ ਜਿਨ ਮਾਣਿਓ ਦੀ ਗੱਲ ਕਰਦੇ ਹਾਂ, ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਭਗਤੀ ਸ਼ਕਤੀ ਦੀ ਗੱਲ ਕਰਦੇ ਹਾਂ, ਸੰਤ ਸਿਪਾਹੀ ਦੀ ਗੱਲ ਕਰਦੇ ਹਾਂ, ਤੇ ਇਸ ਦਾ ਆਈਡੀਓਲੋਜੀਕਲ ਬੇਸ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਉਹ ਸੱਚ ਦੇ ਕਿਲੇ ਦੇ ਦੀ ਪੁਖਤਾ ਨਹੀਂ ਹੈ। ਔਰ ਇਹ ਜਿਹੜੇ ਪੰਜਾਬ ਦੇ ਗੱਭਰੂ ਜਿਹੜੇ ਕਿ ਬਾਅਦ ਦੇ ਵਿੱਚ 19ਵੀਂ ਸਦੀ ਦੇ ਅਖੀਰ 'ਚ ਤੇ ਫਿਰ 20ਵੀਂ ਸਦੀ ਦੀ ਬਿਗਨਿੰਗ 'ਚ ਉਹ ਇਹਨਾਂ ਸਾਰਿਆਂ ਦੇ ਨੈਸ਼ਨਲਿਸਟਾਂ ਦੀ ਭੇਟ ਚੜੇ। ਕੋਈ ਤਿਲਕ ਆ ਗਿਆ, ਕੋਈ ਗੋਖਲੇ ਆ ਗਿਆ, ਸੇਂਟ ਅਰਵਿੰਦੋ ਆ ਗਿਆ, ਰਵਿੰਦਰਨਾਥ ਟੈਗੋਰ ਆ ਗਿਆ, 20ਵੀਂ ਸਦੀ 'ਚ ਫਰਾਡ ਗਾਂਧੀ ਆ ਗਿਆ। ਇਸ ਸਭ ਦੇ ਮਗਰ ਇੱਕ ਤਬਕੇ ਨੂੰ, ਸਾਡੇ ਨੂੰ ਵੀ ਨੈਸ਼ਨਲਿਜ਼ਮ ਦੀ ਪਾਹ ਚੜ੍ਹ ਗਈ। ਪਰ ਜਿੱਥੋਂ ਤੱਕ ਨੌਜਵਾਨੀ ਦਾ ਤਾਲੁਕ ਸੀ ਉਸ ਪੀਰੀਅਡ 'ਚ, ਕਰਤਾਰ ਸਿੰਘ ਸਰਾਭਾ ਆਈਡੀਅਲ ਨੇ, ਭਗਤ ਸਿੰਘ ਦੇ ਵੀ। ਉਹਨਾਂ ਦੀ ਸਟੱਡੀ ਟੇਬਲ ਦੇ ਉੱਤੇ ਉਹਨਾਂ ਦੀ ਤਸਵੀਰ ਪਈ ਹੁੰਦੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਕੱਲ੍ਹ ਦੇ ਟ੍ਰਿਬਿਊਨ 'ਚ ਇੱਕ ਹਿੰਦੂ ਸੱਜਣ ਦਾ ਬੜਾ ਅੱਛਾ ਆਰਟੀਕਲ ਹੈ ਕਿ ਵੈਨ ਇਕਬਾਲ ਸਪੋਰਟਡ ਸ਼ਹੀਦ ਭਗਤ ਸਿੰਘ। ਤੁਸੀਂ ਓਪੀਨੀਅਨ ਸੈਕਸ਼ਨ ਤੇ ਜਾ ਕੇ ਦੇਖੋਗੇ। ਹੁਣ ਜਦੋਂ ਉਹਨਾਂ ਦਾ ਟਰਾਇਲ ਚੱਲਣਾ, ਔਰ ਜਦੋਂ ਅਸੀਂ ਅੱਜ ਕਾਂਗਰਸ ਵੀ ਬੜੀ ਉਸ ਲੈਗੇਸੀ ਦੀ ਜਿਹੜੀ ਹੈ ਉਹ ਵਾਰਸ ਬਣੀ ਹੋਈ ਹੈ, ਖਟਕਲ ਕਲਾਂ ਜਾ ਕੇ ਮੱਥੇ ਤੇ ਟਿੱਕਾ ਲਾ ਕੇ ਨੱਕ ਰਗੜ ਰਹੇ ਨੇ ਉੱਥੇ। ਪਰ ਉਸ ਪੀਰੀਅਡ 'ਚ ਸਾਰੇ ਦੇਸ਼ ਦੇ ਲੋਕ ਚਾਹੁੰਦੇ ਸਨ। ਭਗਤ ਸਿੰਘ ਨੇ ਸਮਹਾਉ ਹਰ ਇੱਕ ਦੀ ਇਮੈਜੀਨੇਸ਼ਨ ਨੂੰ ਕੈਚ ਕੀਤਾ, ਹਿੰਦੂ ਵੀ ਮੁਸਲਮਾਨ ਵੀ। ਔਰ ਉਹਦਾ ਕਾਰਨ 23 ਸਾਲਾਂ ਦਾ ਗੱਭਰੂ, ਉਹ ਤਾਂ 23 ਮਾਰਚ 1931 ਨੂੰ ਫਾਂਸੀ ਦੇ ਤਖਤੇ ਤੇ ਚੜ੍ਹਦੇ ਨੇ। ਪਰ ਉਹਨਾਂ ਦੀ ਸਟਰੈਂਥ ਸੀ ਜਦੋਂ ਟਰਾਇਲ ਚੱਲਿਆ ਦਿੱਲੀ ਦੇ ਵਿੱਚ, ਅਸੈਂਬਲੀ ਦੇ ਵਿੱਚ ਉਹਨਾਂ ਨੇ ਧੂਏ ਵਾਲੇ ਬੰਬ ਸੁੱਟੇ। ਔਰ ਉਸ ਟਰਾਇਲ ਦੇ ਵਿੱਚ ਭਗਤ, ਔਰ ਲਾਹੌਰ 'ਚੋਂ ਮੌਕਾ ਨਹੀਂ ਦਿੱਤਾ ਹਕੂਮਤ ਨੇ, ਕਿਉਂਕਿ ਉਸ ਵੇਲੇ ਲੈਫਟੀਨੈਂਟ ਗਵਰਨਰ ਨੇ ਸਪੈਸ਼ਲ ਆਰਡੀਨੈਂਸ ਜਾਰੀ ਕਰਵਾ ਕੇ ਜਿਹੜੀ ਹੀਅਰਿੰਗ ਹੈ ਉਹਨਾਂ ਨੇ ਕਿਹਾ ਪ੍ਰਾਈਵੇਟ ਹੋਏਗੀ, ਔਰ ਉਹਨਾਂ ਦਾ ਮੌਜੂਦ ਹੋਣਾ ਵੀ ਜ਼ਰੂਰੀ ਨਹੀਂ ਹੈ। ਲੇਕਿਨ ਦਿੱਲੀ ਵਾਲੇ ਟਰਾਇਲ 'ਚ ਜਦੋਂ ਭਗਤ ਸਿੰਘ ਖਲੋਂਦਾ ਹੈ ਉਸ ਵਿਟਨੈਸ ਵਾਲੇ ਸਟੈਂਡ ਦੇ ਉੱਤੇ, ਉਸ ਕਲਪਰੇਟ ਬਣਾ ਕੇ ਉਹਨੂੰ ਖੜਾ ਕੀਤਾ ਹੋਇਆ, ਤੇ ਉਹ ਫਿਰ ਇਹ ਗੱਲ ਕਹਿੰਦਾ
ਕਿ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋ ਜਾਏ ਤੇ ਫਿਰ ਉਹਨੂੰ ਜਗਾਉਣ ਲਈ ਧਮਾਕੇ ਕਰਨੇ ਪੈਂਦੇ ਨੇ। ਹੁਣ ਗੱਲ ਜੇ ਪਾਸਟ ਦੀ ਕਰੀਏ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਕਰੰਟ ਤੇ ਆ ਜਾਈਏ। ਇਹਨਾਂ ਦੋਨੋਂ ਯੋਧਿਆਂ ਨੇ ਇੰਨਾ ਵੱਡਾ ਇਤਿਹਾਸਕ ਕਾਰਨਾਮਾ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਇਹਨਾਂ ਦਾ ਦੇਣਾ ਸੀ, ਕਿੱਥੇ ਦੇਾਂਗੇ ਹਿਸਟਰੀ ਦੀ ਜਸਟੀਫਿਕੇਸ਼ਨ, ਪਰ ਗੱਲ ਟਰਾਇਲ ਦੀ ਚੱਲ ਰਹੀ ਹੈ। ਹੁਣ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਪੂਨੇ ਦੀ ਅਦਾਲਤ 'ਚ ਉਵੇਂ ਹੀ ਜੱਜ ਦੇ ਸਾਹਮਣੇ ਖਲੋਤੇ ਨੇ, ਔਰ ਜਿੰਦਾ ਆਪਣੇ ਬਿਆਨ ਦੇ ਵਿੱਚ ਕਹਿੰਦਾ ਕਿ ਸਾਨੂੰ ਜਿੰਨੀ ਵਾਰ ਫੇਰ ਜ਼ਿੰਦਗੀ ਮਿਲੇ, ਅਸੀਂ ਜਿਹੜਾ ਵੀ ਸਾਡੇ ਅਕਾਲ ਤਖਤ ਵੱਲ ਦੇਖੇਗਾ, ਜਿਹੜਾ ਸੱਚ ਹੱਕ ਇਨਸਾਫ ਦਾ ਤਖਤ ਹੈ, ਅਸੀਂ ਇਵੇਂ ਹੀ ਉਹਨੂੰ ਸਜ਼ਾ ਯਾਫਤਾ ਕਰਾਂਗੇ। ਸਾਨੂੰ ਖੁਸ਼ੀ ਤਾਂ ਹੀ ਹੋਏਗੀ ਜੱਜ ਜੇ ਤੂੰ ਸਾਨੂੰ ਸਜ਼ਾਏ ਮੌਤ ਦੇ। ਹੁਣ ਗੱਲ ਮੈਂ ਅਕਸਰ ਇੱਕ ਸਿੰਪਲਿਸਟਿਕ ਸਟੇਟਮੈਂਟ ਦਿੰਦਾ ਕਿ ਜੇ ਜਿੰਦਾ ਸੁੱਖਾ 1920 ਚ ਹੁੰਦੇ ਤੇ ਉਹਨਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ ਭਗਤ ਸਿੰਘ 1980 ਚ ਹੁੰਦਾ ਤੇ ਉਹਨੇ ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ, ਕਿਉਂਕਿ ਇਹ ਸਿੱਖੀ ਕਰੈਕਟਰ ਹੈ, ਸਿੱਖੀ ਕਿਰਦਾਰ ਹੈ। ਸਿੱਖੀ ਦੇ ਅੰਦਰ ਗੁਲਾਮੀ, ਧੱਕਾ, ਜ਼ਬਰ ਇਹ ਸਹਿਣ ਦੀ ਗੱਲ ਨਹੀਂ ਹੈ। ਉਹ ਕਿਸੇ ਪਾਸਿਓਂ ਵੀ ਆਏ, ਕਈ ਵਾਰ ਕਮਜ਼ੋਰੀਆਂ ਵੀ ਆਉਂਦੀਆਂ ਨੇ ਜ਼ਿੰਦਗੀ 'ਚ, ਪਰ ਖਲੋ ਜਾਂਦੇ ਨੇ ਜਦੋਂ ਗੱਲ ਅੰਦਰ ਦੇ ਨਾਲ ਜੁੜਦੀ ਹੈ। ਔਰ ਅਸੀਂ ਤਾਂ ਕੌਮ ਹੀ ਉਹ ਹੈ ਜਿਹੜਾ ਅਸੀਂ ਇਹ ਮੰਨਦੇ ਹਾਂ, ਨਾਨਕ ਨਦਰੀ ਕਰਮੀ ਦਾਤ। ਕਰਮ ਫਾਰਸੀ ਦਾ ਸ਼ਬਦ ਹੈ, ਬਖਸ਼ਿਸ਼, ਨਜ਼ਰ, ਗਲੈਂਸ ਹੈ, ਗਿਫਟ ਹੈ। ਇਹ ਸ਼ਹੀਦੀ ਵੀ ਗਿਫਟ ਹੈ, ਜਿਉਣਾ ਵੀ ਕਿਸੇ ਕੌਜ਼ ਦੇ ਲਈ ਗਿਫਟ ਹੈ। शहीद की जो मौत है वो कौम की हयात है, हयात तो हयात है, मौत भी हयात है। हयात जिंदगी नूं कहंदे ने। जदों वो तुर रहे हुंदे ने और 4 तस्वीरां भगत सिंह दियां इन ओरिजिनल अवेलेबल ने। एक लगभग 9 साल की उम्र च, वो भी दस्तार दे नाल है। एक जदों लाहौर नैशनल कॉलेज चो स्टूडेंट्स के ग्रुप नाल ने, वो भी दस्तार नाल है। एक जिहड़ी जदों कि किसी होर केस च उन्हां नूं पहलां फड़िया और वो मंजी ते बैठे ने और वो गुरदयाल सिंह ने खिच्ची है, उन्हां दे सिर ते जूड़ा है, पैरां दे विच बेड़ियां ने, वो भी सिक्खी स्वरूप दे नाल है। ते ज़ाहिर है चौथी उन्हां दी हैट वाली जिहड़ी कि थोड़ी देर लई जदों कि वो अंडरग्राउंड टर्म जिहनूं असीं इस्तेमाल करदे हैं जुझारू लहर दे विच, उहदे च है। लेकिन तुसीं पेंचेंट देखो इन्हां सारियां दा। जे भगत सिंह दा बुत पार्लीमेंट हॉल च लगण दी गल हुंदी है ते बंगाल दे कम्युनिस्ट, कांग्रेसी, इन्हां सारियां दा जोर लग जांदा है कि हैट वाला बुत लगना है। सर मनोहर सिंह गिल जिहड़े चीफ इलैक्शन कमिश्नर भी रहे ने, निजी तौर पर कोई भी किसी का होर भी रोल हो सकता है, ये क्रैडिट उन्हां नूं जांदा। और राज सभा के मैंबरस ही फॉट फॉर इट कि भी तुसीं किवें भगत सिंह नूं दस्तार तो बिना इस पार्लीमेंट हॉल दे विच उस दा बुत लाओगे। पर यह गल जहनीयत दी है। बाकी शहीद अपना काम कर जाते हैं, उन्होंने किसी ग्रैटिफिकेशन की श्रद्धांजलियां की लोड़ नहीं होंदी। पर जेड़े उन्होंने वारस होने का दावा करते हैं, जे वो उन्होंने भुला देन, उन्होंने अणगौलियां कर देन, और बिल्कुल ठीक है, ये सारे लैफ्टिस्ट ने टेक ओवर कर लिया। ये आ गए वाई आई बिकेम एन एथियस्ट। हुण अज जे भगत सिंह की सब तो ज़्यादा कोई सर्कुलेटेड कोई उहदी लिखत कह के बेची जाती है तो वह है कि मैं नास्तिक किवें बने। हुण ज़ाहिर है इहदे कोई शक नहीं है 1917 रशियन इनकलाब आया, गदर मूवमेंट के फेलियर्स के पिछे एक अद्धा कारण यह भी सी, उन्होंने लगा कि अंग्रेज़ बहुत पावरफुल ने और जे इन्हों कढ़ने तो सानू बाहरली किसी ताकत की लोड़ है। लैनिन एज ए होप आया उस पीरीयड जिहड़े साडे अपने भी कुछ गदरी बाबे लैफ्ट ओवर सी, वो खब्बे पक्षी झुकाव वधे, क्योंकि उन्होंने लगा भी ये जिहड़ा नारा है मार्क्स का कि किसान ते किरती इकट्ठे हो जाण, ये तो बाबे नानक दा भाई लालो नूं वड्याण दा नारा है। उन्होंने कार्ल मार्क्स ओरिजिनल नहीं सी पढ़िया कि उन्हें रिलीजन नूं ओपीयम ऑफ द मासिस कहा। वो वक्ती तौर पर मास्को एक जिहड़ा मक्का बन गया इन्हां दा, उधर इधर गए। लेकिन ईवन जिहड़ी कम्युनिस्ट पार्टी रही है, तुसीं इन्हां दी हिस्टरी देखो, ये अपने एनुअल फंक्शन गुरु ग्रंथ साहिब दा पाठ रख के भोग पा के करते सी। इन्हों पता ही नहीं सी कि ये तो बहुत गंदे ढंग नाल 1960वें 70वें इस किस्म का कामरेडी निज़ाम आया।
ਜਿਨ੍ਹਾਂ ਨੇ ਫਿਰ ਧਰਮ ਦੀਆਂ ਜੜ੍ਹਾਂ 'ਚ ਵੀ ਤੇਲ ਦਿੱਤਾ ਹੈ, ਜਿਨ੍ਹਾਂ ਨੇ ਖਾਲਿਸਤਾਨ ਦੀ ਲਹਿਰ 'ਚ ਵੀ ਅੱਗੇ ਹੋ ਕੇ ਨੌਜਵਾਨਾਂ ਨੂੰ ਮਰਵਾਇਆ। ਔਰ ਇਹ ਉਹ ਪੀਰੀਅਡ ਸੀ। ਭਗਤ ਸਿੰਘ ਇੱਕ ਯੰਗ ਨੌਜਵਾਨ 17-18 ਸਾਲ ਦਾ, ਉਹ ਐਡੀਟਰ ਬਣਿਆ ਹੋਇਆ ਮੈਗਜ਼ੀਨ ਦਾ। ਨਵੇਂ ਆਈਡੀਆਜ਼ ਨੇ। ਲੈਨਿਨ ਆਇਆ, ਉਹਨੇ ਕਿਤਾਬਾਂ ਪੜ੍ਹ ਵੀ ਲਈਆਂ ਹੋਣਗੀਆਂ, ਸਾਨੂੰ ਕਿਹੜਾ ਮਨਾ ਕੀਤਾ ਹੈ ਕਿ ਅਸੀਂ ਦੂਜਾ ਨਾ ਪੜ੍ਹੀਏ। ਚੀ ਗੁਵੇਰਾ ਦੁਨੀਆ ਦਾ ਬਹੁਤ ਵੱਡਾ ਰੈਵੋਲੂਸ਼ਨਰੀ ਹੈ। ਜੇ ਤੁਸੀਂ ਨੈਲਸਨ ਮੰਡੇਲਾ ਪੜ੍ਹਦੇ ਹੋ, ਲੌਂਗ ਵਾਕ ਟੂ ਫਰੀडम, ਇਹ ਤੁਹਾਨੂੰ ਪ੍ਰੇਰਨਾ ਮਿਲਦੀਆਂ ਨੇ। ਅਸੀਂ ਹਮੇਸ਼ਾ ਦੇਖਦੇ ਹਾਂ ਕਿ ਕਿੱਥੋਂ ਕੋਈ ਚੀਜ਼ ਜਿਹੜੀ ਸਾਡੀ ਫਰੀडम ਮੂਵਮੈਂਟ ਨੂੰ ਹੈਲਪ ਕਰੇ, ਪਰ ਉਹਨੂੰ ਉਹਦੀਆਂ ਸਿੱਖੀ ਰੂਟਸ ਨਾਲੋਂ ਤੋੜਨਾ, ਉਹਨੂੰ ਆਰੀਆ ਸਮਾਜੀ ਬਣਾ ਦੇਣਾ, ਲੈਫਟਿਸਟ ਬਣਾ ਦੇਣਾ, ਉਹਦੇ 'ਚ ਕਿਤੇ ਨਾ ਕਿਤੇ ਸਾਡਾ ਰੋਲ ਵੀ ਰਿਹਾ। ਜਿਵੇਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੰਟੈਕਸਟ 'ਚ ਗੱਲ ਕੀਤੀ ਸੀ ਕਿ ਜਦੋਂ ਕੋਈ ਸਾਥੋਂ ਖੋਣ ਲੱਗਦਾ ਫਿਰ ਸਾਨੂੰ ਯਾਦ ਆਉਂਦਾ ਵੀ ਨਹੀਂ, ਇਹ ਤਾਂ ਸਾਡੇ ਨੇ। ਮੈਂ ਮੁਬਾਰਕਬਾਦ ਦਿੰਦਾ ਗੁਰਦੁਆਰਾ ਸਾਹਿਬ ਵਾਲਨਟ ਦੀ ਗੁਰਦੁਆਰਾ ਕਮੇਟੀ ਨੂੰ ਕਿ ਜਿੱਥੇ ਉਹਨਾਂ ਨੇ ਇਸ ਦਿਨ ਦੇ ਉੱਤੇ ਫੋਕਸ ਕੀਤਾ, ਜਿੱਥੇ ਅੱਜ ਅਸੀਂ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਹੋਰਾਂ ਨੂੰ ਯਾਦ ਕਰ ਰਹੇ। ਮੈਂ ਕਾਫੀ 7-8 ਸਾਲ ਬਾਅਦ ਪਹਿਲੀ ਵਾਰ ਇੱਥੇ ਆਇਆ। ਬਹੁਤ ਖੂਬਸੂਰਤ ਗੁਰੂ ਦਾ ਘਰ ਤੁਸੀਂ ਬਣਾਇਆ, ਸਿਰ ਜੋੜ ਕੇ ਬੈਠੋ। ਔਰ ਕੱਲ ਦੀ ਵਿਚਾਰ 'ਚ ਵੀ ਇਹ ਸੀ ਕਿ ਅੱਜ ਇਸ ਗੱਲ ਦੀ ਲੋੜ ਹੈ। ਇੱਕ ਗੱਲ ਜਿਹੜੀ ਅਮਰੀਕਨਾਂ ਦੀ ਬੜੀ ਖੂਬਸੂਰਤ ਹੈ, ਉਹ ਕਹਿੰਦੇ ਨੇ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੈ ਕਿ ਅਸੀਂ ਅਸਹਿਮਤ ਹੋ ਸਕਦੇ। ਕੋਈ ਮੁੱਦੇ, ਕੋਈ ਇਸ਼ੂ ਜਿਹੜੇ 2-2, 3-3 ਸਦੀਆਂ ਤੋਂ ਆਪਸ 'ਚ ਕੰਟਰੋਵਰਸੀ ਦਾ ਕਾਰਨ ਨੇ, ਉਹਨਾਂ ਨੂੰ ਬੈਕ ਬਰਨਰ ਤੇ ਪੁੱਟ ਕਰ ਦਿਓ। ਇਸ ਗੱਲ ਦਾ ਮੈਂ ਇੱਕ ਵਾਰ ਇੱਕ ਇਸਲਾਮਿਕ ਸਕਾਲਰ ਨੂੰ ਪੁੱਛਿਆ ਕਿ ਚੰਗੇਜ਼ ਖਾਨ ਨੇ ਬਗਦਾਦ 'ਚ ਜਦੋਂ ਇਸਲਾਮਿਕ ਸਿਵਲਾਈਜੇਸ਼ਨ ਨੂੰ ਭੰਨਿਆ, ਚੰਗੇਜ਼ ਖਾਨ ਕੋਈ ਮੁਸਲਮਾਨ ਨਹੀਂ, ਉਹ ਤਾਂ ਡਿਸਟਰੋਏ ਕੀਤਾ ਇਸਲਾਮਿਕ ਸਿਵਲਾਈਜੇਸ਼ਨ ਨੂੰ। ਮੈਂ ਕਿਹਾ ਇੰਨੀ ਪ੍ਰੋਫਾਊਂਡ ਵੱਡੀ ਸਿਵਲਾਈਜੇਸ਼ਨ, ਉਹਦਾ ਕੀ ਕਾਰਨ ਸੀ? ਉਹ ਕਹਿੰਦਾ ਜੀ ਕਾਰਨ ਇਹ ਹੈ ਕਿ ਉੱਥੇ ਜਿਹੜੇ ਕਾਜ਼ੀ ਨੇ ਉਹ ਇਸ ਡਿਬੇਟ 'ਚ ਲੱਗੇ ਹੋਏ ਸੀ ਕਿ ਤੋਤੇ ਨੂੰ ਮਾਰਨਾ ਹਲਾਲ ਹੈ ਕਿ ਹਰਾਮ ਹੈ। ਤੇ ਕਹਿੰਦਾ ਫਿਰ ਇਹੀ ਹਾਲ ਹੋਣਾ ਸੀ। ਸੋ ਅੱਜ ਸਾਡੇ ਸਾਹਮਣੇ ਜਦੋਂ ਗੁਲਾਮੀ ਦੇ ਸੰਗਲ ਪਏ ਹੋਏ ਨੇ, ਜਿਹੜਾ ਸਾਡਾ ਦੁਸ਼ਮਣ ਹੈ ਉਹਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਬੜੀ ਬੇਕਿਰਕੀ ਦੇ ਨਾਲ ਝੋਂਕੇ ਹੋਏ ਨੇ। ਸਾਡੀ ਜਵਾਨੀ ਦਾ ਕੀ ਹਾਲ ਉਸ ਖਿੱਤੇ ਦੇ ਵਿੱਚ ਹੋ ਰਿਹਾ ਹੈ, ਇਹਨਾਂ ਗੱਲਾਂ ਵੱਲ ਧਿਆਨ ਦਿੰਦੇ। ਔਰ ਇੱਥੇ ਵੀ ਆਪਣੇ ਬੱਚੇ ਬੱਚੀਆਂ ਨੂੰ ਸੰਭਾਲਣ ਦੀ ਲੋੜ ਹੈ। ਬਹੁਤ ਵਾਰ ਅਸੀਂ ਗੁਰਦੁਆਰਾ ਕਮੇਟੀਆਂ ਤੋਂ ਬਹੁਤ ਕੁਝ ਐਕਸਪੈਕਟ ਕਰਦੇ ਹਾਂ, ਬਹੁਤ ਵਾਰ ਸ਼ਿਕਾਇਤ ਵੀ ਕਰਦੇ, ਪਰ ਮੈਂ ਸਮਝਦਾ ਹਾਂ ਵੀ ਪਹਿਲੀ ਨਰਸਰੀ ਘਰ ਹੈ। ਜਦੋਂ ਕੌਮ ਦੇ ਸੈਂਟਰ ਟੁੱਟਦੇ ਨੇ, ਅਕਾਲ ਤਖਤ ਦਾ ਅੱਜ ਸਾਡੇ ਕੀ ਹਾਲ ਕਰ ਦਿੱਤਾ ਹੈ, ਸ਼੍ਰੋਮਣੀ ਕਮੇਟੀ ਦਾ ਕੀ ਹਾਲ ਹੈ, ਫਿਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਏ ਆਪਣੇ ਘਰਾਂ 'ਚੋਂ। ਔਰ ਇਹ ਗੱਲ ਭਾਈ ਜੋਤ ਸਿੰਘ ਜਦੋਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ, ਉਹਨਾਂ ਨੂੰ ਪੁੱਛਿਆ, ਇੱਕ ਪ੍ਰੋਫੈਸਰ ਦਾ ਡੈਲੀਗੇਸ਼ਨ, ਧਾਰਮਿਕ ਸਿੱਖਿਆ ਦੀ ਗੱਲ ਹੋ ਰਹੀ ਸੀ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਤੋਂ ਦੇਣੀ ਸ਼ੁਰੂ ਕੀਤੀ ਜਾਏ, ਤੇ ਉਹਨਾਂ ਨੇ ਕਿਹਾ ਵੀ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ। ਮਤਲਬ ਇਹ ਹੈ ਕਿ ਮਾਪਿਓ ਬੱਚੇ ਦੇ ਧਰਮੀ ਹੋਣ। ਔਰ ਇਸ ਗੱਲ ਦਾ ਧਿਆਨ ਰਹੇ, ਜਿਨ੍ਹਾਂ ਘਰਾਂ ਦੇ ਵਿੱਚ ਗੁਰਸਿੱਖੀ ਹੈ, ਜਿੱਥੇ ਕਿਰਤ ਕਮਾਈ ਹੈ, ਜਿੱਥੇ ਮਾਵਾਂ ਰੋਜ਼ ਸਵੇਰੇ ਆਟਾ ਗੁੰਨਦਿਆਂ ਜਪ ਜੀ ਪੜ੍ਹਦੀਆਂ, ਜਿੱਥੇ ਸ਼ਾਮ ਨੂੰ ਪਰਿਵਾਰ ਬਹਿ ਕੇ ਰਹਿ ਰਾਸ ਕਰਦੇ, ਜੇ ਤੁਸੀਂ ਜਪ ਜੀ ਦੀਆਂ ਲੋਰੀਆਂ 'ਚ ਉਸ ਰਹਿ ਰਾਸ ਤੇ ਸੋਹਲੇ ਦੇ ਪੰਗੂੜੇ 'ਚ ਜਿਹੜੇ ਬੱਚੇ ਬੱਚੀਆਂ ਨੂੰ ਸਿੱਖ ਤਹਿਜ਼ੀਬ ਦੇ ਨਾਲ ਜੋੜੋਗੇ, ਸੰਭਵ ਹੈ ਜਿਸ ਕਿਸਮ ਦਾ ਤੂਫਾਨ ਹੈ, ਕ੍ਰਾਸ ਕਲਚਰ ਹੈ, ਉਹਨਾਂ 'ਚੋਂ ਵੀ ਸ਼ਾਇਦ ਕਦੇ ਕਿਸੇ ਦੇ ਪੈਰ ਉਖੜ ਜਾਣ, ਪਰ ਉਹ ਵਾਪਸ ਪਰਤੋਣਗੇ। ਜਿਨ੍ਹਾਂ ਨੂੰ ਤੁਸੀਂ ਉਹ ਜਪਜੀ ਦੀਆਂ ਪੌੜੀਆਂ ਚੜਾਈਆਂ ਹੋਈਆਂ, ਉਹ ਗੁਰੂ ਨਾਨਕ ਦੇ ਬੱਚੇ ਬੱਚੀਆਂ ਨੇ। ਔਰ ਇਹ ਬਿਰਧ ਹੈ ਫਿਰ ਗੁਰੂ ਨਾਨਕ ਦਾ। ਅਸੀਂ ਸਾਰੇ ਇਸ ਭਾਵਨਾ ਦੇ ਨਾਲ ਵਿਚਰੀਏ। ਪਿਛਲੇ ਦਿਨਾਂ 'ਚ ਅੱਜ ਦੇ ਸਾਰੇ ਪ੍ਰੋਗਰਾਮ ਨੂੰ TV 84 ਦੀ ਟੀਮ ਕਵਰ ਕਰ ਰਹੀ ਹੈ। ਔਰ TV 84 ਇੱਕ ਚੈਨਲ ਜਿਹੜਾ ਲਗਭਗ 5 ਸਾਲ ਪਹਿਲਾਂ ਅਸੀਂ ਨਿਊਯਾਰਕ ਤੋਂ, ਜਿੱਥੋਂ ਕਿ 35 ਹੋਰ ਚੈਨਲ ਬ੍ਰੌਡਕਾਸਟ ਟੈਲੀਕਾਸਟ ਹੁੰਦੇ ਨੇ, ਇਸ ਦੀ ਸ਼ੁਰੂਆਤ ਕੀਤੀ। ਇਸ ਵੇਲੇ ਟਾਈਮ ਵਾਰਨਰ, ਸਪੈਕਟਰਮ, ਬੈਲ 5 ਤੇ ਤੁਹਾਡੇ ਘਰਾਂ 'ਚ ਬਹੁਤ ਵਾਰੀ ਰੋਕੂ, ਜਾਦੂ ਜਾਂ IP ਬਾਕਸ ਉਹਨਾਂ ਸਾਰਿਆਂ ਤੇ ਹੈ। ਤੇ ਅਸੀਂ 5th ਐਨੀਵਰਸਰੀ ਜਿਹੜੀ ਹੈ ਉਹ ਗਾਲਾ ਨਿਊਯਾਰਕ 'ਚ ਕੀਤਾ। ਤੇ ਅਸੀਂ ਕੀ ਨੋਟ ਸਪੀਕਰ ਡਾਕਟਰ ਇਕਤਦਾਰ ਕਰਾਮਤ ਚੀਮਾ, ਇਹ ਇੰਗਲੈਂਡ 'ਚ ਰਹਿੰਦੇ ਨੇ, UN ਦੇ ਐਡਵਾਈਜ਼ਰ ਨੇ ਹਿਊਮਨ ਰਾਈਟਸ ਦੇ। ਤੇ ਜਦੋਂ ਇਹ ਲੇਟਲੀ UN ਦੇ ਫੇਥ ਬੇਸਡ ਇੱਕ ਸਟੇਟਮੈਂਟ ਆਈ, ਸੋ ਉਹ ਚੇਅਰਮੈਨ ਸੀ ਉਸ ਕਮੇਟੀ ਦੇ। ਔਰ ਉਹਦੇ 'ਚ ਜਿਹੜੀ ਸਟੇਟਮੈਂਟ ਫਾਈਨਲੀ ਧਰਮ ਦੇ ਆਗੂਆਂ ਵੱਲੋਂ ਸੀ, ਉਹਦੇ 'ਚ ਟੋਰਾ ਦੀ ਰੈਫਰੈਂਸ ਸੀ, ਜਿਹੜੀ ਸਕ੍ਰਿਪਚਰ ਹੈ
ਇਹਨਾਂ ਦੀ ਯਹੂਦੀਆਂ ਦੀ, ਓਲਡ ਟੈਸਟਾਮੈਂਟ ਉਹਨੂੰ ਕਹਿੰਦੇ ਨੇ, ਬਾਈਬਲ ਦੀ ਸੀ, ਕੁਰਾਨੇ ਮਜੀਦ ਦੀ ਸੀ, ਗੀਤਾ ਸੀ। ਤਾਂ ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਕਿੱਥੇ ਨੇ? ਉਹਨਾਂ ਨੇ ਕਿਹਾ ਵੀ ਮੈਂ ਇਹਨੂੰ ਅਪਰੂਵ ਨਹੀਂ ਕਰਨਾ। ਉਹਨਾਂ ਨੇ ਸੰਪਰਕ ਕੀਤਾ ਸਾਡੇ ਨਾਲ ਵੀ, ਹੋਰ ਸਕਾਲਰਸ ਨਾਲ ਵੀ। 3 ਕੋਟਸ ਗੁਰੂ ਗ੍ਰੰਥ ਸਾਹਿਬ ਦੀਆਂ, ਜਿਸ ਦੇ ਵਿੱਚ ਜਿਵੇਂ ਜਦੋਂ ਅਸੀਂ ਖਾਲਿਸਤਾਨ ਡਿਫਾਈਨ ਕਰਦੇ ਹਾਂ, ਮੈਨੂੰ ਕੋਈ ਪੁੱਛਦਾ ਕੀ ਮਾਡਲ ਹੈ, ਮੈਂ ਕਿਹਾ ਜੀ ਮਾਡਲ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ ਹੋਇਆ ਹੈ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ, ਨਿਰੰਕਾਰ ਦਾ ਹੁਕਮ ਹੈ। ਇਟ ਹੈਜ਼ ਬੀਨ ਆਰਡੇਨਡ ਕਿ ਐਸਾ ਸਿਸਟਮ ਪੈ ਕੋਏ ਨਾ ਕਿਸੇ ਰਿੰਝਾਣ ਦਾ, ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦਾ ਓਪਰੈਸਰ ਨਾ ਹੋਏ, ਸਭ ਸੁਖਾਲੀ ਉਠੀ ਹੈ, ਸਾਰੇ ਸੁਖੀ ਵਸਣ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਸਾਰਿਆਂ ਨੂੰ ਪਰਸਿਊਟ ਆਫ ਹੈਪੀਨੈਸ ਹੋਏ। ਇਹ ਹੋਆ ਹਲੇਮੀ ਰਾਜ। ਬੇਸ਼ੱਕ ਇਹ ਇੱਕ ਆਈਡੀਅਲ ਸਟੇਟ ਹੈ। ਜੇ ਸੁਕਰਾਤ ਨੇ ਦਾ ਰਿਪਬਲਿਕ ਜਿਹੜਾ ਡਾਇਲੌਗ ਪਲੇਟੋ ਨੇ ਲਿਖਿਆ, ਉਹਦੇ 'ਚ ਉਹ ਫਿਲਾਸਫਰ ਕਿੰਗ ਦਾ ਕਾਨਸੈਪਟ ਦਿੰਦਾ ਕਿ ਜਿਹੜੇ ਰਾਜੇ ਨੇ ਉਹ ਫਿਲਾਸਫਰ ਹੋਣ, ਉਹਨਾਂ ਦੇ ਅੰਦਰ ਇੰਨੀ ਚੇਤਨਾ ਹੋਏ। ਤੇ ਉਹਨੇ ਐਂਡ 'ਚ ਕਿਹਾ ਵੀ ਇਹ ਪੋਸੀਬਲ ਹੈ ਕਿ ਵੀ ਇਹ ਫਿਲਾਸਫਰ ਜਿਹੜੇ ਨਕੰਮੇ ਹੁੰਦੇ ਨੇ, ਕੋਈ ਕੰਮ ਕਰਦੇ ਹੀ ਨਹੀਂ, ਉਹ ਰਾਜੇ ਵੀ ਬਣ ਸਕਦੇ ਨੇ। ਉਹਨੇ ਕਿਹਾ ਵੀ ਇਟ ਮੇ ਬੀ ਡਿਫਿਕਲਟ ਬਟ ਨਾਟ ਇੰਪੋਸੀਬਲ। ਜਦੋਂ ਅਸੀਂ ਹਲੇਮੀ ਰਾਜ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਤਖਤ ਬਹਿ ਤਖਤੈ ਕੇ ਲਾਇਕ, ਤਖਤ ਤੇ ਉਹ ਬਹਿ ਜਿਹੜਾ ਤਖਤ ਤੇ ਬਹਿਣ ਦੇ ਲਾਇਕ ਹੈ। ਇਹ ਨਹੀਂ ਵੀ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਿਆ ਉਹਨੇ ਕਿਉਂਕਿ 10,000 ਸਿੱਖ ਮਾਰੇ ਤੇ ਸਾਰੀ ਬਹੁਤ ਗਿਣਤੀ ਨੇ ਕਿਹਾ ਵਾਹ 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 ਭਾਰਤ ਮਾਤਾ ਬਚਾ ਦਿੱਤੀ, ਉਹ ਜਿਹੜਾ ਉਹਨੂੰ ਬਣਾ ਦਿੱਤਾ। ਨਰਿੰਦਰ ਮੋਦੀ ਨੇ 2,000 ਮੁਸਲਮਾਨ ਗੁਜਰਾਤ 'ਚ ਮਾਰਿਆ, ਵਾਹ 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 ਬਹੁਤ ਗਿਣਤੀ ਨੇ ਜਿਹੜਾ ਉਹਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਸੋ ਜਿਹੜੇ ਤਖਤ ਹੀ ਘੱਟ ਗਿਣਤੀਆਂ ਦੇ ਖੂਨ ਦੇ ਨਾਲ, ਜਿਨ੍ਹਾਂ ਦੇ ਤਿਲਕ ਲਾ ਕੇ ਜਿਨ੍ਹਾਂ ਨੇ ਲੱਗੇ ਨੇ, ਇਹਨਾਂ ਤੋਂ ਅਸੀਂ ਇਨਸਾਫ ਮੰਗਦੇ। ਔਰ ਉਹ ਕੌਮ, ਜਿਸ ਕੌਮ ਨੇ ਡੈਸਟਨੀ ਦਿੱਤੀ ਹੋਏ ਉਸ ਧਰਤੀ ਨੂੰ, ਔਰ ਐਵੇਂ ਨਹੀਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਦੁਸ਼ਮਣ ਦੇਖਦਾ, ਦੁਨੀਆ ਦੇਖਦੀ ਹੈ ਵੀ ਖਾਲਸੇ ਦੇ ਕੋਲ ਕੀ ਹੈ ਔਰ ਖਾਲਸਾ ਕਿਵੇਂ ਤਬਦੀਲੀ ਨੂੰ ਲਿਆਏਗਾ। ਤੇ ਖਾਲਸਾ ਜਿਹੜਾ ਉਹ ਖਾਲਿਸਤਾਨ ਤੋਂ ਵੀ ਡਰਦਾ ਹੈ। ਖਾਲਸੇ ਨੂੰ ਸਿੱਖੀ ਦੇ 5 ਕਕਾਰ ਵੀ ਚੰਗੇ ਨਹੀਂ ਲੱਗਦੇ। ਖਾਲਸਾ ਆਪਸ 'ਚ ਸਿਰ ਜੋੜ ਕੇ ਬਹਿਣ ਨੂੰ ਤਿਆਰ ਨਹੀਂ। ਅਸੀਂ ਜਿਹੜੀ ਗੱਲ ਡਾਕਟਰ ਚੀਮਾ ਨੇ ਉਸ ਕੀ ਨੋਟ ਆਪਣੇ ਐਡਰੈਸ 'ਚ ਕਹੀ, 300 ਦੇ ਕਰੀਬ ਬੜੇ ਡਿਸਟਿੰਗੁਇਸ਼ਡ ਗੈਸਟ ਸੀ, ਸਭ ਦਾ ਹੀ ਸਿਰ ਨੀਵਾਂ ਹੋਇਆ। ਉਹਨਾਂ ਨੇ ਕਿਹਾ ਦੇਖੋ ਅੱਜ ਸਾਰੇ ਧਰਮਾਂ ਦਾ ਜ਼ੋਰ ਲੱਗਾ ਹੋਇਆ ਹੈ। ਮੁਸਲਮਾਨ ਚਾਹੁੰਦੇ ਨੇ ਵੀ ਉਹਨਾਂ ਦੀ ਗਿਣਤੀ ਕਿਵੇਂ ਵਧੇ, ਈਸਾਈ ਲੱਗੇ ਹੋਏ ਨੇ ਵੀ ਉਹਨਾਂ ਦਾ ਕੁਨਬਾ ਕਿਵੇਂ ਵਧੇ। ਕਹਿੰਦੇ ਮੈਨੂੰ ਸਿੱਖਾਂ ਤੇ ਬੜੀ ਹੈਰਾਨੀ ਹੁੰਦੀ ਹੈ ਵੀ ਤੁਸੀਂ ਕੱਢਣ ਤੇ ਲੱਗੇ ਹੋਏ ਹੋ ਵੀ ਇਹ ਵੀ ਸਿੱਖ ਨਹੀਂ, ਇਹ ਵੀ ਸਿੱਖ ਨਹੀਂ, ਇਹ ਵੀ ਸਿੱਖ ਨਹੀਂ, ਵੀ ਤੁਸੀਂ ਆਲਰੇਡੀ ਮਾਈਨੋਰਿਟੀ ਹੋ, ਤੁਸੀਂ ਕਿੱਥੇ ਜਾਓਗੇ। ਔਰ ਮੈਂ ਸਮਝਦਾ ਵੀ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਆ ਸਿਧਾਂਤ ਕਿਹਨੂੰ ਗੁਰੂ ਨੇ ਆਪਣੇ ਗਲ ਨਾਲ ਲਾਣਾ, ਕਿਹਨੂੰ ਵਡਿਆਈ ਦੇਣੀ ਹੈ। ਬੜੇ ਬੜੇ ਟਾਰਾਂ ਮਾਰਨ ਵਾਲੇ ਜਿਹੜੇ ਨੇ ਉਹ ਭੱਜ ਜਾਂਦੇ ਨੇ ਜਦੋਂ ਪਰਖ ਹੁੰਦੀ ਹੈ। ਪਤਾ ਨਹੀਂ ਕਿਹੜਾ ਬੋਤਾ ਸਿੰਘ ਗਰਜਾ ਸਿੰਘ ਗੁਰੂ ਬਣਾ ਦਿੰਦਾ, ਪਤਾ ਨਹੀਂ ਕਿਹੜਾ ਕਿਹਦੇ ਸਿਰ ਤੇ ਗੁਰੂ ਨੇ ਹੱਥ ਰੱਖ ਕੇ ਆ ਜਿਹਨੇ ਸਾਡੇ ਇਸ 4 ਦਹਾਕਿਆਂ ਦੇ ਸੰਘਰਸ਼ ਦੇ ਸ਼ਹੀਦ ਨੇ। ਇਹਨਾਂ ਦਾ ਤੁਸੀਂ ਪਿਛੋਕੜ ਦੇਖੋ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ। ਇੰਨੇ ਵੱਡੇ ਕੰਮ ਕਰ ਗਏ ਔਰ ਇੰਨੇ ਸਹਿਜ ਦੇ ਵਿੱਚ ਕਰ ਗਏ, ਪਰ ਭਰੋਸਾ ਸੀ, ਵਿਸ਼ਵਾਸ ਸੀ। ਸਿੱਖੀ ਦੇ ਕੋਲ ਜੇ ਅਸੀਂ ਵਿਸ਼ਵਾਸ ਛੱਡ ਦਈਏ, ਔਰ ਇਹ ਗੱਲ ਸਾਡੀ ਨਹੀਂ ਹੈ, ਯਹੂਦੀਆਂ ਦੀ ਗੱਲ ਇਜ਼ਰਾਈਲ ਦੇ ਹਵਾਲੇ ਨਾਲ ਅਸੀਂ ਕਰਦੇ ਹਾਂ। ਉਹਨਾਂ ਨੇ ਇੱਕ ਸਲੋਗਨ ਦਿੱਤਾ ਸੀ 19th ਸੈਂਚੁਰੀ ਐਂਡ, ਯੂ ਵਿਲ ਇਟ ਯੂ ਵਿਨ ਇਟ। ਜਿੱਤਣ ਦੇ ਲਈ ਸਾਡੇ ਗੁਰੂ ਨੇ ਤਾਂ ਸਾਡੀ ਗ੍ਰੀਟਿੰਗ ਹੀ ਵਿਲ ਐਂਡ ਵਿਨ ਦੀ ਦਿੱਤੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਇਹ ਸਾਡੀ ਗ੍ਰੀਟਿੰਗ ਹੈ ਕਿ ਖਾਲਸਾ ਉਹਨਾਂ ਵੈਲਿਊਜ਼ ਚੋਂ, ਡਿਵਾਈਨ ਵੈਲਿਊਜ਼ ਚੋਂ ਉਸ ਵੰਡਰਫੁਲ ਲਾਰਡ ਨੇ ਬਣਾਇਆ। ਤੇ ਕਿਉਂਕਿ ਖਾਲਸਾ ਇਨਹੈਰਿਟਰ ਹੈ ਵਾਹਿਗੁਰੂ ਦੀਆਂ ਵੈਲਿਊਜ਼ ਦਾ, ਫਤਿਹ ਤਾਂ ਵਾਹਿਗੁਰੂ ਦੀ ਹੈ। ਅਸੀਂ ਤਾਂ ਇੱਕ ਉਹ ਇਨਸਟਰੂਮੈਂਟ ਹੈ, ਉਹ ਬੇਅੰਤ ਸਿੰਘ ਸਤਵੰਤ ਸਿੰਘ ਇਨਸਟਰੂਮੈਂਟ ਬਣ ਜਾਣ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਦੇ ਉਹ ਜਿੰਦਾ ਸੁੱਖਾ ਬਣ ਜਾਣ, ਉਹ ਕੋਈ ਹੋਰ ਬਣ ਜਾਏ। ਇਹ ਅਲਟੀਮੇਟਲੀ ਜਿਹੜੀ ਵਿਕਟਰੀ ਹੈ ਇਹ ਤਾਂ ਵਾਹਿਗੁਰੂ ਦੀ ਹੈ, ਜਿਨ੍ਹਾਂ ਦੀ ਗ੍ਰੀਟਿੰਗ ਇਹ ਹੋਏ ਜਿਹੜੇ ਗੁਰੂ ਤੋਂ ਹੀ ਸਭ ਕੁਝ ਮੰਗਦੇ ਹੋਣ, ਖਾਲਸਾ ਜੀ ਕੇ ਬੋਲਬਾਲੇ ਦੀ ਅਰਦਾਸ ਰੋਜ਼ ਕਰਦੇ ਹੋਣ, ਆਪਣੀ ਫਾਈਨਲ ਪ੍ਰੇਅਰ ਉਹਨਾਂ ਦੀ ਰਾਜ ਕਰੇਗਾ ਖਾਲਸਾ ਦੇ ਨਾਲ ਮੁੱਕਦੀ ਹੋਏ। ਉਹਨਾਂ ਨੂੰ ਸਮਝਾਉਣਾ ਪਏ ਵੀ ਸਾਨੂੰ ਰਾਜ ਸ਼ਕਤੀ ਕਿਉਂ ਚਾਹੀਦੀ ਹੈ, ਪੋਲੀਟੀਕਲ ਪਾਵਰ ਕਿਉਂ ਚਾਹੀਦੀ ਹੈ। ਜੇ ਪੋਲੀਟੀਕਲ ਪਾਵਰ ਨਹੀਂ ਹੋਏਗੀ, ਔਰ ਮੈਂ ਕਨਕਲੂਡ ਕਰਾਂ, ਮੈਨੂੰ ਹਾਲਾਂਕਿ
ਸਮਾਂ ਸੀਮਾ ਬਾਰੇ ਕਿਹਾ ਗਿਆ ਸੀ ਕਿ ਫॉर ਆਵਰਸ ਐਂਡ ਆਵਰਸ, ਪਰ ਮੈਂ ਸਮਝਦਾ ਕਿ ਹਰ ਇੱਕ ਦੇ ਤੁਹਾਡੇ ਵੀ ਕੋਈ ਸ਼ਾਮ ਦੇ ਰੁਝੇਵੇਂ ਵੀ ਹੋਣਗੇ, ਮੈਂ ਜ਼ਿਆਦਾ ਵਕਤ ਨਹੀਂ ਲਵਾਂਗਾ। ਪਰ ਇੱਕ ਗੱਲ ਜਿਹੜੀ ਇਤਿਹਾਸ ਦੇ ਹਵਾਲੇ ਨਾਲ ਕਹਿਣੀ ਬੜੀ ਜ਼ਰੂਰੀ ਹੈ, ਦੋ ਗੱਲਾਂ, ਔਰ ਦੋਨੋਂ ਹੀ ਅਫਰੀਕਨ ਪ੍ਰੋਵਰਬਸ ਨੇ। ਅਫਰੀਕਾ ਜਿਹਨੂੰ ਇਹ ਕੋਲੋਨਾਈਜ਼ ਕਰਨ ਵਾਲੀਆਂ ਪਾਵਰਸ ਨੇ ਅਨਸਿਵਲਾਈਜ਼ਡ ਕਿਹਾ, ਇਹ ਵੀ ਇੱਕ ਕਲੋਨੀਅਲ ਮੈਂਟੈਲਿਟੀ ਹੁੰਦੀ ਹੈ। ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ, ਤੁਸੀਂ ਕਦੇ ਦੇਖੋ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਕਿਉਂ ਪੰਜਾਬੀ ਸੂਬਾ ਬਣਾਉਣ ਲਈ 60,000 ਸਿੱਖ ਜੇਲ੍ਹਾਂ 'ਚ ਗਿਆ, ਮੈਂਟੈਲਿਟੀ ਕੀ ਸੀ? ਜਦੋਂ ਪੰਜਾਬੀ ਸੂਬਾ ਡਿਨਾਈ ਕੀਤਾ ਜਾਂਦਾ ਸੀ ਤੇ ਕਹਿੰਦਾ ਸੀ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਔਰ ਇਸ ਗੱਲ ਲਈ ਕਿ ਵੀ ਪੰਜਾਬੀ ਜ਼ਬਾਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ 'ਚ ਨੇ, ਇਹ ਇਹਨਾਂ ਨੂੰ ਕਬੂਲ ਨਹੀਂ ਸੀ। ਫਿਰ ਉਸ ਵੇਲੇ ਦੇ ਆਰੀਆ ਸਮਾਜੀ ਸਕਾਲਰ ਸੂਰਜ ਭਾਨ, BS ਬੈਲ, ਇਹ ਸਾਰੇ ਜਿਹੜੇ DAV ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੱਫਾ ਮਾਰ ਕੇ ਬੈਠੇ ਨੇ, ਇਹ ਕਹਿੰਦੇ ਸੀ ਇਸਕੋ ਦੇਵਨਾਗਰੀ में ਲਿਖ ਦੇਤੇ हैं, ਦੇਵਨਾਗਰੀ ਕ ਖ 'ਚ ਲਿਖ ਦਿਓ, ਬੋਲੀ ਉਹੀ ਰੱਖੋ, ਇਹ ਸਾਨੂੰ ਕਬੂਲ ਹੈ। ਇਹਨਾਂ ਨੂੰ ਇਸ ਨਾਲ ਵੀ ਪ੍ਰੋਬਲਮਸ। ਸੋ ਇਹ ਜਿਹੜੇ ਕੋਲੋਨਾਈਜ਼ ਔਰ ਸਿੱਖਾਂ ਬਾਰੇ ਜੋਕਸ ਦੀ ਗੱਲ ਅੱਜ ਤੱਕ ਵੀ ਸਾਰੀ ਇਹਨਾਂ ਦੀ ਜਿੰਨੀ ਸਰਵਿਸ ਇਹਨਾਂ ਦੀ ਬਾਲੀਵੁੱਡ ਇੰਡਸਟਰੀ ਨੇ ਕੀਤੀ ਹੈ, ਉਹਨੇ 10,000 ਪੰਡਤ ਮਿਲ ਕੇ ਨਹੀਂ ਸੀ ਸਿੱਖੀ ਦਾ ਬੇੜਾਗਰਕ ਕਰ ਸਕਦੇ। ਕੀ ਬਣਾ ਦਿੱਤਾ ਹੈ? ਸਬਜੈਕਟ ਟੂ ਪਹਿਲਾਂ ਉਹੀ ਜੋਕਸ, ਟੈਕਸੀ ਡਰਾਈਵਰ, ਸ਼ਰਾਬੀ, ਔਰ ਹੁਣ ਕੀ ਹੈ? ਹੁਣ ਇਹ ਹੈ ਜਿਵੇਂ ਇੱਥੇ ਇਹਨਾਂ ਨੇ ਉਹ ਨੇਟਿਵ ਅਮਰੀਕਨਸ ਉਹ ਮਾਰ-ਮੂਰ ਦਿੱਤੇ, 1-2 ਮਿਲੀਅਨ ਜਿਹੜੇ ਬਚੇ ਨੇ ਉਹ ਸਾਰੇ ਰਿਜ਼ਰਵੇਸ਼ਨਸ ਕਦੇ ਜਾ ਕੇ ਜਾਓ ਪੁੱਠੇ ਲਿਟੇ ਹੋਏ ਨੇ, ਤੇ ਉਹ ਮੋੜ ਦੇ ਖੰਭ ਲਾ ਕੇ 4 ਜੁਲਾਈ ਵਾਲੇ ਦਿਨ ਨੱਚਣ ਆ ਜਾਂਦੇ ਨੇ। ਸੋ ਸਾਡਾ ਹਾਲ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਸਾਡਾ ਪ੍ਰਾਈਡ ਖੋਹ ਲਿਆ, ਸਾਡਾ ਸਭ ਕੁਝ ਖੋਹ ਕੇ ਫਿਰ ਵੀ ਸਾਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ। ਔਰ ਇਹ ਗੱਲ ਅਫਰੀਕਨ ਪ੍ਰੋਵਰਬਸ ਦੇ ਹਵਾਲੇ ਨਾਲ ਬੜੀ ਟਰੂ ਹੈ ਕਿ ਉਹਨਾਂ ਨੇ ਦੋ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਕਿ ਭਾਈ ਲੱਕੜਹਾਰਾ ਜੰਗਲ ਦੇ ਵਿੱਚ ਆਇਆ, ਉਸਨੇ ਦੇਖਿਆ, ਉਹਨੇ ਕਿਹਾ ਜੀ ਬਹੁਤ ਵਧੀਆ ਦਰਖਤ ਨੇ, ਮੈਂ ਇਹ ਲੱਕੜ ਕੱਟਣੀ ਹੈ। ਦਰਖਤਾਂ ਨੇ ਹੱਸ ਕੇ ਕਿਹਾ ਨਹੀਂ, ਸਾਡੇ 'ਚ ਬੜੀ ਯੂਨਿਟੀ ਹੈ, ਤੂੰ ਸਾਨੂੰ ਨਹੀਂ ਕੱਟ ਸਕਦਾ, ਸਾਡਾ ਨੁਕਸਾਨ ਨਹੀਂ ਕਰ ਸਕਦਾ। ਇਵੈਂਚੁਅਲੀ ਉਹਨੇ ਇੱਕ ਦਰਖਤ ਕੱਟਿਆ, ਉਹਦਾ ਦਸਤਾ ਆਪਣੀ ਉਸ ਐਕਸ ਦੇ ਵਿੱਚ ਲਾਇਆ ਤੇ ਅਗਲੇ ਦਿਨ ਆ ਗਿਆ ਤੇ ਇੱਕ ਇੱਕ ਕਰਕੇ ਸਾਰੇ ਦਰਖਤ ਕੱਟ ਦਿੱਤੇ। ਮੈਸੇਜ ਇਹ ਹੈ ਕਿ ਆਪਣਿਆਂ ਦਾ ਨੁਕਸਾਨ ਉਦੋਂ ਹੀ ਹੁੰਦਾ ਜਦੋਂ ਆਪਣੇ ਬਗਾਨਿਆਂ ਦੇ ਹੱਥ 'ਚ ਕੁਹਾੜੀ ਦਾ ਦਸਤਾ ਬਣਨ ਨੂੰ ਤਿਆਰ ਹੁੰਦੇ ਨੇ। ਤੇ ਦੂਸਰੀ ਕਹਾਣੀ ਸ਼ੇਰ ਤੇ ਸ਼ਿਕਾਰੀ ਦੀ ਹੈ, ਔਰ ਇਹ ਕਿਹਾ ਜਾਂਦਾ ਹੈ ਕਿ ਸ਼ੇਰ ਬੜਾ ਉਹਨੇ ਭਬਕਾਰ ਮਾਰੀ, ਸ਼ਿਕਾਰੀ ਉੱਚੇ ਮਚਾਨ ਤੇ ਸੀ, ਉਹਦੇ ਕੋਲ ਬੰਦੂਕ ਸੀ, ਉਹਨੇ ਨਿਸ਼ਾਨਾ ਸਾਧਿਆ, ਸ਼ੇਰ ਲੜਿਆ, ਉਹ ਮਚਾਨ ਵੱਲ ਵੀ ਗਿਆ, ਪਰ ਇਵੈਂਚੁਅਲੀ ਗੋਲੀ ਦੇ ਨਾਲ ਉਹ ਮਾਰਿਆ ਗਿਆ। ਤੇ ਫਿਰ ਸ਼ਿਕਾਰੀ ਨੇ ਆਪਣੀ ਬਹਾਦਰੀ ਦੀ ਕਹਾਣੀ ਲਿਖੀ ਕਿ ਮੈਂ ਕਿਵੇਂ ਬਹਾਦਰੀ ਨਾਲ, ਮੇਰਾ ਨਿਸ਼ਾਨਾ ਕਿੰਨਾ ਪਰਫੈਕਟ ਹੈ। ਤੇ ਅਖੀਰਲੀ ਲਾਈਨ ਹੈ ਕਿ ਜੇ ਸ਼ੇਰ ਜਿੱਤ ਜਾਂਦਾ ਤੇ ਫਿਰ ਉਸ ਲੜਾਈ ਦੀ ਕਹਾਣੀ ਸ਼ੇਰ ਨੇ ਲਿਖਣੀ ਸੀ ਕਿ ਉਹਨੇ ਕਿਵੇਂ ਖਾਲੀ ਹੱਥੀਂ ਉਸ ਬੰਦੂਕ ਵਾਲੇ ਦਾ ਮੁਕਾਬਲਾ ਕੀਤਾ। ਅੱਜ ਸਾਡੀ ਬਹਾਦਰੀ ਦੀ ਦਾਸਤਾਨ, ਸਾਡੀ ਕੁਰਬਾਨੀਆਂ ਦੀ ਦਾਸਤਾਨ ਅਸੀਂ ਨਹੀਂ ਲਿਖ ਰਹੇ, ਅਸੀਂ ਨਹੀਂ ਪੜ੍ਹ ਰਹੇ। ਦੁਸ਼ਮਣ ਲਿਖ ਰਿਹਾ ਜਸਟਿਨ ਟਰੂਡੋ ਦੇ ਵਿਜ਼ਿਟ ਨੂੰ ਲੈ ਕੇ ਕਿਵੇਂ 30 ਮਿਲੀਅਨ ਸਿੱਖਾਂ ਨੂੰ ਹਿਊਮਿਲੇਟ ਕੀਤਾ। ਪੰਜਾਬੀ ਫੋਰਮ ਹੈ ਦਿੱਲੀ ਦੇ ਵਿੱਚ, ਸਾਰੇ ਉਹਨਾਂ 'ਚ ਕੋਈ ਲੈਫਟੀਨੈਂਟ ਜਨਰਲ ਰਿਟਾਇਰ ਹੈ, ਕੋਈ IAS ਅਫਸਰ ਹੈ, ਭਲੇ ਜੇ ਸਿੱਖ ਨੇ, ਕੋਈ ਟਕਰਾਅ 'ਚ ਯਕੀਨ ਨਹੀਂ ਰੱਖਦੇ। ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਤੁਸੀਂ ਬਹੁਤ ਜ਼ਿਆਦਤੀ ਕੀਤੀ ਹੈ। ਵੀ ਉਹ 17-18 MP, 4 ਉਹਨਾਂ 'ਚ ਸਿੱਖੀ ਸਰੂਪ ਦੇ ਮਿਨਿਸਟਰ, ਜਿਵੇਂ ਉਹ ਸਾਰਾ ਪਰਿਵਾਰ ਸ਼ਰਧਾ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਇੱਕ ਪਾਸੇ ਸਿੱਖ ਔਰ ਪੰਜਾਬ ਵੈਲਕਮ ਕਰ ਰਿਹਾ, ਦੂਸਰੇ ਪਾਸੇ ਰੈਸਟ ਆਫ ਦਾ ਕੰਟਰੀ ਅੱਜ ਤੱਕ ਵੀ ਲੱਗੇ ਹੋਏ ਨੇ। ਹੋਰ ਸਾਨੂੰ ਕਿੰਨੇ ਕੁ ਸਬੂਤ ਚਾਹੀਦੇ ਨੇ ਕਿ ਸਾਡੀ ਤਹਿਜ਼ੀਬ ਕੀ ਹੈ, ਸਾਡੇ ਦੁਸ਼ਮਣ ਦੀ ਚਾਹਨਾ ਕੀ ਹੈ। ਅਸੀਂ ਸੱਚ, ਹੱਕ, ਇਨਸਾਫ 'ਚ ਯਕੀਨ ਰੱਖਦੇ ਹਾਂ। ਅਸੀਂ ਬੇਲੋੜੀ ਕਿਸੇ ਹਿੰਸਾ ਦੇ ਹੱਕ 'ਚ ਨਹੀਂ ਹੈ। ਪਰ ਸਾਡੇ ਲਈ ਭਾਈ ਸੁਬੇਗ ਸਿੰਘ, ਸ਼ਾਬਾਜ਼ ਸਿੰਘ, ਸਰ ਕਰਤਾਰ ਸਿੰਘ ਸ਼ਰਾਬਾ, ਸ਼ਹੀਦ ਭਗਤ ਸਿੰਘ ਤੋਂ ਲੈ ਕੇ ਅੱਜ ਤੱਕ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੱਕ ਦੇ ਉਹ ਯੋਧੇ ਜਿਨ੍ਹਾਂ ਦੇ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ ਜਥੇਦਾਰ ਹਵਾਰੇ ਦੇ, ਤੇ ਜਦੋਂ ਉਹ ਲਿਆਂਦੇ ਜਾਂਦੇ ਨੇ ਬਾਹਰ, ਆਲੇ ਦੁਆਲੇ 40-50 ਸਿਕਿਉਰਿਟੀ ਵਾਲੇ ਹੁੰਦੇ ਨੇ, ਉਹ ਗੁਲਾਮ ਲੱਗਦੇ ਨੇ। ਉਹ ਜਿਹਨੂੰ ਟੌਰਚਰ ਕਰ ਕਰਕੇ ਤਿਹਾੜ 'ਚ ਬਿਲਕੁਲ ਤੰਗ ਕੋਠੀ, ਜਿਵੇਂ ਬੰਦਾ ਸਿੰਘ ਬਹਾਦਰ ਦੇ ਅਸੀਂ ਵਾਕਿਆ ਪੜ੍ਹਦੇ ਹਾਂ, ਪਿੰਜਰੇ 'ਚ ਉਹਨਾਂ ਨੂੰ ਪਹਿਲਾਂ ਲਿਆਂਦਾ ਜਾਂਦਾ ਰਿਹਾ ਜਥੇਦਾਰ ਹਵਾਰਾ ਨੂੰ, ਤੇ ਉਹ ਬਾਹਰ ਨਿਕਲਦਿਆਂ ਵੀ ਚੜ੍ਹਦੀ ਕਲਾ ਦੇ, ਆਜ਼ਾਦੀ ਦੇ ਨਾਅਰੇ ਲਾਉਂਦਾ।
ਜਿਹੜੀ ਗੁਲਾਮੀ ਹੈ ਉਹ ਨੈਸੈਸਰਲੀ ਬੀੜੀਆਂ ਹੱਥਕੜੀਆਂ ਦਾ ਨਾਂ ਨਹੀਂ ਹੈ, ਉਹ ਸਟੇਟ ਆਫ ਮਾਈਂਡ ਹੈ। ਤੇ ਜਦੋਂ ਅਸੀਂ ਮਨ ਕਰਕੇ ਗੁਲਾਮੀ ਦੇ ਸੰਗਲ ਤੋੜ ਦਿਆਂਗੇ, ਔਰ ਇਹ ਮੁਕੰਮਲ ਸੰਗਲ ਤੋੜਨ ਦੀ ਗੱਲ ਹੈ, ਸਪਿਰਿਚੁਅਲ ਵੀ, ਇੰਟੈਲੈਕਚੁਅਲ ਵੀ, ਫਿਜ਼ੀਕਲ ਵੀ, ਪੋਲੀਟੀਕਲ ਵੀ। ਔਰ ਫਿਰ ਸਤਿਗੁਰੂ ਦਾ ਤਾਂ ਸਾਡੇ ਨਾਲ ਇਕਰਾਰਨਾਮਾ ਹੈ, ਔਰ ਮੈਂ ਇਹਦੇ ਨਾਲ ਹੀ ਕੰਕਲੂਡ ਕਰਾਂ, 10ਵੇਂ ਪਾਤਸ਼ਾਹ ਦਾ ਇਹ ਪੰਥ ਨਾਲ ਇਕਰਾਰਨਾਮਾ ਹੈ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤੇ ਸਕੇਰੀ। ਇਹ ਗੁਰੂ ਦਾ ਪੰਥ ਹੈ, ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਸਾਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਮੁਕੰਮਲ ਇੰਡੀਪੈਂਡੈਂਟ ਸਾਵਰਨ ਸਟੇਟ ਦੇ ਨਾਲ ਜੁੜਿਆ ਹੋਇਆ ਹੈ। ਗੁਰੂ ਦੇ ਆਸ਼ੇ ਮੁਤਾਬਕ, ਗੁਰਮਤ ਆਸ਼ੇ ਮੁਤਾਬਕ ਆਪਣੇ ਜੀਵਨ ਨੂੰ ਜੀਵੀਏ। ਔਰ ਤੁਹਾਡਾ ਸਭ ਦਾ, ਸੰਗਤਾਂ ਦਾ, ਤੁਸੀਂ ਜਿਵੇਂ ਬਿਲਕੁਲ ਇਕਾਗਰਤਾ ਨਾਲ ਬੈਠੇ ਹੋ, ਮੈਨੂੰ ਫਖਰ ਮਹਿਸੂਸ ਹੁੰਦਾ ਹੈ। ਆਪਣੀ ਕੌਮ ਤੇ ਮੈਨੂੰ ਹਮੇਸ਼ਾ ਮਾਣ ਹੈ, ਪਰ ਇਹ ਮੈਂ ਤੁਹਾਡੇ ਤੋਂ ਜ਼ਰੂਰ ਆਸ ਕਰਦਾ ਕਿ ਆਪਸੀ ਨਿੱਕੇ ਨਿੱਕੇ ਮਤਭੇਦਾਂ ਚੋਂ ਨਿਕਲੋ, ਡਿਵਾਈਸਿਵ ਏਜੰਡਿਆਂ ਚੋਂ ਨਿਕਲੋ। ਔਰ ਮੈਂ ਕੱਲ੍ਹ ਸੁਜੈਸਟ ਵੀ ਕੀਤਾ ਸੀ ਕਿ ਯੂਥ ਓਰੀਐਂਟਡ ਪ੍ਰੋਗਰਾਮ, ਸੈਮੀਨਾਰਸ, ਡਿਸਕਸ਼ਨਸ, ਹਿਸਟਰੀ ਨਾਲ ਪ੍ਰਾਈਡ ਜੁੜਿਆ ਹੁੰਦਾ ਹੈ। ਜੇ ਬੱਚੇ ਬੱਚੀਆਂ ਨੂੰ ਅਸੀਂ ਪ੍ਰਾਈਡ ਨਹੀਂ ਦਿਆਂਗੇ, ਉਹ ਕਿਉਂ ਸਿੱਖ ਰਹਿਣਗੇ? ਉਹਨਾਂ ਨੂੰ ਪ੍ਰਾਈਡ ਹੋਏ ਕਿ ਉਹਨਾਂ ਦੀ ਇਹ ਦਸਤਾਰ ਇੱਕ ਮਹਿਜ਼ 5 ਯਾਰਡ ਕਲੋਥ ਨਹੀਂ ਹੈ, ਉਹਨਾਂ ਦੇ ਲਈ ਇਹ ਕੋਈ ਰਿਚੁਅਲਿਸਟਿਕ ਨਹੀਂ ਹੈ। ਇਸ ਦੇ ਪਿੱਛੇ 5.5 ਸਦੀਆਂ ਦਾ ਇਤਿਹਾਸ ਹੈ। ਇਸ ਦੇ ਪਿੱਛੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਤੋਂ ਲੈ ਕੇ ਅੱਜ ਤੱਕ ਦੇ ਸਾਡੇ ਵਰਤਮਾਨ ਸ਼ਹੀਦ ਨੇ। ਜੇ ਇਹ ਪ੍ਰਾਈਡ ਦਿਓਗੇ ਤੇ ਫਿਰ ਇਹ ਵੀ ਇਹੀ ਕਹਿਣਗੇ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਆਪ ਜੀ ਨੇ ਇਹਨਾਂ ਦੇ ਵਿਚਾਰ ਸੁਣੇ, आपने देखा कि पंथ दे हमदर्दी और पंथ नूं सही दिशा दिखाने वाले अजे जीवते हैं, और जिन्हां दी अगवाई दे नाल अज पंथ जो है, जिवें अज इन्होंने संगतां नूं हुनर दिता है, एक स्पिरिट भरी है साडे अंदर, जो सिक्खी स्पिरिट है वो हमेशा साडे अंदर साहिब गुरु गोबिंद सिंह जी महाराज जो स्पिरिट दिती है उसनूं कायम रखना है, और कायम रखते हुए असीं सिक्खी नूं अगे लैके जाना है। मैं बेनती करांगा भाई साहब, भाई परमजीत सिंह जी वो डॉक्टर साहब नूं सिरपा पेश करेंगे। डॉक्टर भाई परमजीत सिंह जी। बोले सो निहाल। वाहिगुरू जी का खालसा, वाहिगुरू जी की फतेह। हर साल की तरह इस बार फिर वालनट गुरुद्वारे शहीद भगत सिंह होना का दिहाड़ा मनाया जा रहा है। ये बहुत चंगा उद्यम है, इन्होंने बहुत वधिया काम शुरू किया। ये गुरुद्वारे वालों चाहिए, क्योंकि जे आप इंडिया सरकार देखिए ना, उन्होंने पूरी कोशिश की लगी हुई है कि किसी तरीके ना भगत सिंह, उधम सिंह, करतार सिंह सराभा इन्हों का नाम शहीदों विचों कढ़ दिता जाए तो सर्वकर वर्गियां का नाम अगे किया जाए। हुण देखो, एक पासे भगत सिंह जिन्हें हसदे हसदे फांसी के रस्ते चुम लिया तो शरेआम क्या, हाँ मैं किया है भाई, मैनू जो करना कर लो, जो गोली मारनी गोली मार दो, फांसी चढ़ाना फांसी चढ़ दो। दूजे पासे सर्वकर ਜਿਹੜੇ 3 ਵਾਰੀ ਪਟੀਸ਼ਨ ਦਾਇਰ ਕੀਤੀ ਸੀ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਭਾਈ ਮੈਨੂੰ ਮਾਫ ਕੀਤਾ ਜਾਵੇ, ਤੇ ਉਹਨੂੰ ਇਹ ਸ਼ਹੀਦ ਬਣਾਉਣਾ ਚਾਹੁੰਦੇ ਨੇ ਤੇ ਭਗਤ ਸਿੰਘ ਉਹਨਾਂ ਨੂੰ ਪਿੱਛੇ ਕਰਨਾ ਚਾਹੁੰਦੇ ਨੇ। ਇਹ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਨੂੰ, ਇਹਨਾਂ ਸ਼ਹੀਦਾਂ ਨੂੰ ਬਾਰ-ਬਾਰ ਯਾਦ ਕਰਾਇਆ ਜਾਵੇ ਤਾਂ ਕਿ ਆਉਣ ਵਾਲੀ ਪਨੀਰੀ ਜਿਹੜੀ ਹੈ ਇਹਨਾਂ ਸ਼ਹੀਦਾਂ ਬਾਰੇ ਭੁੱਲ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹਨ। ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ। ਇਹ ਉਦਮ 711 ਫਰੈਂਚਾਈਜ਼ ਦੀਆਂ ਸਾਰੀਆਂ ਸੰਗਤਾਂ ਨੂੰ, ਉਹਨਾਂ ਦੇ ਇੰਪਲਾਈਜ਼ ਵੱਲੋਂ, ਆਰਗੇਨਾਈਜ਼ਰ ਵੱਲੋਂ, ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ, ਉਹ ਵੀ ਵਧਾਈ ਦੇ ਪਾਤਰ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ। ਕੌਮਾਂ ਉਹੀ ਤਰੱਕੀ ਕਰਦੀਆਂ ਹਨ ਜੋ ਕਿ ਆਪਣੀ ਜ਼ੁਬਾਨ, ਆਪਣੇ ਸ਼ਹੀਦਾਂ, ਆਪਣੇ ਕੌਮ ਦੇ ਹਿੱਤ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਨ ਤੇ ਰਲ ਮਿਲ ਕੇ ਸਭ ਦਾ ਸਾਥ ਦਿੰਦੇ ਹਨ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਾਰਿਆਂ ਨੂੰ ਸਰਮਤ ਬਖਸ਼ੇ। ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਆਪਣੇ ਸ਼ਹੀਦਾਂ ਦੇ ਸ਼ਹੀਦੀ ਦਿਵਸ ਮਨਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਇਕਾਗਰਤਾ ਦੇ ਮਾਹੌਲ ਦੇ ਵਿੱਚ ਬੈਠ ਕੇ
ਅਸੀਂ ਸਾਰੇ ਹੀ ਅੱਜ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਪਿਛੋਕੜ ਨੂੰ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਵਿਚਾਰਧਾਰਾ, ਮੁਬਾਰਕ ਰੋਸ਼ਨੀ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਕਿਵੇਂ ਸਵਾਰਨਾ ਹੈ, ਕੱਢਣਾ ਹੈ। ਸਾਡੇ ਬਜ਼ੁਰਗਾਂ ਨੇ ਜੇ ਆਪਣਾ ਆਪਾ ਕੁਰਬਾਨ ਕੀਤਾ, ਲੇਖੇ ਲਾਇਆ, ਸ਼ਹਾਦਤਾਂ ਦੇ ਜਾਮ ਪੀਤੇ, ਸਾਡਾ ਕੀ ਫਰਜ਼ ਬਣਦਾ ਹੈ? ਇਹ ਸਮੁੱਚੀ ਹੀ ਵਿਚਾਰ ਗੁਰੂ ਗੋਦ 'ਚ ਬੈਠ ਕੇ ਅਸੀਂ ਸਭਨਾਂ ਨੇ ਸਾਂਝੀਆਂ ਕਰਨੀਆਂ ਹਨ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਆਪਣੇ ਹੀ ਬਜ਼ੁਰਗਾਂ ਦੇ ਪਿਛੋਕੜ ਨੂੰ ਇਸ ਕਰਕੇ ਫੋਲਦੇ ਹਾਂ ਤਾਂ ਕਿ ਸਾਨੂੰ ਇਹ ਸਮਝ ਲੱਗ ਸਕੇ ਕਿ ਜੋ ਗੁਰੂ ਸਾਹਿਬ ਜੀ ਦਾ ਆਦਰਸ਼ ਸੀ, ਗੁਰੂ ਸਾਹਿਬ ਇੱਕ ਮਨੁੱਖ ਪਾਸੋਂ, ਇਨਸਾਨ ਪਾਸੋਂ ਜੋ ਲੋਚਦੇ ਹਨ, ਚਾਹੁੰਦੇ ਹਨ, ਇੱਕ ਉਮੀਦ ਕਰਦੇ ਹਨ ਉਸ ਮਨੁੱਖ ਕੋਲੋਂ ਜਿਹੜਾ ਆਪਣੀ ਅਣਖ ਦੀ ਜ਼ਿੰਦਗੀ ਜੀ ਸਕੇ, ਹੋਰਾਂ ਨੂੰ ਵੀ ਸਿਰ ਉੱਚਾ ਕਰਕੇ ਤੁਰਨ ਦਾ ਢੰਗ ਸਿਖਾ ਸਕੇ, ਨੇਕ ਕਿਰਤ ਕਮਾਈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਆਪਣੇ ਕੌਮ ਦੇ ਫਰਜ਼, ਸਮਾਜ ਦੀਆਂ ਸੇਵਾਵਾਂ, ਇਹ ਸਾਰਾ ਕੁਝ ਹੀ ਉਹਦੇ ਤਸਵੀਰ ਦੇ ਗੁਣਾਂ ਦੇ ਵਿੱਚ ਗੁਰੂ ਸਾਹਿਬ ਭਰ ਦੇਣਾ ਚਾਹੁੰਦੇ ਸਨ। ਲਗਾਤਾਰ ਭਗਤਾਂ ਦੇ ਸਫ਼ਰ ਤੋਂ ਲੈ ਕੇ ਤੁਸੀਂ ਕਲਗੀਧਰ ਸੱਚੇ ਪਾਤਸ਼ਾਹ ਮੁੜ ਕੇ ਸਿੱਖ ਇਤਿਹਾਸ, 47 ਦਾ ਦੌਰ, 84 ਦਾ ਘੱਲੂਘਾਰਾ ਔਰ ਅੱਜ ਦਾ ਵਕਤ, ਇਹ ਸਾਰਾ ਹੀ ਤੁਸੀਂ ਇੱਕ ਮੁੱਢਲੀ ਜੀ ਨਿਗਾਹ ਮਾਰ ਕੇ ਦੇਖ ਲਓ, ਤੁਹਾਨੂੰ ਮਹਿਸੂਸ ਹੋਏਗਾ ਕਿ ਜਿੱਥੋਂ ਇਹ ਸਫ਼ਰ ਪ੍ਰਾਰੰਭ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 15 ਭਗਤ ਸਾਹਿਬਾਨ ਮੌਜੂਦ ਨੇ ਔਰ ਸਭ ਤੋਂ ਪਹਿਲੇ ਮੁੱਢਲੇ ਭਗਤ ਹੋਏ ਨੇ ਸ਼ੇਖ ਫਰੀਦ ਸਾਹਿਬ। 12ਵੀਂ ਸਦੀ ਦੇ ਅਖੀਰ ਪਲਾਂ ਦੇ ਵਿੱਚ ਉਹ ਏਸ਼ੀਆ ਦੇ ਇੱਕ ਖਿੱਤੇ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਖੂਬਸੂਰਤ ਬਹਾਰਾਂ ਦੇ ਵਿੱਚ ਇੱਕ ਗੁਣਗੁਣਾਉਂਦੀ ਆਵਾਜ਼ ਦੇ ਵਿੱਚ ਕੰਨਾਂ 'ਚ ਇੱਕ ਸੁਨੇਹਾ ਪਾ ਰਹੇ ਸਨ ਕਿ ਅਸੀਂ ਜਿਹੜਾ ਰਾਹ ਫੜਿਆ ਹੈ, ਸਾਡਾ ਜਿਹੜਾ ਮਕਸਦ ਹੈ, ਜਿਸ ਮਾਰਗ ਤੇ ਅਸੀਂ ਤੁਰੇ ਹਾਂ, ਉਹਦੀ ਅਸੀਂ ਤੁਹਾਨੂੰ ਸਭਨਾਂ ਨੂੰ ਜਾਣਕਾਰੀ, ਸ਼ਨਾਖਤ ਕਰਾਉਣਾ ਚਾਹੁੰਦੇ ਹਾਂ। ਸ਼ੇਖ ਫਰੀਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਾਣੀ ਦਾ ਆਗਾਜ਼ ਕੀਤਾ, ਰੱਬੀ ਬੋਲ ਖੁਦਾਈ ਬਚਨ, ਜਦੋਂ ਪਹਿਲੀ ਵਾਰ ਲੋਕਾਂ ਦੇ ਕੰਨਾਂ ਦੇ ਵਿੱਚ ਪਏ ਤੇ ਸ਼ੇਖ ਫਰੀਦ ਸਾਹਿਬ ਜੀ ਨੇ ਆਪਣਾ ਮਕਸਦ ਕਲੀਅਰ ਕੀਤਾ ਔਰ ਆਖਿਆ ਕਿ ਵਾਟ ਹਮਾਰੀ ਖਰੀ ਉਡੇਣੀ, ਸਾਡਾ ਰਸਤਾ ਕੀ ਹੈ, ਅਸੀਂ ਕਿਹਨੂੰ ਚੁਣਨਾ ਹੈ। ਰਾਹ ਤੇ ਬਹੁਤ ਹਨ, ਮਾਰਗ ਬੜੇ ਨੇ। ਅਕਸਰ ਹੀ ਮੈਂ ਬੇਨਤੀ ਕਰਿਆ ਕਰਦਾ, ਜਦੋਂ ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਕੇ ਗੱਲ ਕਹਿ ਰਹੇ ਹੁੰਦੇ ਆ ਕਿ ਸਾਰੇ ਧਰਮ ਠੀਕ ਨੇ, ਸਾਰੇ ਮਜ਼ਹਬ ਚੰਗੇ ਹਨ, ਸਾਰੇ ਮਾਰਗ ਠੀਕ ਨੇ, ਕਿਉਂਕਿ ਸਾਰਿਆਂ ਨੇ ਪਹੁੰਚਣਾ ਇੱਕ ਥਾਂ ਤੇ ਹੈ। ਇਹ ਬੜੀ ਗਲਤ ਸਟੇਟਮੈਂਟ ਔਰ ਬੜੇ ਭੁਲੇਖੇ ਤੇ ਭਰਮ ਵਿੱਚੋਂ ਨਿਕਲੀ ਹੋਈ ਵਾਰਤਾ ਹੁੰਦੀ ਹੈ। ਜਦੋਂ ਅਸੀਂ ਇਹ ਗੱਲ ਕਹਿੰਦੇ ਸਾਰਿਆਂ ਨੇ ਇੱਕ ਥਾਂ ਤੇ ਪਹੁੰਚਣਾ, ਤੇ ਉਦੋਂ ਸਾਨੂੰ ਆਪਣਾ ਮਾਰਗ ਵੀ ਸ਼ੱਕੀ ਲੱਗਣ ਲੱਗ ਪੈਂਦਾ ਹੈ। ਜੇ ਦੂਜਿਆਂ ਨੂੰ ਠੀਕ ਠਹਿਰਾਵਾਂਗੇ ਤੇ ਆਪਣਾ ਵੀ ਉਹਨਾਂ ਦੇ ਨਾਲ ਹੀ ਮੇਲ ਸੁਮੇਲ ਦੀ ਭਾਵਨਾ ਦੇ ਵਿੱਚ ਅਸੀਂ ਮਿਲਗੋਭਾ ਕਰ ਬੈਠੇ ਹਾਂ। ਜਦੋਂ ਭਾਈ ਗੁਰਦਾਸ ਜੀ ਇਹ ਸਟੇਟਮੈਂਟ ਦੇ ਰਹੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ, ਔਰ ਸ਼ੇਖ ਫਰੀਦ ਸਾਹਿਬ ਜਿਹੜੇ 12ਵੀਂ ਸਦੀ ਦੇ ਅਖੀਰ ਪਲਾਂ ਦੇ ਵਿੱਚ ਇਹ ਗੱਲ ਕਹਿ ਗਏ ਨੇ, ਉਹ ਕੋਈ ਝੂਠੀ ਵਾਰਤਾ ਨਹੀਂ ਹੈ, ਉਹ ਕੇਵਲ ਕੋਈ ਕਾਵ ਜਾਂ ਪੋਇਟਰੀ ਦੀਆਂ ਉਡਾਰੀਆਂ ਨਹੀਂ ਹਨ। ਇੱਕ ਆਪਣੇ ਮਾਰਗ ਨੂੰ ਚੁਣਨਾ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਉਹ ਸਮਾਜ ਦੇ ਵਿੱਚ ਦੱਸ ਦੇਣਾ ਚੰਗੀ ਭੜੀ ਗੱਲ ਹੋਏਗੀ ਕਿ ਮਗਰੋਂ ਲੋਕਾਂ ਨੂੰ ਇਹ ਭੁਲੇਖਾ ਨਾ ਰਹਿ ਜਾਏ, ਇਹ ਕੌਣ ਸਨ, ਕਿਸ ਰਸਤੇ ਦੇ ਪਾਂਦੀ ਸਨ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈ। ਹੁਣ ਖੰਨਿਓ ਦਾ ਅਰਥ ਹੈ ਖੰਡਾ। ਸ਼ੇਖ ਫਰੀਦ ਸਾਹਿਬ ਤੁਸੀਂ ਦੇਖੋ ਸਭ ਤੋਂ ਪਹਿਲੇ ਭਗਤ ਹੋਏ, ਮੁੱਢਲੇ ਬਾਣੀ ਉਚਾਰਨ ਕਰਨ ਵਾਲੇ, ਉਹ ਵੀ ਖੰਡਾ ਲਫ਼ਜ਼ ਵਰਤ ਰਹੇ ਨੇ। ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਸਵੇਰਾ ਕਿਹਾ ਜਾਂਦਾ ਵਕਤ ਸਿਰ। ਇਹ ਵਕਤ ਨਾ ਖੁੰਝਾ ਦੇ ਕਿਤੇ। ਜਦੋਂ ਤੂੰ ਮਤਾਂ ਨੂੰ ਪੜ੍ਹੇ, ਧਰਮ ਤੇ ਵਿਚਾਰਧਾਰਾਵਾਂ ਦਾ ਅਧਿਐਨ ਕਰੇ
ਤੇ ਤੇਰੀ ਜ਼ਿੰਦਗੀ ਦਾ ਰਸਤਾ ਕੀ ਹੋਣਾ ਚਾਹੀਦਾ ਹੈ, ਇਹ ਤੂੰ ਡਿਸੀਜਨ ਲੈਣਾ ਹੈ। ਕਿਸੇ ਦੇ ਲਾਲਚ ਤੇ ਧੱਕੇ ਦੇ ਨਾਲ ਰਾਹਾਂ ਤੇ ਨਹੀਂ ਤੁਰਿਆ ਜਾ ਸਕਦਾ। ਔਰ ਤੁਸੀਂ ਧਿਆਨ ਰੱਖਿਓ, ਇੱਕ ਗੁਰਮਤ ਦਾ ਦਾਇਰਾ ਹੈ, ਘੇਰਾ ਹੈ, ਇਹ ਵਿਹੜਾ ਐਸਾ ਹੈ ਜਿੱਥੇ ਨਾ ਲਾਲਚ ਦੇ ਕੇ ਕਿਸੇ ਨੂੰ ਬਹੁ ਗਿਣਤੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ, ਨਾ ਕਿਸੇ ਦੀ ਧੌਣ ਤੇ ਕਿਰਪਾਨ ਰੱਖ ਕੇ ਉਹ ਤੋਂ ਈਨ ਮਨਾਉਣ ਦੀ ਜਦੋਜਹਿਦ ਹੁੰਦੀ ਹੈ। ਇਹ ਦੋਨੋਂ ਚੀਜ਼ਾਂ ਨੂੰ ਗੁਰਮਤ ਨੇ ਨਕਾਰਿਆ ਬੁਰੀ ਤਰੀਕੇ ਨਾਲ। ਇਹ ਦੋਨੋਂ ਚੀਜ਼ਾਂ ਠੀਕ ਨੇ, ਨਾ ਧੱਕਾ ਵਧੀਕੀ ਚੰਗੀ ਹੈ, ਨਾ ਕਿਸੇ ਨੂੰ ਲਾਲਚ ਤੇ ਡਰਾਵੇ ਦੇ ਕੇ ਲਿਆਉਣਾ ਭਲਾ ਹੈ। ਇਸ ਕਰਕੇ ਮਾਰਗ ਹੈ ਬੜਾ ਪਿਆਰ ਦਾ। ਤੁਸੀਂ ਇਹ ਸ਼ਬਦ ਸ਼ਰਵਣ ਕੀਤਾ ਹੀ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ। ਇਹ ਪ੍ਰੇਮ ਦੀ ਖੇਡ ਹੈ, ਇਹ ਪਿਆਰ ਦੀ ਚਾਹਤ ਹੈ, ਤੁਹਾਡੇ ਆਪਣਾ ਮਨ ਦਾ ਡਿਸੀਜਨ ਹੈ ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ। ਕੋਈ ਬੰਦਾ ਕਿਸ ਮਜ਼ਹਬ ਨੂੰ, ਗ੍ਰੰਥ ਨੂੰ ਇੰਪਲੀਮੈਂਟ ਕਰਨਾ ਚਾਹੁੰਦਾ, ਕੋਈ ਦੁਨੀਆ ਦੀ ਤਾਕਤ ਉਹਨੂੰ ਕਿਉਂ ਵਰਜੇ। ਰੱਬੋਂ ਹੀ ਉਹਦੀ ਫਰੀडम ਹੈ, ਉਹਦੀ ਆਜ਼ਾਦੀ ਹੈ, ਉਹ ਕਿਸ ਅੱਗੇ ਸਿਰ ਲਵਾਉਂਦਾ ਹੈ, ਕਿਸ ਮੁਤਾਬਕ ਤੁਰਦਾ ਹੈ, ਇਹ ਉਹਦੇ ਖਾਤੇ 'ਚ ਰੱਬ ਨੇ ਪਾਇਆ ਹੋਇਆ ਹੈ। ਇਸੇ ਨੂੰ ਅਸੀਂ ਕਹਿੰਦੇ ਹਾਂ ਕਰਮੀ ਆਪੋ ਆਪਣੀ, ਇਸੇ ਨੂੰ ਕਹਿੰਦੇ ਹਾਂ ਕਰਮੀ ਕਰਮੀ ਹੋਏ ਵਿਚਾਰ, ਉਹਦੀ ਆਜ਼ਾਦੀ ਹੈ। ਇਹ ਭਗਤਾਂ ਤੋਂ ਤੁਸੀਂ ਸਫ਼ਰ ਵੇਖ ਲਓ, ਕਬੀਰ ਸਾਹਿਬ, ਨਾਮਦੇਵ ਸਾਹਿਬ, ਸਮੁੱਚਿਆਂ ਦੀ ਬਾਣੀ ਪੜ੍ਹ ਕੇ ਤੁਸੀਂ ਵੇਖ ਲਓ। ਵਕਤ ਨਹੀਂ ਮੈਂ ਸਮੁੱਚੀ ਕੋਈ ਉਦਾਹਰਨ ਉਹਨਾਂ ਦੇ ਵਿੱਚੋਂ ਲਵਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਉਸ ਸਮਾਜ ਦੀ ਬਣਤਰ ਨੂੰ ਜਦੋਂ ਗੌਰ ਨਾਲ ਵੇਖਿਆ, ਆਪਣੇ ਘਰ ਦੀਆਂ ਸੁੱਖ ਸਹੂਲਤਾਂ ਨੂੰ ਲਾਂਭੇ ਕਰਕੇ ਆਪਣੇ 2 ਪੁੱਤਰ, ਸੁਸ਼ੀਲ ਪਤਨੀ, ਮਾਪੇ ਔਰ ਘਰ ਦੀ ਐਸ਼ ਪ੍ਰਸਤ ਦੀ ਸਾਰੀ ਸੁਵਿਧਾ ਨੂੰ ਤਿਆਗ ਕੇ ਬੰਨੇ ਲਾ ਕੇ ਗੁਰੂ ਸਾਹਿਬ ਜੀ ਨੇ ਸਾਡੇ ਸੁੱਤੇ ਹੋਏ ਸਮਾਜ ਨੂੰ ਜਗਾਉਣ ਲਈ, ਹਨੂਣਾ ਦੇਣ ਲਈ ਜਦੋਂ ਸਫ਼ਰ ਅਰੰਭਿਆ, ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਹਜ਼ਾਰਾਂ ਕਿਲੋਮੀਟਰ ਆਪ ਪੈਰਾਂ ਨਾਲ ਪੈਂਡੇ ਤੈਅ ਕਰਕੇ ਸਾਡੇ ਹਰ ਦਰ ਦਰਵਾਜ਼ੇ ਧਾਰਮਿਕ ਸਥਾਨਾਂ ਤੇ ਜਾ ਕੇ, ਜਿਹੜੇ ਲੋਕ ਘੰਟੀਆਂ ਵਜਾ ਵਜਾ ਕੇ ਨਹੀਂ ਸਨ ਉੱਠ ਰਹੇ, ਗੁਰੂਦੇਵ ਦੀ ਮੁਬਾਰਕ ਬਾਣੀ ਨੇ ਉਹਨਾਂ ਲੋਕਾਂ ਦੀ ਮੱਤ ਦੇ ਤਾਲੇ ਤੋੜ ਦਿੱਤੇ। ਗੁਲਾਮੀ ਦਾ ਅਹਿਸਾਸ ਵੀ ਦਿਖਾਇਆ। ਉਦਾਹਰਨ ਪੱਖੋਂ ਮੈਂ ਅਕਸਰ ਬੇਨਤੀ ਕਰਨਾ, ਜਿਹਨੂੰ ਅਸੀਂ ਰਾਖਸ਼ ਕਹਿੰਦੇ ਆ, ਕੌਡਾ, ਅਸਲ ਵਿੱਚ ਕੌਡਾ ਭੀਲ ਜਾਤੀ ਦੇ ਵਿੱਚੋਂ ਜਿਹੜਾ ਕਿ ਆਜ਼ਾਦੀ ਦੇ ਲਈ ਲੜ ਰਿਹਾ ਹੈ। ਆਰੀਅਨ ਲੋਕ ਬਾਹਰੋਂ ਆ ਕੇ ਬੜੀ ਸ਼ਾਤਰ ਤੇ ਆਪਣੀ ਚਲਾਕ ਚੁਸਤੀ ਦੇ ਗ੍ਰੰਥਾਂ ਦੀ ਆੜ ਦੇ ਵਿੱਚ ਢਾਲ ਬਣਾ ਕੇ ਉਹਨਾਂ ਲੋਕਾਂ ਨੂੰ ਗੁਲਾਮ ਬਣਾ ਰਹੇ ਨੇ। ਇੱਥੋਂ ਹੀ ਦਾਸ ਲਫ਼ਜ਼ ਨਿਕਲਿਆ। ਦਾਸ ਦਾ ਅਰਥ ਹੈ ਗੁਲਾਮ, ਸੇਵਾਦਾਰ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਬਾਰ-ਬਾਰ ਜਿਹੜਾ ਦਾਸ ਲਫ਼ਜ਼ ਵਰਤਿਆ, ਗੁਰੂ ਕੇ ਸਵਾਰਿਓ, ਇਹ ਕੇਵਲ ਨਿਮਰਤਾ ਦੇ ਪੱਖ 'ਚ ਨਾ ਪਾ ਦਿਆ ਕਰੋ। ਹਰ ਚੀਜ਼ ਨੂੰ ਅਸੀਂ ਬਸ ਕਿਸੇ ਇੱਕ ਕਿਨਾਰੇ ਤੇ ਰੱਖਣਾ ਚਾਹੁੰਦੇ ਹਾਂ ਇੱਕ ਅਰਥ ਕਰਕੇ। ਦਾਸ ਲਫ਼ਜ਼ ਦਾ ਅਰਥ ਵੀ ਇਹੀ ਸੀ ਕਿ ਅਕਾਲ ਪੁਰਖ ਵਾਹਿਗੁਰੂ ਹੀ ਸਾਡੇ ਲਈ ਬਾਦਸ਼ਾਹ, ਉਹੀ ਖਲਕਤਾ ਦਾ ਕੁੱਲ ਮਾਲਕ ਹੈ, ਅਸੀਂ ਉਹਦੇ ਦਾਸ ਹਾਂ। ਅਸੀਂ ਐਰੇ ਗਹਿਰੇ ਦੇ ਗੁਲਾਮ ਤੇ ਦਾਸ ਬਣਨ ਵਾਲੇ ਮਨੁੱਖ ਨਹੀਂ। ਇਸ ਕਰਕੇ ਗੁਰੂ ਨੇ ਦਾਸ ਦਾਸ ਲਫ਼ਜ਼ ਹਰ ਸ਼ਬਦ ਦੇ ਮਗਰ ਵਰਤਿਆ। ਔਰ ਗੁਰੂ ਕੋਡੇ ਕੋਲ ਵੀ ਤਾਂ ਹੀ ਗਏ, ਥਾਪੜਾ ਦੇਣ ਗਏ, ਐਪਰੀਸ਼ੀਏਟ ਕਰਨ ਗਏ। ਤੇਰੇ ਵਰਗੇ ਸੂਰਮੇ ਬਹਾਦਰ ਯੋਧੇ ਬੜੇ ਘੱਟ ਰਹਿ ਗਏ ਨੇ ਜਿਹੜੇ ਅਣਖ ਦੇ ਨਾਲ ਇਹਨਾਂ ਲੋਕਾਂ ਨਾਲ ਟੱਕਰ ਲੈ ਸਕਦੇ। ਜਿਨ੍ਹਾਂ ਨਾਲ ਤੂੰ ਟੱਕਰ ਲੈ ਰਿਹਾ, ਉਹ ਸਮਾਜ ਦੇ ਵਿੱਚ ਤੇਰੇ ਖਿਲਾਫ ਰਾਖਸ਼ ਦਾ ਇੱਕ ਅੱਖਰ ਅਰਥ ਲੈ ਕੇ ਤੇਰੇ ਖਿਲਾਫ ਮੁਹਿੰਮ ਛੇੜ ਰਹੇ ਨੇ। ਔਰ ਤੈਨੂੰ ਬਦਨਾਮ ਕਰਨ ਲਈ ਉਹਨਾਂ ਕੋਲ ਕੇਵਲ ਅੱਖਰਾਂ ਦੀ ਦੌੜ ਹੈ, ਹੋਰ ਕੁਝ ਵੀ ਨਹੀਂ ਹੈਗਾ। ਇਹ ਸੱਚ ਹੈ ਕਿ ਉਹਨੂੰ ਰਾਖਸ਼ ਕਹਿਣ ਵਾਲਿਆਂ ਨੇ ਉਹਨੂੰ ਭੰਡਿਆ। ਜਿਵੇਂ ਸਾਨੂੰ ਅੱਤਵਾਦੀ, ਵੱਖਵਾਦੀ ਜਾਂ ਸਾਨੂੰ ਜਰਾਇਮ ਪੇਸ਼ਾ ਇਦਾਂ ਦੇ ਲਫ਼ਜ਼ ਦੇ ਕੇ ਸਮਾਜ ਦੇ ਵਿੱਚ ਇੱਕ ਵਾਇਰਸ ਛੱਡਿਆ ਜਾਂਦਾ, ਇਹਨਾਂ ਤੋਂ ਬਚ ਕੇ ਰਹੋ। ਕਿਉਂਕਿ ਇਹ ਸਦੀਆਂ ਤੋਂ ਇਹ ਵਿਚਾਰ ਰਹੀ ਹੈ। ਜਿਹੜੇ ਲੋਕ ਆਜ਼ਾਦ ਪਰਸਤੀ ਦੇ ਹੁੰਦੇ ਨੇ, ਸਿਰ ਚੁੱਕ ਕੇ ਜਿਉਣਾ ਚਾਹੁੰਦੇ ਨੇ, ਸਿਖਾਉਂਦੇ ਨੇ, ਉਹਨਾਂ ਲਈ ਕਿਤਾਬਾਂ ਛਪਦੀਆਂ ਨੇ, ਮਿਣਗੋਬੇ ਵਿਚਾਰ ਤਿਆਰ ਹੁੰਦੀਆਂ ਨੇ, ਸਰਕਾਰੀ ਰਾਈਟਰ ਬਿਠਾਏ ਜਾਂਦੇ ਨੇ, ਬੜਾ ਕੁਝ ਹੁੰਦਾ ਹੈ। ਮੈਂ ਸੰਖੇਪ ਜੀ ਰੱਖਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਕਤ ਹੀ ਪਹਿਲਾ ਸਿੱਖ ਸ਼ਹੀਦ ਹੁੰਦਾ ਭਾਈ ਤਾਰੂ ਪੋਪਟ ਨਾਂ ਦਾ। ਔਰ ਇਸ ਗੱਲ ਦੀ ਗਵਾਹੀ ਦਿੰਦਾ ਅਹਿਮਦਾਬਾਦ ਦੀ ਧਰਤੀ ਤੇ ਕਿ ਜਿੱਥੇ ਗੁਰੂ ਨੇ ਸਾਨੂੰ ਪਿਆਰ, ਹਲੀਮੀ, ਦਇਆ, ਨਿਮਰਤਾ, ਇੱਥੇ ਸੰਤੋਖ, ਧੀਰਜ ਦਿੱਤਾ ਹੈ, ਉੱਥੇ ਸਾਨੂੰ ਅਨਖ ਤੇ ਗੈਰਤ ਵੀ ਗੁਰੂ ਨੇ ਹੀ ਸਿਖਾਈ ਹੈ। ਸਾਡੇ ਗੁਰੂ ਨੇ ਸਾਡੀ ਝੋਲੀ ਦੇ ਵਿੱਚ ਮਰ ਮਿਟਣ ਦੀ ਭਾਵਨਾ, ਕੁਰਬਾਨੀ ਤੇ ਸ਼ਹਾਦਤ ਦੇ ਜਾਮ ਪੀਣ ਜਾਣ ਦਾ ਜਜ਼ਬਾ ਵੀ ਦਿੱਤਾ ਹੈ। ਇਹ ਲਖਾਇਕ ਸੀ, ਇਹ ਗਵਾਹੀ ਸੀ ਭਾਈ ਤਾਰੂ ਪੋਪਟ ਦੀ। ਔਰ ਸਭ ਤੋਂ ਪਹਿਲਾਂ ਸਿੱਖ ਸ਼ਹੀਦ ਹੀ ਉਹ ਹੋਇਆ ਹੈ। ਉਹਦੇ ਬਾਅਦ ਪੰਚਮ ਪਾਤਸ਼ਾਹ, ਜਿਨ੍ਹਾਂ ਨੂੰ ਇਤਿਹਾਸ ਵਿੱਚ ਅਸੀਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ, ਸ਼ਹੀਦਾਂ ਦੇ ਸਰਤਾਜ। ਇਹ ਅਸੀਂ ਯਤਨ ਕਰਿਆ ਕਰੀਏ ਸ਼ਬਦਾਂ ਨਾਲ ਜਾਂ ਕਿਸੇ ਦੀ ਯੋਗਤਾ ਦੇ ਨਾਲ ਅਸੀਂ ਨਾ ਇਨਸਾਫੀ ਨਾ ਹੋਣ ਦਿਆ ਕਰੀਏ। ਸ਼ਹੀਦੇ ਆਜ਼ਮ ਜਿਹੜਾ ਸ਼ਬਦ ਹੈ, ਇਹ ਉਰਦੂ ਦੀ ਕਾਰਡ ਵਿੱਚੋਂ ਲਿਆਂਦਾ ਗਿਆ, ਪਰ ਅਸਲ ਵਿੱਚ ਆਜ਼ਮ ਦਾ ਅਰਥ ਵੀ ਅਵਲ ਹੀ ਹੁੰਦਾ, ਜਿਹਦਾ ਅਰਥ ਹੁੰਦਾ ਹੈ
ਸਰਤਾਜ। ਸ਼ਹੀਦਾਂ ਦੇ ਸਰਤਾਜ ਇਤਿਹਾਸ ਵਿੱਚ ਕੇਵਲ ਗੁਰੂ ਅਰਜਨ ਸਾਹਿਬ ਹੀ ਰਹਿਣਗੇ। ਇਤਿਹਾਸ ਗਵਾਹੀ ਭਰਦਾ ਹੈ ਜੂਨ 1606 ਤੋਂ ਪਹਿਲਾਂ ਪੂਰੇ ਏਸ਼ੀਆ ਦੇ ਖਿੱਤੇ ਦੇ ਵਿੱਚ ਤੁਸੀਂ ਵੇਖ ਲਓ, ਤੁਹਾਨੂੰ ਸ਼ਹੀਦ ਵਰਡ ਹੀ ਨਹੀਂ ਮਿਲੇਗਾ। ਸ਼ਹੀਦ ਕਿਸੇ ਇਨਸਾਨ ਨਾਲ, ਕਿਸੇ ਇਨਸਾਨੀਅਤ ਦੇ ਉੱਤੋਂ ਕੁਰਬਾਨ ਹੋ ਜਾਣ, ਕਿਸੇ ਦੇ ਹੱਕ ਤੇ ਹਕੂਕਾਂ ਲਈ ਆਪਣੇ ਆਪੇ ਨੂੰ ਭੇਟ ਕਰ ਦੇਣਾ, ਤੁਹਾਨੂੰ 1606 ਤੋਂ ਪਹਿਲਾਂ ਕਿਸੇ ਬੰਦੇ ਮਨੁੱਖ ਦੇ ਨਾਲ ਨਜ਼ਰ ਨਹੀਂ ਆਏਗਾ। ਉੱਥੇ ਬਲੀ ਪ੍ਰਥਾ ਨਜ਼ਰ ਆਏਗੀ, ਉੱਥੇ ਕੁਰਬਾਨੀ ਲਫ਼ਜ਼ ਵੀ ਤੁਹਾਨੂੰ ਇਸਲਾਮ ਤੇ ਈਸਾਈਅਤ ਮਤ ਦੇ ਵਿੜੇ 'ਚ ਮਿਲੇਗਾ, ਪਰ ਸ਼ਹੀਦ ਵਰਡ ਦੀ ਜੇ ਖੂਬੀ ਔਰ ਉਹਦੀ ਉੱਚਤਾ ਤੇ ਸ੍ਰੇਸ਼ਟਤਾ ਅਗਰ ਤੁਹਾਨੂੰ ਨਜ਼ਰ ਆਏਗੀ ਤੇ ਕੇਵਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ 1606 ਦੇ ਵਿੱਚ, ਉਸ ਤੋਂ ਪਹਿਲਾਂ ਕਿਤੇ ਵੀ ਨਹੀਂ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬਾਅਦ ਲਗਾਤਾਰ ਦੌਰ ਚੱਲਦਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 4 ਜੰਗਾਂ ਫਤਿਹ ਕਰਦੇ ਹਨ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਲੋਕਾਂ ਨੂੰ ਇਨਸਾਫ ਦੀ ਆਵਾਜ਼ ਮਾਰੀ ਜਾਂਦੀ ਹੈ ਕਿ ਜੇ ਤੁਸੀਂ ਤੜਫੇ ਹੋ ਤੇ ਦਿੱਲੀ ਵੱਲੋਂ ਮੂੰਹ ਮੋੜ ਕੇ ਇੱਧਰ ਆਓ, ਤੁਹਾਡੇ ਨਾਲ ਇਨਸਾਫ ਕੀਤਾ ਜਾਏਗਾ। ਇੱਥੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ। ਇੱਥੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰਜੀਵਾ ਹੋਏ। ਇੱਥੇ ਤਖਤ ਬਹਿ ਤਖਤੇ ਕੇ ਲਾਇਕ, ਵੱਡਾ ਤੇਰਾ ਦਰਬਾਰ ਸੱਚਾ ਤਖਤ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇੱਕ ਰਾਜ ਸੀ, ਉਸ ਵੇਲੇ ਸਮਾਜ ਨੂੰ, ਸਾਡੇ ਸਿੱਖਾਂ ਨੂੰ, ਗੁਰਸਿੱਖਾਂ ਨੂੰ ਸੋਚ ਦੇ ਕੇ ਲਾਮਬੰਦ ਕੀਤਾ। 2200 ਘੋੜਸਵਾਰ ਨਾਲ ਰੱਖ ਕੇ ਔਰ ਸਮੇਂ ਦੀ ਹਕੂਮਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣ ਦੀ ਜ਼ਰੂਰਤ ਭਰ ਦਿੱਤੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਇਸ ਗੱਲ ਦੇ ਪ੍ਰਤੱਖ ਸਬੂਤ ਹਨ ਕਿ ਹਿਊਮਨ ਰਾਈਟਸ ਦੀ ਲੜਾਈ ਤੁਸੀਂ ਪੂਰੀ ਦੁਨੀਆ ਦੇ ਵਿੱਚ ਅਗਰ ਇਤਿਹਾਸ ਖੋਲ ਕੇ ਵੇਖੋਗੇ ਤੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਇਸੇ ਗੱਲ ਦੀ ਇੱਕ ਗਵਾਹੀ ਭਰ ਰਹੀ ਹੈ ਕਿ ਅਸੀਂ ਕਿਸੇ ਦੀ ਆਜ਼ਾਦੀ ਲਈ ਵੀ ਲੜ ਸਕਦੇ ਹਾਂ, ਕਿਸੇ ਦੇ ਹੱਕਾਂ ਤੇ ਹਕੂਕਾਂ ਲਈ ਵੀ ਕੁਰਬਾਨ ਹੋ ਸਕਦੇ ਹਾਂ। ਕਲਗੀਧਰ ਪਾਤਸ਼ਾਹ ਜਿਨ੍ਹਾਂ ਬਾਰੇ ਇਤਿਹਾਸਕਾਰਾਂ ਨੇ ਤੇ ਲਾਜਵਾਬ ਅੱਖਰ ਪਰੋਏ ਹਨ, ਉਹਨਾਂ ਦੀ ਅਸੀਂ ਵਾਰਤਾ ਬਹੁਤੀ ਨਹੀਂ ਛੇੜ ਸਕਦੇ। ਬਸ ਇੰਨਾ ਹੀ ਮੈਂ ਕਹਿਣਾ ਲਿਖਾਂ ਤੁਹਾਡੇ ਨਾਲ ਸਾਂਝਾ ਕਰਾਂ, ਇਸਲਾਮ ਧਰਮ ਦੇ ਵਿੱਚ ਜਨਮ ਲੈਣ ਵਾਲੇ ਇੱਕ ਬੰਦੇ ਤੋਂ ਵੀ ਇਹ ਗੱਲ ਰੁਕ ਨਾ ਸਕੀ ਔਰ ਉਹਦਾ ਮਨ ਕੁਰਲਾ ਉੱਠਿਆ ਤੇ ਕਲਮ ਨੇ ਜਦੋਂ ਸ਼ਬਦ ਪਰੋਏ ਤੇ ਉਹਨੇ ਆਖਿਆ ਕਿ ਇਸ ਗੁਰੂ ਨੂੰ, 10ਵੇਂ ਨਾਨਕ ਨੂੰ ਤੁਸੀਂ ਐਵੇਂ ਦਾ ਨਾ ਸਮਝੋ ਜੋ ਤੁਹਾਨੂੰ ਆਮ ਲਖਾਰੀ ਪੇਸ਼ ਕਰ ਜਾਂਦੇ ਨੇ ਜਾਂ ਆਮ ਲਖਾਰੀ ਮਲਗੂਬਾ ਜਾ ਕਰ ਜਾਂਦੇ ਨੇ। ਉਥੇ ਇੱਕ ਇਸਲਾਮ ਧਰਮ ਦੇ ਵਿੱਚ ਜਨਮ ਲੈਣ ਵਾਲਾ ਅੱਲਾ ਯਾਰ ਖਾਨ ਜੋਗੀ ਹੈ, ਇਹ ਗੱਲ ਬਿਆਨ ਕਰਕੇ ਕਹਿੰਦਾ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ वो ਤਾਰੀਫ ਕਮ ਹੈ। ਤਾਰੀਫ ਕਮ ਹੈ, ਕੀ ਤਾਰੀਫ ਕਰੋਗੇ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ, ਆਜ਼ਾਦ ਪ੍ਰਸਤੀ ਦਾ ਮਾਲਕ, ਜਿਨ੍ਹਾਂ ਨੇ ਲੋਕਾਂ ਨੂੰ ਹੱਕ ਤੇ ਹਕੂਕ ਲੈ ਕੇ ਦਿੱਤੇ, ਜ਼ਮੀਨਾਂ ਦੇ ਮਾਲਕ ਬਣਾਇਆ, ਸਿਰ ਉੱਚਾ ਕਰਕੇ ਜੂਨ ਦਾ ਸੁਭਾਅ ਬਣਾਇਆ। ਔਰ ਉਸ ਤੋਂ ਬਾਅਦ ਤੁਸੀਂ ਵੇਖੋ ਘੱਲੂਕਾਰੇ ਵੀ ਵਾਪਰਦੇ ਨੇ ਔਰ ਜਿਨ੍ਹਾਂ ਦਾ ਅੱਜ ਅਸੀਂ ਸ਼ਹੀਦੀ ਪੁਰਬ ਮਨਾ ਰਹੇ ਹਾਂ। ਸਿੱਖ ਇਤਿਹਾਸ ਦੇ ਵਿੱਚੋਂ ਦੀ ਸੁਬੇਗ ਸਿੰਘ, ਸ਼ਹਬਾਜ਼ ਸਿੰਘ, ਇੱਕ ਬੜਾ ਨਜ਼ਦੀਕੀ ਰਿਸ਼ਤਾ ਹੁੰਦਾ ਪਿਓ ਪੁੱਤਰ ਦਾ। ਇੱਕ ਕਾਫਲੇ ਰੂਪ ਦੇ ਵਿੱਚ, ਜਥੇਬੰਦਕ ਰੂਪ ਦੇ ਵਿੱਚ ਸ਼ਹੀਦ ਹੋਣਾ ਹੋਰ ਗੱਲ ਹੈ, ਇੱਕ ਹੋਰ ਬਾਤ ਹੈ, ਪਰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਨੂੰ ਚਰਖੜੀਆਂ ਤੇ ਚੜ ਕੇ ਉਹਦੀ ਛਾਤੀ ਦੇ ਵਿੱਚੋਂ ਖੂਨ ਦੀਆਂ ਧਾਰਾਂ ਵੇਖ ਲੈਣਾ ਇੱਕ ਵੱਖਰੀ ਜੀ ਫਿਜ਼ਾ ਹੈ, ਵੱਖਰਾ ਹੀ ਮਾਹੌਲ ਹੈ। ਔਰ ਆਪਣੇ ਪਿਤਾ ਦੀ ਦਾੜੀ ਖੂਨ ਨਾਲ ਭਰ ਜਾਏ। ਸ਼ਹਬਾਜ਼ ਸਿੰਘ ਪੁੱਤਰ ਦੀ ਜੁਰਤ ਵੀ ਇਤਿਹਾਸ ਦੇ ਵਿੱਚ ਇੱਕ ਨਵੇਕਲੀ ਹੈ। ਇਤਿਹਾਸ ਦੇ ਅਸੀਂ ਪੰਨੇ ਅਰਦਾਸ ਵਿੱਚ ਦੁਹਰਾ ਕੇ ਕਹਿੰਦੇ ਆ, ਚਰਖੜੀਆਂ ਤੇ ਚੜੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ। ਫਿਰ ਅਸੀਂ ਕਹਿੰਦੇ ਆ ਜੀ ਤਿੰਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਕਹਿਣ ਦਾ ਮਤਲਬ ਹੁੰਦਾ ਹਾਮੀ ਭਰੋ, ਹਾਮੀ ਭਰੋ। ਜੇ ਤੁਸੀਂ ਚਾਹੁੰਦੇ ਹੋ ਧਰਮ ਖਾਤਰ ਸ਼ਹੀਦ ਹੋਏ ਤੇ ਫਿਰ ਤੁਸੀਂ ਵੀ ਧਰਮੀ ਇਹੋ ਜਿਹੀ ਬਣਿਓ, ਤੁਸੀਂ ਵਿਕਾਊ ਕਿਸਮ ਦੇ ਨਾ ਬਣਿਓ, ਕੋਈ ਖਰੀਦੇ ਮੁੱਲ ਪਾਵੇ, ਤੁਸੀਂ ਵਿਕ ਨਾ ਜਾਇਓ। ਸ਼ਹਬਾਜ਼ ਸਿੰਘ ਇਸ ਗੱਲ ਦਾ ਸਬੂਤ ਦਿੰਦਾ ਹੈ ਜਦੋਂ ਸੁਬੇਗ ਸਿੰਘ, ਜਿਹੜਾ ਬੜਾ ਅਵਲ ਫਾਜ਼ਲ ਹੈ, ਪੜ੍ਹਿਆ ਲਿਖਿਆ ਔਰ ਇਤਿਹਾਸ ਵਿੱਚ ਜਿਹਨੂੰ ਪਹਿਲਾ ਵਕੀਲ ਵੀ ਮੰਨਿਆ ਗਿਆ ਸਿੱਖਾਂ ਦਾ, ਜਿਹਨੂੰ ਜ਼ਕਰੀਆ ਖਾਨ ਆਖਦਾ ਕਿ ਤੇਰੇ ਤੋਂ ਇਲਾਵਾ ਸਿੱਖਾਂ ਤੱਕ ਸਾਡੀ ਕੋਈ ਸਾਂਝ ਵਿਚਾਰ ਕਰਾਉਣ ਦਾ ਦੂਜਾ ਕੋਈ ਸ਼ਖਸੀਅਤ ਬੰਦਾ ਨਜ਼ਰ ਨਹੀਂ ਆਉਂਦਾ, ਇੱਕੋ ਹੀ ਉਹਨਾਂ ਨੂੰ ਅਵਲ ਬੰਦਾ ਨਜ਼ਰ ਆਉਂਦਾ ਹੈ ਤੇ ਉਹ ਹੈ ਸੁਬੇਗ ਸਿੰਘ। ਪੜ੍ਹਿਆ ਲਿਖਿਆ, ਸਰਕਾਰੀ ਜੌਬ ਕਰਦਾ ਹੈ, ਸਰਕਾਰਾਂ ਨਾਲ ਵੀ ਮਿਲਵਰਤਨ ਰੱਖਦਾ, ਕੌਮੀ ਪ੍ਰਸਤੀ ਦੀ ਵੀ ਉਹਦੇ ਅੰਦਰ ਚਾਹਤ ਹੈ। ਇਤਿਹਾਸਕਾਰ ਆਖਦੇ ਨੇ ਆਪਣੇ ਬੱਚੇ ਨੂੰ ਅਵਲ ਪੜ੍ਹਾਈ ਦੇਣ ਲਈ ਕਾਜ਼ੀ ਕੋਲ ਭੇਜਦਾ ਹੈ। ਅਰਬੀ ਪੜ੍ਹ, ਫਾਰਸੀ ਪੜ੍ਹ, ਹਿੰਦਵਾਣੀ, ਉਰਦੂ, ਇਹ ਸਾਰੀਆਂ ਭਾਸ਼ਾਵਾਂ ਮਲਟੀ ਲੈਂਗੁਏਜ ਉਸ ਵੇਲੇ ਸਿੱਖਾਂ ਨੂੰ ਆਉਂਦੀਆਂ ਨੇ, ਕਿਉਂਕਿ ਉਹਨਾਂ ਦਾ ਗੁਰੂ ਨਾਨਕ ਆਦਰਸ਼ ਹੈ ਜਿਹੜਾ ਮੋਦੀ ਖਾਨੇ ਦੇ ਵਿੱਚ ਮਲਟੀ ਲੈਂਗੁਏਜ
उस वेले दीयां समुचियां भाषावां दा ज्ञाता, जॉब भी करता है, नौकरियां करता है, लोगों को किरत विहार करने का तरीका सलीका सिखाता है। शहबाज सिंह भी सीख रहा है और उस बच्चे की सोच, उसकी तीव्र बुद्धि वेख के, होनहार चेहरा मोहरा डील डौल वेख के टीचर भी प्रभावित हो जाता है, पढ़ाने वाला अध्यापक भी कायल हो जाता है। और है वो काजी समय की हुकूमत का एक नुमाइंदा है जिहड़ा ये सोचता है कि क्यों ना इहो जे खास हीरे साडी कौम का हिस्सा बन जाए, साडी कौम बुलंदियां ते जा सकती है। ये कोई नवी गल नहीं सी। भाई गुरदास जी ने लिखा, ये गल जोगियां ने भी कभी गुरु नानक साहब बारे सोची सी। कभी जोगियां ने भी एक अपना मंडल सद्या सी ते मीटिंग करके यही गल आखी सी, सिद्धि मने विचारिया किम दर्शन ए लेवे बाला, ऐसा जोगी कली में हमरा पंथ करे उजियाला। एहो जे अणखी और विचारवान ज्ञानवान स्कॉलर दुनिया में जगाउण वाले जे साडी कौम का पार्ट होण, हिस्सा होण, साडी कौम नूं उन्नी मुशक्कत ना करनी पवे, दुनिया ते उहदा झंडा फेरिया जा सकदा है, लहराया जा सकता है पंचम झंडा। इसे तरह शहबाज सिंह बारे उहदा टीचर भी सोच रहे, काजी सोचदा मनो मनी कि इस बच्चे नूं लियाना साडा फर्ज है, अपने ही खाते च रखीए। लालच दिंदा है, ऑफर करदा है, और इस तो वड्डी ऑफर की होएगी अपनी सुनखी बच्ची। वो कहता मैं चाहुंदा मैं अपनी बेटी दा निकाह तेरे दे नाल करा लवां, तेरे नाल निकाह पढ़िया जाए। मंशा यह है कि साडे विहड़े च आएगा, एक कल बच्चा मुहम्मद साहब दीयां विचारां ते आयतां दुनिया तक पहुंचा देगा। ये दे चंगे चंगे उस वेले दे जिहड़े पढ़े लिखे ज्ञाता, जिहड़े वेदां पुराणां दे धनंतर ने, वो टिक नहीं सकणगे। ये बच्चा हाਜ਼ਰ जवाब है, ये मंशा है काजी दी। पर जदों बच्चे का जवाब सुनिया वो हैरान हो गया। वो सोचदा सी बस अरबी पढ़नी आउंदा, ਉਹਨੂੰ ਕੀ ਪਤਾ ਕਿ ਸਭ ਤੋਂ ਪਹਿਲੀ ਇਹਦੀ ਮਾਂ ਬੋਲੀ ਘਰ ਚੋਂ ਸਿਖਾ ਕੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਤੇ ਬਿਠਾਇਆ ਗਿਆ। ਇਹ ਤੇ ਬਾਣੀ ਦਾ ਵੀ ਗਿਆਤਾ, ਇਹ ਕੇਵਲ ਅਰਬੀ ਫਾਰਸੀ ਪੜ੍ਹਨ ਇਸ ਕਰਕੇ ਨਹੀਂ ਆਇਆ ਕਿ ਅਨਪੜ੍ਹ ਬੱਚਾ ਹੈ। ਇਹਨੂੰ ਗੁਰਮਤ ਦੀ ਪੜ੍ਹਾਈ ਇਹਦੇ ਪਿਤਾ ਨੇ, ਇਹਦੀ ਮਾਂ ਨੇ ਘਰਾਂ ਚੋਂ ਵਿਰਸੇ ਚੋਂ ਇਹਨੂੰ ਦਿੱਤੀ ਗਈ ਹੈ। ਬੱਚਾ ਆਖਦਾ ਕਾਜੀ ਸਾਹਿਬ ਨੀਅਤ ਚੰਗੀ ਰੱਖਣੀ ਚਾਹੀਦੀ ਹੈ, ਆਪਣੇ ਅੰਦਰ ਮਨ ਨੂੰ ਪਾਕ ਤੇ ਪਵਿੱਤਰ ਰੱਖਣਾ ਹੀ ਮੁਸਲਮਾਨ ਹੋਣਾ ਹੈ। मुसलमान मुड़ तो ईमानदारी चाहिए, मुसलमान बनना था। गुरु साहब ने बाणी च नहीं आख्या मेहर मसीह सिदक मुसल्ला हक हलाल कुरान शर्म सुन्नत सील रोजा हो मुसलमान। काजी कहता समझिया नहीं। अगे शहबाज सिंह कहता जो तुसी चाहते हो ना होना नहीं, तुसी निकाह दी गल्लां करदे। मुकदी गल मैं इन्नी को सांझी करा साथ संगत, जिथे बच्चे तो एक अध्यापक प्रभावित होया ना और वो अपनी बच्ची का ऑफर करता है, ये चेते विच रखण वाली वार्ता है कि जिवें शहबाज सिंह ने जवाब दिते ना, वार्तावां कीतियां, उत्थे गुरु वल्लों ने विचारां पेश कीतियां ते काजी भी हैरान होया और नाले परेशान भी होया ते धमकियां ते उतर आया कि बेटा फिर मौत लई तैयार रहो जे ये ऑफर कबूल नहीं, मैं अपनी धी दा निकाह करना चाहुंदा। ते शहबाज सिंह कहता साडे विच तां आनंद ही पढ़िया जांदा है, तू राजी है? अपनी बच्ची का आनंद पढ़ा सकता है? आनंद कारज होणगे इत्थे तां बाणी ते अरदास ही सोधिया जाएगा। इत्थे कोई साडे नाल इहो जी शरह मुताबक कोई वार्ता नहीं छेड़ी जा सकती। हर मनुख नूं जीउण दा हक है। और देखो जदों ये गल कबूली ना गई ते चरखड़ियां तक सफर तय करना पिया। गुरु सवारियो अपने बच्चों को गोरियां दे स्कूलों च भेजो, कोई हर्ज नहीं, क्योंकि ये प्रॉब्लम है असीं अपने स्कूल नहीं पैदा कर सके, ਯਹੂਦੀਆਂ ਵਾਂਗਰ ਅਸੀਂ ਆਪਣੇ ਪਬਲਿਕ ਸਕੂਲ ਨਹੀਂ ਬਣਾ ਸਕੇ। ਜਿਵੇਂ ਕਿਸੇ ਸਮੇਂ ਪੰਜਾਬ ਦੀ ਫਿਜ਼ਾ ਦੇ ਵਿੱਚ ਗੋਰਿਆਂ ਨੇ ਜਦੋਂ ਐਂਟਰੀ ਕੀਤੀ, ਸਭ ਤੋਂ ਪਹਿਲਾਂ ਉਹਨਾਂ ਨੇ ਮਿਸ਼ਨ ਸਕੂਲ ਬਣਾਏ ਸੀ ਤਾਂ ਕਿ ਸਾਡੇ ਬੱਚਿਆਂ ਨੂੰ ਵਰਗੜਾਇਆ ਜਾਵੇ। ਔਰ 4 ਬੱਚੇ ਪੰਜਾਬ ਅੰਮ੍ਰਿਤਸਰ ਦੀ ਧਰਤੀ ਤੋਂ ਐਲਾਨ ਕਰਦੇ ਨੇ ਕਿ ਅਸੀਂ ਈਸਾਈ ਬਣ ਰਹੇ ਹਾਂ, ਸਿੱਖੀ ਤਿਆਗ ਰਹੇ ਹਾਂ। ਜਦੋਂ ਕਾਗਜ਼ ਦੀਆਂ ਸੁਰਖੀਆਂ ਪੜ੍ਹਦੇ ਨੇ ਸਿੱਖ, ਉਸ ਵੇਲੇ ਗੁਰਮੁਖ ਸਿੰਘ ਜੀ ਉਸ ਵੇਲੇ ਦੇ ਜਿਹੜੇ ਵਿਚਾਰਵਾਨ ਹਨ ਇਕੱਠੇ ਹੋਏ, उन्होंने जलियांवाले बाग दे विच बैठ के विचारां कीतियां, दरबार साहब इकट्ठे होए और उन्होंने ये रिजल्ट कढ़िया कि जी ये स्कूलों की देन है जिथे साडे बच्चे जा रहे हैं और उन्होंने वरगड़ाया जा रहा है। उतों की फिर वेखो ये दौड़ शुरू होती है तो खालसा कॉलेज उस सोच विच उस पैदाइश का नतीजा है कि असीं अपने स्कूल कॉलेज बनाइए, बच्चों को आप विद्या देइए, उन्होंने चंगी विचार देइए, चंगी सोच नाल जोड़िए। ਅੱਜ ਜਿੱਥੇ ਸਾਡੇ ਬੱਚੇ ਪੜ ਰਹੇ ਨੇ ਧਿਆਨ ਰੱਖਿਓ, ਆਫਰਾਂ ਉਹਨਾਂ ਨੂੰ ਵੀ ਆਉਣਗੀਆਂ, ਉਹਨਾਂ ਅੱਗੇ ਵੀ ਆਫਰਾਂ ਪਰੋਸੀਆਂ ਜਾਣਗੀਆਂ। ਬੱਚਿਆਂ ਦੀ ਹੁਨਰ, ਉਹਨਾਂ ਦੀ ਚੁਸਤੀ, ਉਹਨਾਂ ਦੇ ਕੱਦ ਨੂੰ ਵੇਖ ਕੇ, ਉਹਨਾਂ ਦੇ ਨੈਣ ਨਕਸ਼ ਨੂੰ ਵੇਖ ਕੇ, ਉਹਨਾਂ ਦੀ ਪਰਸਨੈਲਿਟੀ ਨੂੰ ਵੇਖ ਕੇ ਬੜੀਆਂ ਆਫਰਾਂ ਆਉਣਗੀਆਂ।
ਇਹ ਆਪਣੇ ਬੱਚਿਆਂ ਨੂੰ ਘਰ ਵਾਰਤਾ ਦੱਸਿਓ ਅੱਜ ਜਾ ਕੇ ਕਿ ਸ਼ਾਹਬਾਜ਼ ਸਿੰਘ ਨੇ ਕਿਵੇਂ ਆਫਰ ਠੁਕਰਾਏ ਸੀ। ਕਿਹੜਾ ਨਹੀਂ ਚਾਹੁੰਦਾ ਸੋਹਣੀ ਸੁਨੱਖੀ ਬੱਚੀ ਸਾਡੇ ਘਰ ਆਵੇ? ਕਿਹੜਾ ਨਹੀਂ ਚਾਹੁੰਦਾ ਸਰਕਾਰਾਂ ਤੋਂ ਸਹੂਲਤਾਂ ਮਿਲ ਜਾਣ? ਤੇ ਹੋਰ ਕੀ ਹੋ ਸਕਦਾ ਹੈ? ਮੇਰੇ ਪਿਤਾ ਦਾ ਰੁਤਬਾ ਵੀ ਵਧੇਗਾ, ਰੈਂਕ ਵੀ ਵਧੇਗਾ, ਮਾਨ ਸਨਮਾਨ ਵੀ ਸਰਕਾਰੀ ਦਰਬਾਰੇ ਹੋਏ। ਕਿਹੜਾ ਬੰਦਾ ਨਹੀਂ ਚਾਹੁੰਦਾ? ਇਹ ਗੱਲ ਠੁਕਰਾਉਣੀ ਕੋਈ ਸੌਖੀਆਂ ਗੱਲਾਂ ਨਹੀਂ ਹੁੰਦੀਆਂ। ਇਸ ਲਾਲਚ ਤੇ ਲੋਭ ਦੀ ਇੱਟ ਨੂੰ ਭੰਨ ਦੇਣਾ ਇਹ ਯੋਧਿਆਂ ਦਾ, ਸੂਰਮਿਆਂ ਦਾ ਕੰਮ ਹੁੰਦਾ ਹੈ। ਔਰ ਇਸੇ ਚੀਜ਼ ਨੂੰ ਠੁਕਰਾ ਕੇ ਤੁਸੀਂ ਵੇਖੋ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ ਕਿਵੇਂ ਕਹਾਣੀਆਂ ਬਣਾ ਕੇ ਵਿਰੋਧ ਕਰਕੇ ਜ਼ਕਰੀਆ ਖਾਨ ਭੁੱਲ ਗਿਆ ਪਰਉਪਕਾਰ ਨੂੰ ਸੁਬੇਗ ਸਿੰਘ ਦੇ, ਤੇ ਉਹਨਾਂ ਨੂੰ ਚਰਖੜੀਆਂ ਤੱਕ ਲੈ ਗਿਆ। ਦੋਨੋਂ ਪਿਤਾ ਤੇ ਪੁੱਤਰ ਸ਼ਹਾਦਤ ਦਾ ਸਫ਼ਰ ਤੈਅ ਕਰਦੇ ਨੇ, ਇੱਕ ਦੂਜੇ ਦੀ ਲਹੂ ਨੂੰ ਡੁੱਲਦਿਆਂ ਵੇਖਦੇ ਨੇ ਔਰ ਉਹਨਾਂ ਨੂੰ ਚਰਖੜੀ ਤੇ ਘੁੰਮਦਿਆਂ ਦੇਖ ਕੇ ਸ਼ਹਾਦਤ ਦਾ ਜਾਮ ਪੀਂਦੇ ਨੇ। ਅੱਜ 25 ਮਾਰਚ 1746 ਦੇ ਵਿੱਚ ਉਹਨਾਂ ਮਰਜੀਵੜਿਆਂ ਦੀ ਸ਼ਹਾਦਤ ਹੁੰਦੀ ਹੈ, ਜਿਨ੍ਹਾਂ ਦਾ ਅੱਜ ਅਸੀਂ ਸਾਰੇ ਆਪਣੇ ਮਨ ਹੀ ਚਿੰਤਨ ਕਰ ਰਹੇ ਹਾਂ ਕਿ ਸਾਡੇ ਬਜ਼ੁਰਗ ਕਿਹੋ ਜਿਹੇ ਰਹੇ, ਉਹਨਾਂ ਦਾ ਕੀ ਸੁਭਾਅ ਸੀ, ਕਿਹੋ ਜੀ ਉਹਨਾਂ ਦੀ ਸ਼ਖਸੀਅਤ ਸੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਅਰਦਾਸ ਦੇ ਹਿੱਸੇ ਵਿੱਚ ਕਿਉਂ ਲਿਆਂਦਾ ਗਿਆ। ਇਹ ਗੱਲਾਂ ਹਨ, ਇਹ ਵਰਤਾਵਾਂ ਹਨ ਜੋ ਸਾਨੂੰ ਸਿੱਖਣ ਦੀ ਲੋੜ ਹੈ। ਤੁਸੀਂ ਮੈਂ ਬੇਨਤੀ ਕਰਦਾ ਜਾਵਾਂ, ਲਗਾਤਾਰ ਉਸੇ ਹੀ ਇਤਿਹਾਸ ਦੇ ਦੌਰ ਦੇ ਵਿੱਚੋਂ ਦੀ ਜਿਹੜਾ ਸਾਡੇ ਨਾਲ ਪੰਜਾਬ ਦੀ ਧਰਤੀ ਤੇ ਜਾਂ ਭਾਰਤ ਦੇ ਖਿੱਤੇ ਦੇ ਵਿੱਚ ਬਹੁਤ ਇਤਿਹਾਸ ਵਾਪਰਿਆ, ਉਹ ਵੀ ਭੁਲਾਉਣ ਵਾਲਾ ਨਹੀਂ। ਇੱਕ ਗੱਲ ਚੇਤੇ ਰੱਖਿਓ, ਮੁੱਢਲੇ ਤੌਰ ਤੇ ਤੁਹਾਨੂੰ ਮੌਕਾ ਮਿਲੇ ਕਿਤਾਬਾਂ ਪੜ੍ਹਨ ਦਾ, ਤੇ ਸਿੱਖ ਚਿੰਤਨ ਅਤੇ ਭਗਤ ਸਿੰਘ, ਗੁਰਤੇਜ ਸਿੰਘ ਹੋਰਾਂ ਦੀ ਇੱਕ ਕਿਤਾਬ ਹੈ, ਘਰ ਲਿਆ ਕੇ ਪੜ੍ਹੋ ਇਮਾਨਦਾਰੀਆਂ ਦੇ ਨਾਲ। ਇਹ ਕਿਤਾਬਾਂ ਮੈਂ ਕਈ ਵਾਰੀ ਬੇਨਤੀ ਕਰਨਾ, ਅਸੀਂ ਦਿਨ ਦਿਹਾੜੇ ਬੜੇ ਮਨਾਉਂਦੇ ਆ, ਪਰ ਸਾਨੂੰ ਅਗਰ ਕੋਈ ਬਾਂਹ ਫੜ ਕੇ ਪੁੱਛ ਲੈਣਾ ਜੀ ਕੀ ਚਾਹੁੰਦੇ ਹੋ ਇਹ ਮਨਾ ਕੇ, ਕੀ ਹੈ ਤੁਹਾਡੇ ਕੋਲ, ਕੀ ਲੈਣਾ ਚਾਹੁੰਦੇ ਹੋ, ਸਾਨੂੰ ਬਹੁਤਾ ਪਤਾ ਨਹੀਂ ਹੁੰਦਾ ਇਰਦ ਗਿਰਦ ਦਾ। ਅਸੀਂ ਬਹੁਤੇ ਸਰੋਤ ਨਹੀਂ ਪੜ੍ਹਦੇ, ਸਾਡੇ ਘਰ ਲਾਇਬ੍ਰੇਰੀਆਂ ਸ਼ਿੰਗਾਰ ਦਾ ਹਿੱਸਾ ਨਹੀਂ ਬਣੀਆਂ ਹੁੰਦੀਆਂ। ਯਤਨ ਕਰਿਆ ਆਪਣੇ ਵਿਰਸੇ ਦੀਆਂ ਕਿਤਾਬਾਂ, ਜਦੋਂ ਪੰਜਾਬ ਜਾਂਦੇ ਹੋ ਤਾਂ ਮੈਂ ਬੀਬੀਓ ਤੁਹਾਨੂੰ ਬੇਨਤੀ ਕਰਾਂ, ਲੱਖਾਂ ਦੀ ਇੱਥੇ ਕਮਾਈ ਕਰਕੇ ਸੂਟਾਂ ਦੇ ਟੈਚੀ ਭਰ ਕੇ ਨਾ ਲੈ ਆਇਆ ਕਰੋ, ਕਿਤਾਬਾਂ ਵੀ ਲਿਆਇਆ ਕਰੋ। ਇਹ ਸੁਭਾਅ ਬਣਾਓ। ਇੱਥੇ 4 ਦਿਨ ਗੁਰਦੁਆਰੇ ਸ਼ਿੰਗਾਰ ਕਰਕੇ ਤੇ ਉਹ ਘਰ ਵਿੱਚ ਕਰ ਦਿੰਦੇ ਹੋ, ਉਹ ਲੱਖਾਂ ਦਾ ਖਰਚਾ ਕੱਪੜਿਆਂ ਦੀ ਕਿਤੇ ਐਸ਼ੋ ਫਿਤਰਤ ਵਿੱਚ ਹੀ ਨਾ ਬਦਲ ਜਾਏ। ਜਿਹਨੂੰ ਬਾਣੀ ਕਹਿੰਦੀ ਧਨ ਜੋ ਬੰਦੋਏ ਵੈਰੀ ਹੋਏ, ਜਿਨੀ ਰਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਇੱਜ਼ਤਾਂ ਰੁਲਦੀਆਂ ਉਹਨਾਂ ਕੌਮਾਂ ਦੀਆਂ ਨੇ ਜਿਹੜੇ ਐਸ਼ ਪ੍ਰਸਤੀਆਂ 'ਚ ਪੈ ਜਾਂਦੇ ਨੇ। ਅਸੀਂ ਮਿਹਨਤ ਮੁਸ਼ੱਕਤ ਕਰਨ ਵਾਲੇ ਜੇ ਲੋਕ ਹਾਂ ਤੇ ਅਸੀਂ ਵਿਰਸੇ ਦੇ ਵਿੱਚ ਜੂਣਾ ਕਿੱਦਾਂ, ਇਹ ਵੀ ਅਸੀਂ ਇਤਿਹਾਸ ਤੋਂ ਬਾਣੀ ਚੋਂ ਸਿੱਖਣਾ। ਵਿਸ਼ੇ ਦੇ ਮੈਂ ਨੇੜੇ ਰਵਾਂ, 20 ਮਿੰਟ ਰਹਿ ਗਏ ਨੇ। ਜਦੋਂ ਅਸੀਂ ਧਰਮ ਦੇ ਖਾਤਰ ਸ਼ਹੀਦ ਹੋਣ ਵਾਲਿਆਂ ਦੀ ਲਿਸਟ ਪੜ੍ਹਦੇ ਹਾਂ ਤੇ ਬਹੁਤ ਲੰਮੀ ਚੰਗੇਰੀ ਹੈ, ਔਰ ਧਰਮ ਤੋਂ ਸ਼ਹੀਦ ਹੋਣ ਵਾਲਿਆਂ ਨੂੰ ਹੀ ਸ਼ਹੀਦ ਕਿਹਾ ਜਾਂਦਾ। ਅਸਲ ਸ਼ਹੀਦ ਸ਼ਬਦ ਇਤਿਹਾਸ ਵਿੱਚ ਤੁਹਾਨੂੰ ਧਰਮ ਤੋਂ ਕੁਰਬਾਨ ਸ਼ਹੀਦ ਹੋਣ ਵਾਲਿਆਂ ਲਈ ਕੇਵਲ ਮਿਲੇਗਾ ਰਾਖਵਾਂ। ਦੇਸ਼ ਉਤੋਂ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ, ਜਿਨ੍ਹਾਂ ਨੇ ਗੁਲਾਮੀ ਦੀਆਂ ਤੰਦਾਂ ਨੂੰ ਕਟਿਆ, ਲੋਕਾਂ ਨੂੰ ਆਜ਼ਾਦ ਫਿਜ਼ਾ ਦਿੱਤੀ, ਉਹਨਾਂ ਨੂੰ ਕੁਰਬਾਨੀ ਤਾਂ ਕਿਹਾ ਜਾ ਸਕਦਾ ਹੈ। ਉਹ ਕੁਰਬਾਨੀ ਦੇ ਕੇ ਆਪਣਾ ਆਪ ਭੇਟ ਕਰ ਗਏ, ਉਹਨਾਂ ਨੇ ਆਪਣਾ ਆਪ ਵਾਰ ਦਿੱਤਾ। ਪਰ ਤੁਸੀਂ ਇਹਨਾਂ 2 ਲਫ਼ਜ਼ਾਂ ਨੂੰ ਇਨਸਾਫ ਦੇ ਨਾਲ, ਇਹਨਾਂ ਨੂੰ ਠੀਕ ਤਰਾਜੂ 'ਚ ਤੋਲ ਕੇ ਇਤਿਹਾਸ ਦੇ ਵਿੱਚ ਵਰਤੋਗੇ ਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਗੁਰੂ ਤੇਗ ਬਹਾਦਰ ਸਾਹਿਬ, ਛੋਟੇ ਸਾਹਿਬਜ਼ਾਦੇ ਬੰਦਾ ਸਿੰਘ ਬਹਾਦਰ ਔਰ तमाम ਸਿੱਖ ਅੱਖਾਂ ਤੋਂ ਓਲੇ ਨਹੀਂ ਕੀਤੇ ਜਾਣਗੇ। ਇਹ ਮਿਲਗੋਬਾ ਕੀਤਾ ਜਾਂਦਾ ਸਦਾ ਇਤਿਹਾਸ ਦੇ ਵਿੱਚ ਕਿ ਲਿਖਣ ਵਾਲੇ ਲਿਖਾਰੀ ਕੋਈ ਹੁੰਦੇ ਨੇ, ਪੜ੍ਹਨ ਵਾਲੇ ਕੇਵਲ ਅਸੀਂ ਰਹਿ ਜਾਂਦੇ ਹਾਂ। ਔਰ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ, ਸਾਡੇ ਵੱਡੇ ਵਡੇਰਿਆਂ ਨੇ ਇਤਿਹਾਸ ਸਿਰਜਿਆ ਜ਼ਰੂਰ ਹੈ ਪਰ ਲਿਖਿਆ ਨਹੀਂ ਹੈ। ਬਹੁਤਾ ਇਤਿਹਾਸ ਨਹੀਂ। ਜਿਹੜਾ ਗੁਰੂ ਸਾਹਿਬ ਨੇ ਉਸ ਵੇਲੇ ਦੀਆਂ ਵਾਰਤਾਵਾਂ ਬਾਣੀ 'ਚ ਬਹੁਤ ਜ਼ਿਕਰ ਕੀਤੀਆਂ ਨੇ, ਉਹ ਬਿਲਕੁਲ ਹੂਬਹੂ ਹੁੰਦੇ ਨੇ, ਉਹ 'ਚ ਕੋਈ ਦੁਰਾਵਾ ਨਹੀਂ। ਪਰ ਗੋਰਿਆਂ ਦੇ ਵਕਤ ਜਾਂ ਬਾਅਦ ਵਿੱਚ ਬੂਟੇ ਸ਼ਾਹ ਵਰਗੇ ਹੋਰ ਬੇਅੰਤ ਰਖਾ ਕੇ ਗੋਰਿਆਂ ਵੱਲੋਂ ਜਿਹੜੇ ਇਤਿਹਾਸ ਦਾ ਮਿਲਗੋਬਾ ਖਿਚੜੀ ਬਣਾ ਕੇ ਪੇਸ਼ ਕੀਤੇ ਜਾਂਦੇ, ਉਹ ਸਾਰੇ ਸਰਕਾਰੀ ਵਿਕਾਊ ਰਾਈਟਰ ਬਹੁਤਾ ਕੁਝ ਲਿਖ ਗਏ। ਆ 30 ਸਾਲ ਨਹੀਂ ਵਾਪਰਿਆ ਤੁਹਾਡੇ ਘੱਲੂਕਾਰੇ ਨੂੰ, ਤੁਸੀਂ ਵੇਖੋ ਅੱਧੇ ਤੋਂ ਵੱਧ ਕਿਤਾਬਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਲਿਖੀਆਂ ਗਈਆਂ। ਸ਼ੱਕੀ ਸੋਚ ਪੈਦਾ ਕਰਤੀ ਸਿੱਖਾਂ ਵੱਲੋਂ। ਅਸੀਂ ਇੱਕ ਡਿਸੀਜਨ ਹੀ ਨਹੀਂ ਲੈ ਪਾ ਰਹੇ ਕਿਸੇ ਵੀ ਚੀਜ਼ ਦੇ ਵਿੱਚ। 2 ਚੀਜ਼ਾਂ ਪੈਦਾ ਕਰਤੀਆਂ ਜਾਂਦੀਆਂ। ਇਸੇ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਕੀਤੇ, ਉਹਨਾਂ ਨੇ ਇਤਿਹਾਸ ਬਾਰੇ ਜਦੋਂ ਵਾਰਤਾ ਲਿਖੀ ਤੇ ਆਪਣੇ ਇਤਿਹਾਸ ਦੀ ਪਹਿਲੀ ਕਿਤਾਬ 'ਚ ਉਹਨਾਂ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦੇ ਸਿੱਖੋ, ਇਤਿਹਾਸ 2 ਤਰ੍ਹਾਂ ਦੇ ਬੰਦੇ ਵਿਗਾੜਦੇ ਨੇ ਹਮੇਸ਼ਾ। 2 ਤਰ੍ਹਾਂ ਦੇ ਬੰਦਿਆਂ ਨੇ ਇਤਿਹਾਸ ਵਿਗਾੜਿਆ, ਜਾਂ ਤੇ ਬਹੁਤੇ ਸ਼ਰਧਾਲੂਆਂ ਨੇ ਤੇ ਜਾਂ ਈਰਖਾਲੂਆਂ ਨੇ। ਜਿਹੜੇ ਬਹੁਤੇ ਸ਼ਰਧਾਲੂ ਹੋ ਜਾਣ ਤੇ ਉਹ ਬਾਬੇ ਨੂੰ ਅੱਖਾਂ ਬੰਦ ਕਰਾ ਕੇ ਉਡਾਰੀਆਂ ਲਵਾ ਕੇ ਪਰਬਤਾਂ ਦੀ ਦੌੜ ਲਵਾਉਣਗੇ,
ਉਹ ਕਰਾਮਾਤਾਂ ਤੇ ਚਮਤਕਾਰਾਂ ਦੇ ਵਿੱਚ ਵਿਸ਼ਵਾਸ ਰੱਖ ਕੇ ਤੇ ਝੂਠ ਹੀ ਲਿਖ ਦੇਣਗੇ, ਐਵੇਂ ਝੂਠਾ ਜਿਹਾ ਆਪਣੇ ਵਡੇਰਿਆਂ ਨੂੰ ਬਿਆਨ ਕਰਨਗੇ, ਉਹ ਵੀ ਇਤਿਹਾਸ ਵਿਗਾੜਨ ਦੇ ਵਿੱਚ ਹਿੱਸੇਦਾਰ ਹੁੰਦੇ। ਤੇ ਈਰਖਾਲੂ ਤੇ ਹੁੰਦੇ ਹੀ। ਈਰਖਾਲੂਆਂ ਨੇ ਤੁਹਾਡੇ ਨਾਲ ਇਨਸਾਫ ਕਿਵੇਂ ਕਰਨਾ? ਉਹਨਾਂ ਨੇ ਇਹ ਭਾਵਨਾ ਰੱਖਣੀ ਹੈ ਕਿ ਕਿਤੇ ਇਹਨਾਂ ਦੀ ਸੋਚ ਮਤ ਦੁਨੀਆ ਤੱਕ ਨਾ ਪਹੁੰਚੇ, ਲੋਕ ਇਹਨਾਂ ਨੂੰ ਪੜ੍ਹਨਾ ਨਾ ਸ਼ੁਰੂ ਕਰ ਦੇਣ, ਲੋਕ ਆਉਣ ਵਾਲੇ ਜਨਰੇਸ਼ਨ ਬੱਚੇ ਇਹਨਾਂ ਦੇ ਵਿਹੜੇ ਦਾ ਹਿੱਸਾ ਨਾ ਬਣ ਜਾਣ। ਔਰ ਤੁਸੀਂ ਵੇਖੋ ਐਸਾ ਹੀ ਕੁਝ ਹੋਇਆ। ਭਗਤ ਸਿੰਘ ਹੋਰਾਂ ਦੇ ਇਤਿਹਾਸਕ ਸੰਬੰਧੀ ਤੁਸੀਂ ਵਾਰਤਾ ਪੜ੍ਹੋਗੇ ਨਾ, ਖੱਬੇ ਪੱਖੀਆਂ ਨੇ ਅੱਡੀ ਦਾ ਜ਼ੋਰ ਲਾਇਆ ਹੋਣ ਦੀ ਪੰਜਾਬ ਦੇ ਵਿੱਚ। ਪੂਰੇ ਭਾਰਤੀ ਇਤਿਹਾਸ ਦੇ ਵਿੱਚ ਤੁਸੀਂ ਵੇਖੋ ਉਹਨਾਂ ਨੇ ਕਿਵੇਂ ਭਗਤ ਸਿੰਘ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਜਿਹੜੇ ਸ਼ਹਾਦਤ ਦੇ ਜਾਣ ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਕੁਝ ਝੂਠੀਆਂ ਜੀਆਂ ਚਿੱਠੀਆਂ ਤੇ ਕਿਤਾਬਾਂ ਲਿਖ ਕੇ ਉਹਨਾਂ ਨੂੰ ਆਪਣੇ ਖਾਤੇ ਵਿੱਚ ਭੁਗਤਾਇਆ ਜਾਂਦਾ ਹੈ ਕਿ ਅਸੀਂ ਕਿਉਂ ਨਾ ਇਹਨੂੰ ਹੁਣ ਵਰਤੀਏ, ਹੱਥਕੰਡਾ ਬਣਾਈਏ, ਹਥਿਆਰ ਰੂਪ ਵਿੱਚ ਵਰਤੀਏ। ਉਹਨਾਂ ਨੇ ਕਿਵੇਂ ਸ਼ਹਾਦਤਾਂ ਦਿੱਤੀਆਂ। ਔਰ ਮੈਂ ਵੀ ਇੱਕ ਅਰਜ਼ ਕਰਦਾ ਜਾਵਾਂ, ਵੱਡੇ ਜ਼ਿਗਰੇ ਦੇ ਨਾਲ ਇਹ ਗੱਲ ਸੁਣਿਓ। ਪਹਿਲਾ ਜੀਵਨ ਭਗਤ ਸਿੰਘ ਹੋਰਾਂ ਦਾ ਕਿੱਦਾਂ ਰਿਹਾ, ਸਾਡਾ ਇਹਦੇ ਨਾਲ ਬਹੁਤਾ ਸਰੋਕਾਰ ਨਹੀਂ ਹੈ, ਪਰ ਜੇਲ੍ਹ ਦੇ ਵਿੱਚ ਜਦੋਂ ਉਹ ਭਾਈ ਰਣਧੀਰ ਸਿੰਘ ਹੋਰਾਂ ਨਾਲ ਮਿਲ ਕੇ ਸਿੱਖੀ ਦੀ ਵਿਚਾਰ ਪੜ੍ਹਦਾ ਹੈ, ਸਮਝਦਾ ਹੈ, ਕਾਇਲ ਹੁੰਦਾ ਹੈ ਔਰ ਪਹੁਲ ਲੈਣ ਦੀ ਡਿਮਾਂਡ ਕਰਦਾ ਹੈ, ਸਾਡੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ ਕਿ ਆਖਿਰ ਉਹ ਸ਼ਹੀਦੀ ਫਾਹਾ ਲੈਣ ਤੋਂ ਪਹਿਲਾਂ ਉਹਦਾ ਰੂਪ ਕੀ ਸੀ। ਜਿਹੜਾ ਉਸ ਵੇਲੇ ਦਾ ਡੀਐਸਪੀ ਹੈ ਗੁਰਬਚਨ ਸਿੰਘ, ਜਿਹਨੇ ਫੋਟੋ ਖਿੱਚੀ ਸੀ, ਜਿਹੜੀ ਆਮ ਸਾਡੇ ਵਿੱਚ ਪ੍ਰਚਲਿਤ ਹੈ, ਜਿਹੜੀ ਤੁਸੀਂ ਦੇਖਦੇ ਹੋ ਉਸ ਵੇਲੇ ਦੀਆਂ ਤਸਵੀਰਾਂ ਖਿੱਚਣ ਤੇ ਉਹਦੇ ਕੋਲ ਜਿਹੜੇ ਸਾਧਨ ਸਨ ਉਹੀ ਪ੍ਰਚਲਿਤ ਹੋਈ। ਉਹਦੇ ਵਿੱਚ ਉਹਨੇ ਜਿਹੜਾ ਉਹਦਾ ਰੂਪ ਵਿਖਾਇਆ, ਸਿਰ ਤੇ ਕੇਸ ਹਨ, ਜੂੜੇ ਹਨ, ਜੂੜਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੀ ਸੰਭਾਲ ਹੈ ਔਰ ਪੈਰਾਂ 'ਚ ਬੇੜੀਆਂ ਲੰਗੀਆਂ ਨੇ, ਮੰਜੇ ਤੇ ਬੈਠਾ ਹੈ। ਇਹ ਗੁਰਬਚਨ ਸਿੰਘ ਦੀ ਖਿੱਚੀ ਹੋਈ ਫੋਟੋ ਸਾਡੇ ਸਾਹਮਣੇ ਆਈ। ਪਰ ਖੱਬੇ ਪੱਖੀਆਂ ਨੇ ਵੇਖੋ ਕੀ ਕੀਤਾ, ਉਹਨੇ ਇਹ ਦੇਖਿਆ ਕਿ ਕਿਤੇ ਇਹੋ ਜਿਹਾ ਰੂਪ ਦੁਨੀਆ 'ਚ ਬਿਆਨ ਹੋ ਜਾਏ। ਇਹ ਮਹਾਤਮਾ ਗਾਂਧੀ ਵੀ ਨਹੀਂ ਸੀ ਚਾਹੁੰਦਾ, ਆਰੀਆ ਸਮਾਜੀ ਵੀ ਨਹੀਂ ਸਨ ਚਾਹੁੰਦੇ, ਖੱਬੇ ਪੱਖੀ ਵੀ ਨਹੀਂ ਸਨ ਚਾਹੁੰਦੇ, ਔਰ ਭਾਰਤੀ ਏਜੰਸੀ ਤੇ ਕਦੀ ਵੀ ਨਹੀਂ ਚਾਹਣਗੀਆਂ। ਉਹਨਾਂ ਲੋਕਾਂ ਨੇ ਕੀ ਕੀਤਾ ਕਿ ਉਸ ਫੋਟੋ 'ਚ ਹੇਰਾਫੇਰੀ ਕਰਕੇ ਇੱਕ ਸਟੂਲ ਨਾਲ ਫਿੱਟ ਕਰਤਾ ਤੇ ਸਟੂਲ ਦੇ ਉੱਤੇ ਲੈਨਨ ਦੀਆਂ ਕਿਤਾਬਾਂ, ਮਾਰਕਸਵਾਦ ਦੀਆਂ ਕਿਤਾਬਾਂ ਰੱਖ ਕੇ ਸਾਬਤ ਕੀਤਾ ਕਿ ਜਿਹੜਾ ਭਗਤ ਸਿੰਘ ਸੀ ਇਹ ਮਾਰਕਸਵਾਦੀ ਬੰਦਾ ਸੀ, ਇਹ ਕੋਈ ਧਰਮੀ ਨਹੀਂ ਸੀ, ਇਹ ਗੁਰਮਤ ਤੋਂ ਪ੍ਰਵਿਆ ਹੋਇਆ ਨਹੀਂ ਸੀ, ਇਹਦਾ ਆਦਰਸ਼ ਕੋਈ ਗੁਰੂ ਗੋਬਿੰਦ ਸਿੰਘ ਨਹੀਂ ਸੀ ਹੈਗਾ। ਪਰ ਫਾਂਸੀ ਫੰਦੇ ਤੋਂ ਪਹਿਲਾਂ ਜਿਹੜੇ ਬਿਆਨ ਤੇ ਕਾਜੀ ਉਸ ਵੇਲੇ ਦੇ ਜਿਹੜੇ ਵਕੀਲ ਦੇ ਨਾਲ ਸਾਂਝਾ ਹੋਈਆਂ, ਉਹ ਇਹ ਗੱਲ ਦਾ ਹਵਾਲਾ ਭਰਦੀਆਂ ਨੇ ਕਿ ਜਦੋਂ ਵਕੀਲ ਵੀ ਕਹਿੰਦਾ ਜੀ ਮੌਕਾ ਹੈ, ਤੇ ਉਸ ਵੇਲੇ ਉਹ ਇਹ ਗੱਲ ਕਹਿੰਦਾ ਹੈ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਾਣੀ ਦਾ ਵੀ ਉਹਨੂੰ ਗਿਆਨ ਹੈ, ਸਮਝ ਹੈ। ਜਿੱਥੇ ਉਹ ਇਹ ਗੱਲ ਦੀ ਮੰਗ ਕਰਦਾ ਮੇਰੀ ਮੌਤ ਤੋਂ ਬਾਅਦ ਸਿੱਖ ਧਰਮ ਦੇ ਮੁਤਾਬਕ ਮੇਰਾ ਸੰਸਕਾਰ ਹੋਣਾ ਚਾਹੀਦਾ ਹੈ, ਐਰੇ ਗਹਿਰੇ ਤਰੀਕੇ ਨਾਲ ਨਾ ਕਰਿਓ, ਕਿਤੇ ਕੋਈ ਆਪਣੇ ਖਾਤੇ 'ਚ ਭੁਗਤਾ ਜਾਏ, ਮੇਰੀ ਮੌਤ ਤੋਂ ਬਾਅਦ ਮੇਰੇ ਨਾਲ ਬੇਇਨਸਾਫੀ ਨਾ ਹੋਵੇ। ਔਰ ਤੁਸੀਂ ਵੇਖੋ ਕਸੂਰ ਤੋਂ ਗ੍ਰੰਥੀ ਭਾਈ ਨੂੰ, ਵੀਰ ਨੂੰ ਸੱਦ ਕੇ ਉਹਦਾ ਵੀਰ ਦਾ ਸੰਸਕਾਰ ਕੀਤਾ ਗਿਆ ਸੀ। ਖੈਰ ਮੈਂ ਹਵਾਲੇ ਇਸ ਕਰਕੇ ਦੇ ਰਿਹਾ, ਜਿਹੜੇ ਲੋਕ ਉਹਦੀ ਮੌਤ ਤੋਂ 2 ਮਹੀਨੇ ਬਾਅਦ, 2 ਸਾਲ ਬਾਅਦ ਇਹ ਕਿਤਾਬਾਂ ਲਿਖਦੇ ਨੇ ਨਾ, ਮੈਂ ਨਾਸਤਕ ਕਿਉਂ ਬਣਿਆ, ਸਭ ਝੂਠ ਹੈ, ਸਭ ਝੂਠ ਹੈ। ਤੁਸੀਂ ਹਵਾਲੇ ਵੇਖੋ। ਮੈਂ ਥੋੜੀ ਜਿਹੀ ਤੁਹਾਡੇ ਨਾਲ ਵਾਰਤਾ ਨੂੰ ਸਾਂਝੀ ਕਰਦਾ ਹੀ ਜਾਵਾਂ ਇਸ ਪਰਿਵਾਰ ਦੀ, ਬਾਕੀ ਮੇਰੇ ਵੱਡੇ ਬਜ਼ੁਰਗ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਗੇ, ਖੁੱਲਣਗੇ। ਉਹਨਾਂ ਦੇ ਬਜ਼ੁਰਗ ਹਨ ਅਰਜਨ ਸਿੰਘ ਦਾਦਾ ਜੀ, ਉਹਨਾਂ ਦੇ ਪਿਤਾ ਹਨ ਕਿਸ਼ਨ ਸਿੰਘ, ਉਹਨਾਂ ਭਗਤ ਸਿੰਘ ਹੋਰਾਂ ਦਾ ਜਿਹੜਾ ਚਾਚਾ ਚੜ੍ਹਤ ਸਿੰਘ। ਇਹਨਾਂ ਦੇ ਤੁਸੀਂ ਥੋੜੇ ਇਤਿਹਾਸ ਦੇ ਤੱਥ ਦੇਖੋਗੇ। ਅਰਜਨ ਸਿੰਘ ਜੀ ਬਕਾਇਦਾ ਉਹ ਵੀ ਗੁਰਮਤ ਨੂੰ ਪ੍ਰਣਾਏ ਹੋਏ ਨੇ। ਇਹ ਵੱਖਰੀ ਗੱਲ ਹੈ ਪਰਿਵਾਰ ਆਰੀਆ ਪਰਿਵਾਰ ਨਾਲ ਸੰਬੰਧਿਤ ਰਿਹਾ ਜਾਂ ਸੰਬੰਧਿਤ ਬਹੁਤਾ ਦਿਖਾਇਆ ਗਿਆ, ਕੀਤਾ ਗਿਆ, ਪਰ ਸਿੱਖੀ ਸਰੂਪ ਦੇ ਵਿੱਚ ਹੈ, ਸੋਚ ਮੰਡਲ ਗੁਰਮਤ ਵਾਲੀ ਹੈ। ਔਰ ਅਰਜਨ ਸਿੰਘ ਜੀ ਉਸ ਵੇਲੇ, ਮੈਂ 1-2 ਘਟਨਾਵਾਂ ਰੱਖਾਂ, ਕਿਵੇਂ ਉਹ ਆਮ ਬੰਦੇ ਦੇ ਨਾਲ, ਜਿਹਨੂੰ ਨੀਚ ਕਹਿ ਕੇ, ਗਰੀਬੜਾ ਕਹਿ ਕੇ, ਸ਼ੂਦਰ ਕਹਿ ਕੇ ਦਰਕਾਰਿਆ ਜਾਂਦਾ ਸੀ, ਉਹਦੇ ਹੱਕਾਂ 'ਚ ਕਿਵੇਂ ਭੁਗਤਦੇ ਸੀ। ਪਿੰਡ ਦੇ ਵਿੱਚ ਇੱਕ ਖੂਹ ਲਵਾਇਆ ਜਾ ਰਿਹਾ, ਸਾਂਝਾ ਜਿਹਾ ਖੂਹ, ਔਰ ਉਸ ਵੇਲੇ ਜਿਹੜੇ ਲੋਕਾਂ ਤੋਂ ਕੰਮ ਲਿਆ ਜਾਂਦਾ, ਜਿਹੜੇ ਉਸ ਵੇਲੇ ਕਮੀਏ ਬੰਦੇ ਨੇ ਜਾਂ ਕੰਮ ਲਿਆ ਜਾਂਦਾ, ਆਮ ਤੌਰ ਤੇ ਛੋਟੇ ਨੀਚ ਜਿਨ੍ਹਾਂ ਨੂੰ ਆਖਤਾ ਜਾਂਦਾ, ਉਹਨਾਂ ਪਰਿਵਾਰਾਂ ਤੋਂ ਕੰਮ ਲਿਆ ਜਾਂਦਾ। ਔਰ ਉੱਥੇ ਇਹ ਅਸੂਲ ਚੱਲ ਰਿਹਾ ਕਿ ਜਿਹੜਾ ਪ੍ਰਸ਼ਾਦਾ ਹੈ ਉਹ ਕਿਸੇ ਚੰਗੇ ਬੰਦੇ ਦੇ ਹੱਥੋਂ ਹੋਣਾ ਚਾਹੀਦਾ, ਭਾਵ ਵੱਡੇ ਘਰਾਣਿਆਂ ਦੇ ਵਿੱਚੋਂ। ਜਦੋਂ ਰੋਟੀ ਪਾਣੀ ਖਾਣੀ ਹੈ ਤੇ ਅਰਜਨ ਸਿੰਘ ਨੇ ਆਖਿਆ ਕਿ ਇੱਕ ਦਿਨ ਮੈਨੂੰ ਵੀ ਮੌਕਾ ਦਿਓ ਪ੍ਰਸ਼ਾਦੇ ਦਾ। ਕਰੋ ਲਿਆਂਦਾ, 3 ਬੰਦੇ ਉਹਨਾਂ ਨੇ ਮੂਹਰੇ ਲਾ ਲਏ, ਪ੍ਰਸ਼ਾਦਾ ਚੁਕਾਉਣ ਲੱਗਿਆ, ਇੱਕ ਨੂੰ ਦਾਲ ਦਾ ਬਾਟਾ ਚਕਾਤਾ। ਇਤਿਹਾਸ ਵਿੱਚ 2-3 ਬੰਦਿਆਂ ਦਾ ਜ਼ਿਕਰ ਆਉਂਦਾ ਹੈ
ਚੂੜ ਸਿੰਘ ਨਾਂ ਦਾ ਹੈ, ਜਾਂ ਉੱਥੇ ਜਿਹੜਾ ਇੱਕ ਦੋ ਵੀਰ ਦਾ ਜ਼ਿਕਰ ਹੈ ਕਿ ਉਹਨਾਂ ਦੇ ਹੱਥ ਪ੍ਰਸ਼ਾਦੇ ਚਕਾਏ, ਸਿਰ ਤੇ ਲੱਸੀ ਚਕਾਤੀ ਤੇ ਆਖਿਆ ਲੈ ਕੇ ਚਲੋ, ਉੱਥੇ ਰਖਾਇਆ, ਆਖਿਆ ਝਾੜੀਆਂ 'ਚ ਲੁਕ ਜਾਓ। ਤੇ ਜਦੋਂ ਪ੍ਰਸ਼ਾਦਾ ਛਕਾਤਾ ਅਰਜਨ ਸਿੰਘ ਕਹਿੰਦੇ ਜੀ ਕੋਈ ਸਵਾਦ 'ਚ ਫਰਕ ਸੀ, ਕੋਈ ਤੁਹਾਨੂੰ ਲੱਗਾ ਕਿ ਇਹਦੇ ਵਿੱਚ ਕੋਈ ਅੰਤਰ ਹੈ ਜੋ ਤੁਸੀਂ ਪ੍ਰਸ਼ਾਦਾ ਪਾਣੀ ਛਕੇ? ਕਹਿੰਦੇ ਬੜਾ ਸਵਾਦ, ਬੜਾ ਆਨੰਦ ਆਇਆ। ਕਹਿੰਦੇ ਤੁਹਾਨੂੰ ਪਤਾ ਹੈ ਕਿਹਨਾਂ ਦੇ ਹੱਥੋਂ ਆਇਆ, ਕਿਹਨੇ ਬਣਾਇਆ, ਕਿਹਨਾਂ ਦੇ ਹੱਥੋਂ ਆਇਆ? ਜਿਨ੍ਹਾਂ ਨੂੰ ਤੁਸੀਂ ਨੀਚ ਕਹਿ ਕੇ ਦਰਕਾਰਦੇ ਹੋ, ਆਓ ਵੇਖੋ ਮੈਂ ਉਹਨਾਂ ਨੂੰ ਝਾੜੀਆਂ ਦੇ ਉਹਲੇ ਕੀਤਾ, ਇਹ ਉਹਨਾਂ ਪਰਿਵਾਰਾਂ ਦੇ ਬੰਦਿਆਂ ਨੇ ਬਣਾਇਆ, ਉਹਨਾਂ ਨੇ ਲਿਆਂਦਾ, ਉਹਨਾਂ ਨੇ ਲਿਆਂਦਾ। ਤੁਸੀਂ ਕਿੱਥੇ ਖੜੇ ਹੋ? ਗੁਰਬਾਣੀ ਜਦੋਂ ਕਹਿੰਦੀ ਨੀਚਾਂ ਅੰਦਰ ਨੀਚ ਜਾਤ, ਨੀਚੀ ਹੋਵਾਂ ਤੇ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਪਲੇਗ ਦੀ ਬਿਮਾਰੀ ਫੈਲ ਗਈ, ਗੋਰਿਆਂ ਨੇ ਆਖਿਆ ਜੀ ਇਹਨਾਂ ਗਰੀਬਾਂ ਦੇ ਘਰ ਢਾਹ ਦਿਓ, ਇਹਨਾਂ ਦੇ ਘਰੋਂ ਵਾਇਰਸ ਆ ਰਿਹਾ, ਇਹ ਝੁੱਗੀਆਂ ਢਾਹ ਦਿਓ, ਇਹਨਾਂ ਨੂੰ ਬੇਘਰ ਕਰ ਦਿਓ। ਅਰਜਨ ਸਿੰਘ ਜੀ ਆਪਣਾ ਜਥਾ ਲੈ ਕੇ ਖੜ ਗਏ ਸਨ। ਕਿਸੇ ਦੀ ਹਿੰਮਤ ਨਹੀਂ ਇਹਨਾਂ ਵੱਲ ਮੂੰਹ ਕਰੋ, ਜੇ ਤੁਸੀਂ ਇਹ ਘਰ ਢਾਣੇ ਨੇ, ਪਲੇਗ ਦੀ ਬਿਮਾਰੀ ਤੋਂ ਕੱਢਣਾ ਸਮਾਜ ਨੂੰ, ਇਹਨਾਂ ਨੂੰ ਨਵੇਂ ਘਰ ਬਣਾ ਕੇ ਦਓਗੇ ਤਾਂ, ਇਹਨਾਂ ਨੂੰ ਬੇਘਰੇ ਨਹੀਂ ਹੋਣ ਦਾਂਗੇ। ਜਦੋਂ ਬਜ਼ੁਰਗਾਂ ਦੀ ਸੋਚ ਇਹੋ ਜੀ ਹੈ ਕਿ ਕਿਸੇ ਨੂੰ ਬੇਘਰਾ ਹੀ ਨਹੀਂ ਵੇਖ ਸਕਦੇ, ਤੇ ਫਿਰ ਆਪਣੇ ਘਰ ਦੀ ਸੋਚ ਕਿਉਂ ਨਾ ਹੁੰਦੀ? ਪਰ ਉਸ ਵੇਲੇ ਦਾ ਮਾਹੌਲ ਹੀ ਇਹ ਸੀ, ਦੇਸ਼ ਦੀ ਗੱਲਾਂ ਚੱਲ ਰਹੀਆਂ ਸਨ, ਉਹਦੇ ਵਿੱਚ ਵੀ ਹਿੱਸੇਦਾਰੀਆਂ ਪਈਆਂ। ਚੜ੍ਹਤ ਸਿੰਘ ਉਹਨਾਂ ਦੇ ਪਿਤਾ ਨੇ ਬਹੁਤ ਵੱਡਾ ਹਿੱਸਾ ਪਾਇਆ, ਆਪਣਾ ਸਰਮਾਇਆ ਸਮਾਂ ਸਾਰਾ ਕੁਝ ਲਾਇਆ। ਮੈਂ ਸੰਖੇਪ ਚ ਰੱਖਾਂ, ਉਹਨਾਂ ਦੇ ਚਾਚਾ ਚੜ੍ਹਤ ਸਿੰਘ ਜਿਨ੍ਹਾਂ ਨੇ ਲਹਿਰ ਚਲਾਈ ਸੀ ਕਿ ਪਗੜੀ ਸੰਭਾਲ ਜੱਟਾ, ਕਿ ਦਸਤਾਰਾਂ ਦੀ ਗੱਲ ਤੁਰੀ, ਉਸ ਲਹਿਰ ਦੇ ਵਿੱਚ ਵੀ ਬੜਾ ਵੱਡਾ ਕੰਮ ਹੋਇਆ। ਭਗਤ ਸਿੰਘ ਹੋਰਾਂ ਨੇ ਬਚਪਨ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਵੇਖਿਆ ਲਹਿਰ ਆਉਂਦੀ। ਔਰ ਇੱਕ ਮੈਂ ਹੋਰ ਬੇਨਤੀ ਕਰਾਂ, ਸਾਡੇ ਸਕਾਲਰ ਸਿੱਖ ਕੌਮ ਦੇ ਸਰਦਾਰ ਕਪੂਰ ਸਿੰਘ ਹੋਰਾਂ ਨੇ ਇੱਕ ਬੜੀ ਪਿਆਰੀ ਗੱਲ ਆਖੀ ਇੱਕ ਲਾਈਨ ਦੇ ਵਿੱਚ। ਉਹ ਕਹਿੰਦੇ ਕਦੀ ਸਮਾਂ ਸੀ ਪੰਜਾਬ ਤੋਂ ਲੋਕ ਕਹਿੰਦੇ ਸਨ ਲਹਿਰਾਂ ਉੱਠਦੀਆਂ ਨੇ, ਕਦੀ ਸਿੱਖਾਂ ਦੀਆਂ ਮੁਹਿੰਮਾਂ ਉੱਠਦੀਆਂ ਨੇ ਪੰਜਾਬ ਤੋਂ। ਕਹਿੰਦੇ ਦੁੱਖ ਦੀ ਗੱਲ ਹੈ ਅੱਜ ਦੇ ਵਰਤਮਾਨ ਸਮੇਂ ਦੇ ਵਿੱਚ ਇਹ ਗੱਲ ਪਾਸੇ ਚਲੀ ਗਈ ਹੈ। ਹੁਣ ਇਹ ਕਿਵੇਂ ਕਹੀਏ ਕਿ ਉੱਥੋਂ ਦੀ ਮੁਹਿੰਮਾਂ ਛੱਡਦੀਆਂ ਨੇ, ਹੁਣ ਤੇ ਉੱਥੇ ਮਸਲੇ ਹੀ ਛੱਡਦੇ ਨੇ, ਕਿਉਂਕਿ ਸਰਕਾਰਾਂ ਇੱਕ ਤੋਂ ਬਾਅਦ ਇੱਕ ਮਸਲੇ ਪਾਉਂਦੀਆਂ ਨੇ, ਤੁਸੀਂ ਉਲਝੇ ਰਹੋ, ਸਿੰਘ ਫਸਾਉਂਦੇ ਰਹੋ, ਕੰਮ ਕਿਸੇ ਹੋਰ ਨੇ ਕਰਨਾ। ਤੁਸੀਂ ਮੂੰਹ ਜੋੜ ਕੇ ਲੜੋਗੇ ਕਿ ਅਗਲੇ ਤੁਹਾਡੀਆਂ ਪਿੱਠਾਂ ਤੇ ਤਰਸ਼ੂਲ ਸੌਖੇ ਹੀ ਘੋਪ ਸਕਣਗੇ। ਔਰ ਇਦਾਂ ਹੋ ਰਿਹਾ। ਬੋਤਾ ਸਿੰਘ ਗਰਜਾ ਸਿੰਘ ਦੀਆਂ ਫੋਟੋਆਂ ਲਾਈਆਂ, ਅਸੀਂ ਅਜਾਇਬ ਕਰ ਸਿੱਖਿਆ ਨਹੀਂ ਲਈ। ਅਸੀਂ ਪਿੱਠਾਂ ਜੋੜ ਕੇ ਲੜਨ ਵਾਲੇ ਲੋਕ, ਪੈਂਤਰਿਆਂ ਦੇ ਨਾਲ ਬਾਈ ਬੰਦੇ ਮਾਰਨ ਵਾਲੇ ਹੱਥਾਂ ਦੇ ਨਾਲ ਲੋਕ ਸਾਂ। ਪਰ ਅੱਜ ਤੁਸੀਂ ਵੇਖੋ ਚੰਦ ਲੋਕ ਸਾਨੂੰ ਕਿਵੇਂ ਉਲਝਾ ਕੇ, ਮਸਲਿਆਂ 'ਚ ਪਾ ਕੇ, ਸਾਡੇ ਮੂੰਹ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਕਰ ਦਿੰਦੇ ਨੇ, ਪਿੱਠਾਂ ਵੇਲੀਆਂ ਹੋ ਜਾਂਦੀਆਂ। ਹੁਣ ਕਿਵੇਂ ਪਿੱਠਾਂ ਜੋੜਨ ਸਿੱਖਾਂ ਦੀਆਂ? ਉਹਨਾਂ ਦੇ ਬਜ਼ੁਰਗਾਂ ਦੀ ਪਰਿਵਾਰ ਤੋਂ ਦੇਣ ਸੀ। ਔਰ ਭਗਤ ਸਿੰਘ ਹੋਰਾਂ ਨੇ ਬਚਪਨ ਤੋਂ ਹੀ, ਤੁਸੀਂ ਵੇਖੋ ਜੇ 9 ਸਾਲ ਦੇ ਸਨ ਜਦੋਂ ਕਰਤਾਰ ਸਿੰਘ ਸਰਾਭੇ ਨਾਲ ਉਹਨਾਂ ਦਾ ਪਹਿਲੀ ਵਾਰ ਸਬੰਧ ਜੁੜਿਆ, ਮੁਲਾਕਾਤ ਹੋਈ। ਔਰ ਇਹ ਵੀ ਮੈਂ ਅਰਜ਼ ਕਰਾਂ, ਸਮਾਂ ਬੜਾ ਥੋੜਾ, ਸਪੀਡ ਮੇਰੀ ਤੇਜ਼ ਹੈ, 10 ਕੁ ਮਿੰਟ ਹੀ ਨੇ। ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀਆਂ ਤੁਸੀਂ ਲਿਖਤਾਂ ਪੜ੍ਹੋ, ਇਹ ਚੱਲੀ ਵਾਰਤਾ ਮੈਂ ਥੋੜੀ ਸਾਂਝੀ ਕਰਨਾ ਚਾਹੁੰਦਾ। ਭਾਵੇਂ ਕਰਤਾਰ ਸਿੰਘ ਸਰਾਭਾ, ਭਾਵੇਂ ਭਗਤ ਸਿੰਘ ਹੋਰੀ ਨੇ, ਇਹਨਾਂ ਨੂੰ ਨਾਸਤਿਕ ਰੂਪ ਦੇ ਵਿੱਚ ਵਿਖਾਇਆ ਜਾਂਦਾ, ਜਿਨ੍ਹਾਂ ਨੂੰ ਵਿਖਾਇਆ ਜਾਂਦਾ ਕਿ ਵੀ ਜੀ ਇਹਨਾਂ ਲਈ ਦੇਸ਼ ਪਹਿਲਾ ਸੀ। ਇਹ ਗੱਲ ਅਸਲ ਦੇ ਵਿੱਚ ਨਾ ਬੰਗਾਲ ਦੇ 2 ਸਕਾਲਰ ਮੰਨੇ ਗਏ ਬੜੇ ਵੱਡੇ ਲੈਵਲ ਤੇ, ਚਟੋਪਾਧਿਆਏ ਨਾਮ ਹੁੰਦਾ ਚਟਰਜੀ, ਔਰ ਇੱਕ ਰਵਿੰਦਰਨਾਥ। ਉਹਨਾਂ ਨੇ ਪਹਿਲੀ ਵਾਰ ਇਹ ਗੱਲ ਆਖੀ ਸੀ ਜੀ ਧਰਮ ਨਾਲੋਂ ਦੇਸ਼ ਪਿਆਰਾ ਹੋਣਾ ਚਾਹੀਦਾ। ਔਰ ਇਸ ਗੱਲ ਨੂੰ ਅੱਜ RSS ਵੀ ਵਰਤ ਰਹੀ ਹੈ, ਉੱਥੋਂ ਦੀ ਏਜੰਸੀ ਵਰਤਦੀ ਹੈ ਜੀ ਧਰਮ ਧਰਮ ਸਾਰੇ ਲਾਂਭੇ ਕਰੋ, ਸੈਕੰਡਰੀ ਹਨ, ਦੇਸ਼ ਪਹਿਲਾਂ। ਇਹ ਗੱਲ ਉਸ ਵੇਲੇ ਤੇ 2 ਬੰਗਾਲੀਆਂ ਨੇ ਆਖੀ ਸੀ, ਇਸ ਗੱਲ ਨੂੰ ਹਾਇਰ ਕੀਤਾ ਗਿਆ। ਉਹ ਕਹਿੰਦਾ ਧਰਮ ਪਾਸੇ, ਧਰਮ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਦੇਸ਼ ਨਹੀਂ ਮਰ ਜਾਣਾ ਚਾਹੀਦਾ। ਔਰ ਇਸ ਕਰਕੇ ਇਹਨਾਂ ਨੂੰ ਦੇਸ਼ ਭਗਤ ਜ਼ਿਆਦਾ ਵਿਖਾਇਆ ਗਿਆ, ਧਰਮੀ ਘੱਟ। ਪਰ ਕਰਤਾਰ ਸਿੰਘ ਸਰਾਭਾ ਹੋਰਾਂ ਜਦੋਂ ਤਕਰੀਬਨ 22-24 ਬੰਦਿਆਂ ਨੂੰ ਫਾਂਸੀ ਲੱਗੀ ਸੀ ਨਾ, ਤੇ ਇਹ ਜੇਲ੍ਹ ਦੇ ਵਿੱਚ ਸਨ, ਉਹਦੇ ਵਿੱਚੋਂ 17 ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ, 7 ਬੰਦਿਆਂ ਨੂੰ ਫਾਂਸੀ ਚਾੜਿਆ ਗਿਆ, ਜਿਨ੍ਹਾਂ 'ਚ ਕਰਤਾਰ ਸਿੰਘ ਸਰਾਭਾ ਜੀ ਵੀ ਇੱਕ ਸਨ। ਉਸ ਵੇਲੇ ਉਹਨਾਂ 24 ਨੇ ਜਿਹੜੀ ਜੇਲ੍ਹ ਵਿੱਚ ਕਵਿਤਾ ਲਿਖੀ ਸੀ, ਉਹ ਕਵਿਤਾ ਅੱਜ ਭਾਰਤ ਦੇ ਵਿੱਚ ਅਲੋਪ ਹੋ ਰਹੀ ਹੈ। ਉੱਥੋਂ ਦੇ ਬੱਚਿਆਂ ਨੂੰ ਉਹਦੇ ਵਿੱਚੋਂ ਇੱਕ ਪੈਰਾ ਹੀ ਸੁਣਾਇਆ ਜਾ ਰਿਹਾ ਹੈ ਕਿ ਹਿੰਦ ਵਾਸੀਓ ਸਾਨੂੰ ਯਾਦ ਰੱਖਣਾ, ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ। ਇਹ ਗੱਲਾਂ ਪੜ੍ਹਾਈਆਂ ਜਾ ਰਹੀਆਂ ਨੇ ਕਿ ਦੇਸ਼ ਵਾਸੀ ਹਿੰਦੁਸਤਾਨੀ ਆ, ਹਿੰਦੁਸਤਾਨ ਵਾਸਤੇ ਕੀਤਾ। ਪਰ ਉਹਨਾਂ ਨੇ ਜਿਹੜੀ ਧਰਮ ਦੀ ਗੱਲ ਕੀਤੀ ਆਪਣੀ ਉਸ ਪੋਇਟਰੀ ਦੇ ਵਿੱਚ, ਉਹ ਕਿਉਂ ਨਹੀਂ ਪੜ੍ਹਾਈ ਜਾਂਦੀ? ਉਹ ਕਿਉਂ ਲੋਪ ਕਰਤੀ ਉਸ ਪੋਇਟਰੀ ਦੇ ਹਿੱਸੇ ਦੇ ਵਿੱਚੋਂ? ਤੁਸੀਂ ਪੜ੍ਹ ਕੇ ਵੇਖੋ, ਉਹਨਾਂ 24 ਜਾਣਿਆਂ ਨੇ ਜਿਹੜੀ ਜੇਲ੍ਹ ਦੇ ਵਿੱਚ ਕਵਿਤਾ ਰਲ ਕੇ ਲਿਖੀ, ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿੜੀ ਰਹੇਗੀ ਸਦਾ ਗੁਲਜ਼ਾਰ ਨਹੀਂ। ਇਹ ਆਰੰਭ ਹੁੰਦੀ ਸੀ ਉਹਨਾਂ ਦੀ ਇੱਥੋਂ ਦੀ ਕਵਿਤਾ। ਉਹਨਾਂ ਨੇ ਆਖਿਆ ਸਦਾ ਜੀਵਣਾ ਨਹੀਂ ਜਹਾਨ ਅੰਦਰ,
खिड़ी रहेगी सदा गुलजार नाही, सदा कूड़दी रहे ना जाल शाही, सदा जाबरा हथ तलवार नाही, रंग बदलती रहेगी सदा कुदरत, बनदा वक्त किसे दा यार नाही। और उस कविता का एक पैरा सी, पंक्ति सी, जे तो होसी सदा धर्म दी, जे तो होसी अखीर सदा धर्म दी। इथे कूड़ दी ਜਿਹੜੀ ਜਾਲਸਾਈ ਸੀ, ਜਾਂ ਉਹਨਾਂ ਨੇ ਉਹਦੇ ਵਿੱਚ ਪੰਕਤੀ ਇਹ ਵਰਤੀ ਕਿ ਬੇੜੀ ਪਾਪ ਦੀ ਲੱਗਣੀ ਪਾਰ ਨਾ ਹੋ। ਤੁਸੀਂ ਪਾਪਾਂ ਦੀ ਬੇੜੀ ਨੂੰ ਪਾਰ ਲੱਗਣਾ ਚਾਹੁੰਦੇ ਨਹੀਂ ਹੋਣੀ, ਔਰ ਇੱਥੇ ਧਰਮ ਦੀ ਅਖੀਰ ਜਿੱਤ ਹੋਏਗੀ। ਉਹ ਧਰਮ ਦੀ ਗੱਲ ਕਰ ਰਹੇ ਸਨ, ਜੇਲ੍ਹ 'ਚ ਬੈਠੇ ਧਰਮ ਦੀ ਵਾਰਤਾ ਛੇੜ ਰਹੇ ਸਨ। ਕਿਦਾਂ ਸੀ ਕਹੀ ਉਹ ਸਾਰੇ ਨਾਸਤਕ ਸਨ, ਦੇਸ਼ ਭਗਤ ਹੀ ਸਨ। ਉਹਨਾਂ ਨੇ ਧਰਮ ਤੋਂ ਆਦਰਸ਼ ਲਿਆ। ਕਰਤਾਰ ਸਿੰਘ ਸਰਾਭੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਡਲ ਬਣਾਇਆ। ਉਹਨਾਂ ਦੇ ਬੱਚਿਆਂ ਦੀਆਂ ਚਰਚਾ ਕਰਦਾ ਸੀ, ਉਹਦੇ ਲੈਕਚਰ, ਉਹਦੀਆਂ ਰਾਈਟਿੰਗ ਦੇ ਵਿੱਚੋਂ ਤੁਸੀਂ ਵੇਖੋ, ਉਹ ਜਿਸ ਕਾਫਲੇ ਦਾ ਹਿੱਸਾ ਰਿਹਾ ਉਹ ਧਰਮੀ ਹਨ, ਸਿੱਖ ਹਨ। ਪਰ ਸਿੱਖੀ ਸੋਚ ਨੂੰ ਕੌਣ ਪ੍ਰਮੋਟ ਕਰੇ? ਦਸਤਾਰ ਤੋਂ ਨਫ਼ਰਤ ਹੈ, ਉਹਦੇ ਕਕਾਰਾਂ ਤੋਂ ਨਫ਼ਰਤ ਹੈ, ਉਹਦੀ ਚਲਣੀ ਦੇਖਣੀ ਤੇ ਉਹਦੇ ਸਟੈਂਡ ਤੋਂ ਉਹਨਾਂ ਲੋਕਾਂ ਨੂੰ ਪ੍ਰੋਬਲਮ ਹੈ, ਦਿੱਕਤ ਹੈ। ਇਸ ਕਰਕੇ ਹਰ ਚੀਜ਼ ਨੂੰ ਆਪਣੇ ਖਾਤੇ 'ਚ ਕਿਵੇਂ ਸੌਖੇ ਹੀ ਉਹ ਲੋਕ ਭੁਗਤ ਜਾਂਦੇ। ਉਸ ਕਵਿਤਾ ਦਾ ਇੱਕ ਹਿੱਸਾ ਸੀ ਬੜਾ ਪਿਆਰਾ, ਸਾਡੀ ਆਤਮਾ ਸਦਾ ਅਡੋਲ ਵੀਰੋ, ਕੀ ਕਰੂ ਤੁਫੰਗ ਦਾ ਵਾਰ ਸਾਨੂੰ। ਤੁਫੰਗ ਕਹਿੰਦੇ ਨੇ ਆ ਜਿਹੜੇ ਹਥਿਆਰ, ਬੰਦੂਕਾਂ ਕੀ ਕਰਨਗੀਆਂ? ਸਾਡੀ ਆਤਮਾ ਸਦਾ ਅਡੋਲ ਵੀਰੋ, ਕੀ ਕਰੂ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਗੁਰਾਂ ਨੇ ਪੁੱਤ ਵਾਰਿਆ। ਇਹ 24 ਉਹਨਾਂ ਮਰ ਜੀਵੜਿਆਂ ਨੇ ਜੇਲ੍ਹ 'ਚ ਬਹਿ ਕੇ ਆਪਣੀ ਹੱਥਾਂ ਦੇ ਨਾਲ ਕਲਮ ਦੇ ਨਾਲ ਇਹ ਕਵਿਤਾ ਲਿਖੀ ਹੈ। ਕੋਈ ਆਮ ਗੱਲ ਥੋੜਾ। ਉਹ ਉਹਨਾਂ ਦਾ ਆਦਰਸ਼ ਵੇਖੋ ਕੀ ਹੈ। ਉਹ ਕਹਿੰਦੇ ਸਾਡੀ ਆਤਮਾ ਸਦਾ ਅਡੋਲ ਵੀਰੋ, ਕੀ ਕਰੂ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਗੁਰਾਂ ਨੇ ਪੁੱਤ ਵਾਰੇ, ਦੇਖਦੀ ਸਦਾ ਨੇਕ ਮਿਸਾਲ ਸਾਨੂੰ। ਹੁਣ ਤੁਸੀਂ ਵੇਖੋ ਉਹਨਾਂ ਦੀ ਮਿਸਾਲ ਤੇ ਆਦਰਸ਼ ਕੌਣ ਹੋਏਗਾ? ਔਰ 9 ਸਾਲ ਦੀ ਉਮਰ ਦੇ ਵਿੱਚ ਉਸ ਬੰਦੇ ਨੂੰ ਮਿਲਦਾ ਭਗਤ ਸਿੰਘ। ਕਿਹੜੀ ਸੋਚ, ਨੇਕ ਵਿਚਾਰ ਹੋਏਗੀ, ਜਿਹਨੂੰ ਨਾਸਤਕ ਰੂਪ ਦੇ ਵਿੱਚ ਖੱਬੇ ਪੱਖੀ ਭੁਗਤ ਰਹੇ ਨੇ, ਆਪਣੇ ਵਿੱਚ ਹੀ ਸ਼ਾਮਲ ਕਰ ਰਹੇ ਨੇ। ਔਰ ਅਸੀਂ ਵੀ ਕਹਿੰਦੇ ਲੈ ਜਾਓ ਕੋਈ ਗੱਲ ਨਹੀਂ। ਪਹਿਲਾਂ ਦੀ ਜ਼ਿੰਦਗੀ ਤੇ ਭਾਈ ਲਹਿਣਾ ਜੀ ਦੀ ਵੀ ਕਰਮ ਕਾਂਡੀ, ਪਹਿਲਾਂ ਦੀ ਜ਼ਿੰਦਗੀ ਤੇ ਬਾਬਾ ਅਮਰਦਾਸ ਦੀ ਵੀ ਹਰਦੁਆਰ ਦੇ ਗੇੜਿਆਂ 'ਚ ਲੰਘਦੀ। ਸਿੱਖੋ ਨੇਕ ਨੀਅਤ ਨਾਲ, ਦਸਤਾਰ ਧਾਰੀ, ਸਰੂਪ ਧਾਰੀ, ਅਖੀਰ ਅੰਮ੍ਰਿਤ ਦੀ ਮੰਗ ਕਰਨ ਵਾਲਾ, ਔਰ ਆਪਣੀ ਮੌਤ ਦੇ ਬਾਅਦ, ਸ਼ਹੀਦੀ ਦੇ ਬਾਅਦ ਮਰਿਆਦਾ ਦੇ ਮੁਤਾਬਕ ਸੰਸਕਾਰ ਦੀ ਚਾਹਤ ਰੱਖਣ ਵਾਲਾ। ਉਹ ਨਾਸਤਕ ਕਿਵੇਂ ਹੋਇਆ? ਉਹ ਗੈਰ ਧਰਮੀ ਕਿਵੇਂ ਹੋਇਆ? ਸਾਨੂੰ ਇਹ ਸਮਝਣਾ ਚਾਹੀਦਾ ਸੀ। ਉੱਥੋਂ ਦੀ ਉਹਨੇ ਸਫ਼ਰ ਸ਼ੁਰੂ ਕੀਤਾ, ਔਰ ਜਲਿਆਂਵਾਲਾ ਜਿਹੜਾ ਕਾਂਡ ਵਾਪਰਿਆ 1919 ਦੇ ਵਿੱਚ, ਉਹ ਚੀਜ਼ ਵੇਖਣ ਗਿਆ। ਔਰ ਇਹ ਲਿਖਣ ਵਾਲੇ ਲਿਖਦੇ ਨੇ ਕਿ ਉਹਨੇ ਉੱਥੋਂ ਦੀ ਜਿਸ ਖੂਨ, ਮਿੱਟੀ ਦੇ ਵਿੱਚ ਖੂਨ ਸਿੱਖਾਂ ਦਾ 80% ਦਸਤਾਰ ਧਾਰੀ, ਪੰਜਾਬ ਧਾਰੀ, ਪੰਜਾਬ ਦੇ ਸਿੱਖਾਂ ਦਾ ਲਹੂ ਡੁੱਲਿਆ 1919 ਵਿੱਚ। ਉਸ ਲਹੂ ਭਿੱਜੀ ਮਿੱਟੀ ਨੂੰ ਉਹ ਇੱਕ ਬੋਤਲ ਵਿੱਚ ਸਾਂਭ ਕੇ ਰੱਖਿਆ ਕਰਦਾ ਸੀ, ਸਕੂਲ ਦੇ ਬੈਗ ਵਿੱਚ ਰਿਹਾ ਕਰਦੇ ਸੀ, ਚੇਤੇ ਰੱਖਦਾ ਸੀ। ਇਹਨਾਂ ਫਰੰਗੀਆਂ ਨੇ ਕੀਤਾ ਕੀ ਹੈ ਬੇਗੁਨਾਹ ਲੋਕਾਂ ਨੂੰ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਉਹਨਾਂ ਨੂੰ ਵੀ ਭੁੰਨ ਕੇ ਰੱਖ ਦਿੱਤਾ ਗਿਆ। ਇਹ ਉਹਦੀ ਸੋਚ ਵਿੱਚ ਸੀ। ਬਚਪਨ ਦੇ ਵਿੱਚ ਹੀ ਜਿਹੜਾ ਬੰਦੂਕਾਂ ਗੱਡ ਕੇ ਤੇ ਫਰੰਗੀਆਂ ਨੂੰ ਦੜਾਉਣ ਦੀਆਂ ਖੇਡਾਂ ਖੇਡਦਾ ਰਿਹਾ, ਉਹ ਮਾਮੂਲੀ ਕਿਵੇਂ ਹੁੰਦਾ, ਕਿਵੇਂ ਹੁੰਦਾ। ਔਰ ਤੁਸੀਂ ਵੇਖੋ 1921 ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਤੇ ਉਸ ਸਾਕੇ ਦੇ ਬਾਅਦ ਵੀ ਨਨਕਾਣਾ ਸਾਹਿਬ ਵੇਖਣ ਗਿਆ। ਉਹਨਾਂ ਸਿੱਖਾਂ ਦੇ ਜਿਹੜੀ ਸੰਬੰਧਿਤ ਅਰਦਾਸ ਸੀ ਉਹਦੇ ਵਿੱਚ ਸ਼ਾਮਲ ਹੋਇਆ ਭਗਤ ਸਿੰਘ। ਔਰ ਉਸ ਵੇਲੇ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ, ਤੇ ਭਗਤ ਸਿੰਘ ਨੇ ਵੀ ਆਪਣੇ ਸਿਰ ਤੇ ਕਾਲਾ ਦਸਤਾਰਾ ਸਜਾਇਆ ਹੋਇਆ ਸੀ। ਉਸ ਲਹਿਰ ਦੇ ਵਿੱਚ ਸ਼ਾਮਲ ਹੈ, ਉਸ ਸਿੱਖਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਹੈ। ਇੱਥੋਂ ਹੀ ਤੁਸੀਂ ਵੇਖੋ ਅੱਜ ਵੀ ਜਿਹੜੇ ਮਿਸ਼ਨਰੀ ਕਾਲਜ ਨੇ, ਮਿਸ਼ਨਰੀਆਂ ਸੰਸਥਾਵਾਂ ਨੇ, ਕਾਲੀ ਦਸਤਾਰ ਉਹਨਾਂ ਦੀ ਡਰੈਸ ਕੋਡ ਦਾ ਹਿੱਸਾ ਕਿਉਂ ਨੇ? ਕਿਉਂਕਿ ਨਨਕਾਣਾ ਸਾਹਿਬ ਦੇ ਸਾਕੇ ਦੇ ਬਾਅਦ ਸਮੁੱਚੀ ਕੌਮ ਨੇ ਰਲ ਕੇ ਇੱਕ ਨੀਂਹ ਪੱਥਰ ਰੱਖਿਆ, ਸਕੂਲ ਕਾਲਜ ਬਣਾਇਆ। ਉਹਦਾ ਨਾਮ ਸੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਕਈ ਨਫ਼ਰਤ ਕਰਦੇ ਨੇ ਮਿਸ਼ਨਰੀ ਲਫ਼ਜ਼ ਤੋਂ। ਇਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸਾਡੀ ਸਮੁੱਚੀ ਕੌਮ ਨੇ ਨੀਂਹ ਰੱਖ ਕੇ ਕਾਲਜ ਬਣਾਇਆ ਸੀ, ਜਿਹਦਾ ਨਾਮ ਸੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਔਰ ਉਸ ਵੇਲੇ ਕਾਲੀ ਦਸਤਾਰ ਰੋਸ ਪੱਖੋਂ ਫਿਰੰਗੀਆਂ ਦੇ ਖਿਲਾਫ, ਮਹੰਤਾਂ ਦੇ ਖਿਲਾਫ ਉਹਨਾਂ ਨੇ ਸਿਰ ਤੇ ਸਜਾਈ ਸੀ, ਜਿਹਦੇ ਵਿੱਚ ਭਗਤ ਸਿੰਘ ਵੀ ਸ਼ਾਮਲ ਸੀ। ਨਨਕਾਣਾ ਸਾਹਿਬ ਦੇ ਸਾਕੇ ਉਸ ਲਹਿਰ ਵਿੱਚ ਵੀ ਜੈਤੋ ਦੇ ਮੋਰਚੇ ਦੀ ਵੀ ਵਾਰਤਾ ਇਤਿਹਾਸਕਾਰ ਲਿਖਦੇ ਨੇ। ਜਦੋਂ ਭੁੱਖੇ ਪਾਣੀ ਟ੍ਰੇਨਾਂ 'ਚ ਸਿੱਖ ਜਾ ਰਹੇ ਸਨ, ਤੇ ਆਪਣੇ ਪਿੰਡ ਦੇ ਵਿੱਚ ਉਹਨੇ ਬਕਾਇਦਾ ਆਪਣੇ ਨੌਜਵਾਨਾਂ ਨੂੰ ਇਕੱਠੇ ਕਰਕੇ, ਲੋਕਾਂ ਤੋਂ ਚੰਦਾ ਇਕੱਠਾ ਕਰਕੇ ਤੇ ਪ੍ਰਸ਼ਾਦੇ ਵੀ ਛਕਾਏ, ਲੈਕਚਰ ਕੀਤਾ ਤਨੰਤਰ। ਔਰ ਏਡਾ ਗਰਮ ਲੈਕਚਰ ਹੋਇਆ ਕਿ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਭਗਤ ਸਿੰਘ ਦੇ। ਉੱਥੋਂ ਦੀ ਫਿਰ ਉਹ ਤੁਰਿਆ, ਕਲਕੱਤੇ ਪਹੁੰਚਿਆ। ਉੱਥੇ ਜਾ ਕੇ ਉਹਨੇ ਪ੍ਰੈਸ ਦੇ ਵਿੱਚ ਵੀ ਜੌਬ ਕੀਤੀ ਹੈ, ਕੰਮ ਕੀਤਾ ਹੈ। ਕਲਕੱਤੇ ਜਾ ਕੇ ਕੁਝ ਚਿਰ, ਕਾਨਪੁਰ ਮਾਫ ਕਰਿਓ, ਕਾਨਪੁਰ ਜਾ ਕੇ ਉਹਨੇ ਪ੍ਰੈਸ ਵਿੱਚ ਵੀ ਕੰਮ ਕੀਤਾ, ਫਿਰ ਗੁਲਾਟੀਆਂ ਨਾਲ ਮਿਲਿਆ।
ਜਿਹੜਾ ਉੱਥੋਂ ਦਾ ਇੱਕ ਵਿਦਿਆਰਥੀ ਨਾਲ ਦਾ ਸੀ, ਉਹਦੇ ਕਾਫਲੇ ਵਿੱਚ ਆਇਆ ਔਰ ਆਖਿਆ ਜੀ ਮੈਂ ਇਸ ਲਹਿਰ ਦਾ ਹਿੱਸਾ ਬਣਨਾ ਚਾਹੁੰਦਾ, ਮੇਰੀ ਸੇਵਾਵਾਂ। ਉਹ ਕਹਿੰਦੇ ਕਿਵੇਂ ਵਿਸ਼ਵਾਸ ਕਰੀਏ। ਉਹਨੇ ਬਲਦੀ ਲਾੜੀ ਤੇ ਹੱਥ ਧਰ ਦਿੱਤਾ, ਹੱਥ ਸੜ ਰਿਹਾ। ਅਗਲਿਆਂ ਨੇ ਹੱਥ ਖਿੱਚਿਆ ਤੇ ਆਖਿਆ ਇਹ ਤੋਂ ਵਧੇਰੇ ਹੋਰ ਕੁਝ ਨਹੀਂ ਚਾਹੀਦਾ, ਤੂੰ ਸ਼ਾਮਲ ਹੋ ਸਕਦਾ। ਉਸ ਲਹਿਰ ਵਿੱਚ ਵੀ ਸ਼ਾਮਲ ਹੋਇਆ, ਲਗਾਤਾਰ ਸਫ਼ਰ ਤੁਰਿਆ। ਫਿਰ ਮੁੜ ਕੇ ਜਦੋਂ ਉਹ ਲਾਹੌਰ ਆਉਂਦਾ, ਇੱਥੇ ਭਾਰਤ ਨੌਜਵਾਨ ਸਭਾ ਦਾ ਵੀ ਹਿੱਸਾ ਬਣਿਆ। ਸੁਖਦੇਵ ਸਿੰਘ ਹੋਰਾਂ ਨਾਲ ਮੁਲਾਕਾਤ ਹੋਈ, ਹੋਰ ਬੰਦਿਆਂ ਦੇ ਨਾਲ ਸਾਂਝ ਬਣੀ, ਉਸ ਕਾਫਲੇ ਦਾ ਵੱਡੇ ਹਿੱਸਾ ਬਣਿਆ, ਜ਼ਿੰਮੇਵਾਰ ਬਣਿਆ। ਸੰਖੇਪ 'ਚ ਮੈਂ ਰੱਖਾਂ, ਉੱਥੋਂ ਦੀ ਵੀ ਉਹਨੇ ਆਪਣੀਆਂ ਸੇਵਾਵਾਂ ਨਿਭਾਈਆਂ। ਪਰ ਜਦੋਂ ਸਾਈਮਨ ਕਮਿਸ਼ਨ ਦੀ ਗੱਲ ਆਉਂਦੀ ਹੈ, ਸਰਦਾਰ ਕਪੂਰ ਸਿੰਘ ਹੋਰਾਂ ਨੇ ਔਰ ਗੁਰਤੇਜ ਸਿੰਘ ਹੋਰਾਂ ਨੇ ਆਪਣੀ ਪੁਸਤਕ ਵਿੱਚ ਹਵਾਲਾ ਦਿੱਤਾ ਹੈ ਕਿ ਸਾਈਮਨ ਕਮਿਸ਼ਨ ਦੇ ਆਉਣ ਦਾ ਰੀਜ਼ਨ ਪੜੋ, ਕਾਰਨ ਉਹਨਾਂ 'ਚ ਕੰਮ ਕਿਵੇਂ ਹੋਇਆ। ਪਰ ਅਰੰਭਣੇ ਵੇਲੇ ਜਿਹੜੇ ਲੋਕਾਂ ਨੇ ਵਿਰੋਧ ਕੀਤਾ, ਖੁੱਲੇਆਮ ਲਾਹੌਰੀ ਲੋਕਾਂ ਨੇ ਵਿਰੋਧ ਕੀਤਾ, ਉਸ ਵਿਰੋਧ ਦੇ ਵਿੱਚ ਭਗਤ ਸਿੰਘ ਵੀ ਹੈ, तमाम ਲੋਕ ਵੀ ਨੇ, ਮਾਸਟਰ ਤਾਰਾ ਸਿੰਘ ਜਾਂ ਆਪ ਉਸ ਵੇਲੇ ਜਿਹੜੇ ਕਿਤਾਬ ਲਿਖਣ ਵਾਲੇ ਆਪ ਹਵਾਲਾ ਦੇਖ ਰਹੇ ਨੇ ਅੱਖਾਂ ਦੇ ਨਾਲ, ਜਿਨ੍ਹਾਂ ਨੇ ਘਟਨਾ ਵੇਖੀ ਹੈ, ਵੇਖੀ ਹੋਈ ਹੈ। ਸਾਡੇ ਕੌਮ ਦੇ ਸਕਾਲਰ ਉਹ ਕਹਿੰਦੇ ਨੇ, ਮੈਂ ਉਦੋਂ ਛੋਟਾ ਸਾਂ, ਮੈਂ ਆਪ ਵੇਖਿਆ ਕਿ ਲਾਲਾ ਲਾਜਪਤ ਰਾਏ ਨੂੰ ਜਿਸ ਸ਼ਹੀਦੀ ਦੀ ਸਿਖਰ ਤੇ ਲੋਕ ਲੈ ਕੇ ਜਾ ਰਹੇ ਨੇ, ਅਸਲ ਵਿੱਚ ਤਾਂ ਉਹਦੇ ਕੇਵਲ ਛਤਰੀ ਨੂੰ ਡਾਂਗ ਪਈ ਸੀ, ਉਹਦੀ ਤੇ ਛਾਤੀ ਤੱਕ ਵੀ ਨਹੀਂ ਸੀ ਡਾਂਗ ਪਹੁੰਚੀ, ਛਤਰੀ ਤੱਕ ਕੇਵਲ ਡਾਂਗ ਵੱਜੀ ਹੈ। ਤੇ ਮੁੜ ਕੇ ਉਹ ਕਿਸੇ ਇੱਕ ਸਦਮੇ ਕਰਕੇ, ਬਿਮਾਰੀ ਕਰਕੇ ਮਰਿਆ ਔਰ ਉਹਨੂੰ ਸ਼ਹੀਦੀ ਤੱਕ ਵੱਡੇ ਲੈਵਲ ਤੇ ਲਿਜਾਇਆ ਗਿਆ। ਔਰ ਬੇਨਤੀ ਕਰਾਂ, ਭਗਤ ਸਿੰਘ ਜੀ ਦੀ ਸ਼ਹੀਦੀ ਦੀ ਨੀਂਹ ਰੱਖ ਕੇ ਹੀ ਲਾਲਾ ਲਾਜਪਤ ਰਾਏ ਦੀ ਲਾਜ ਰੱਖੀ ਜਾਂਦੀ ਰਹੀ ਹੈ ਅੱਜ ਤੱਕ। ਇਹਨਾਂ ਨੂੰ ਵਰਤਿਆ ਜਾਂਦਾ ਕਿ ਇਹਨਾਂ ਕਰਕੇ ਏਦਾਂ ਫਿਰ ਮਨ ਬਣਾ ਕੇ ਤੁਰਿਆ ਨਹੀਂ। ਅਸਲ ਦੇ ਵਿੱਚ ਸਾਰੀਆਂ ਗੱਲਾਂ ਪੜ੍ਹਨ ਵਾਲੀਆਂ ਨੇ। ਤੁਸੀਂ ਮਾਸਟਰ ਤਾਰਾ ਸਿੰਘ ਹੋਰਾਂ ਦੀ ਲਿਖਤ ਪੜ੍ਹੋ, ਹਵਾਲੇ ਨੇ ਕਿਤਾਬਾਂ ਦੇ ਵਿੱਚ ਕਿ ਉਹ ਬੰਦਾ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਤੋਂ ਲਾਲਾ ਲਾਜਪਤ ਰਾਏ 7000 ਉਸ ਵੇਲੇ ਦਾ 70000 ਮਾਫ ਕਰੋ ਸਾਡੇ ਸਿੱਖਾਂ ਤੋਂ ਇਕੱਠਾ ਕਰਕੇ ਲੈ ਕੇ ਗਿਆ ਕਿ ਮੈਂ ਜੇਲ੍ਹ ਵਿੱਚ ਬੰਦ ਸਿੱਖਾਂ ਲਈ ਇਹ ਖਰਚਾਂਗਾ। ਇੱਕ ਬੰਦੇ ਦੇ ਘਰ ਦਵਾਨਾ ਵੀ ਨਹੀਂ ਸੀ ਪਹੁੰਚਿਆ। ਪਰ ਮਾਸਟਰ ਤਾਰਾ ਸਿੰਘ ਨੇ ਬਾਰ-ਬਾਰ ਇਹ ਗੱਲ ਪੁੱਛੀ ਉਹਦੇ ਤੋਂ। ਅਖੀਰ ਵਕਤ ਵੀ ਜਦੋਂ ਉਹਦੀ ਅੰਤਮ ਸਮਾਂ ਆਉਂਦਾ ਤੋਂ ਪਹਿਲਾਂ ਵੀ ਮਾਸਟਰ ਤਾਰਾ ਸਿੰਘ ਹੋਰਾਂ ਨੇ 70000 ਦਾ ਹਿਸਾਬ ਪੁੱਛਿਆ ਸਿੱਖਾਂ ਵੱਲੋਂ ਦਿੱਤਾ ਹੋਇਆ। ਉਹ ਸਦਮੇ ਵਿੱਚ ਕੀ ਜਵਾਬ ਦੇਵਾਂ, ਕੇਸ ਪਾਇਆ ਗਿਆ ਉਹਦੇ ਤੇ ਬੇਈਮਾਨੀ ਦਾ, ਇਸ ਸਦਮੇ ਵਿੱਚ। ਔਰ ਉੱਥੇ ਜੋ ਭੱਜ ਦੌੜ ਦੇ ਵਿੱਚ ਜਾਂ ਕੁਝ ਪਿਆਰ ਮੁਹੱਬਤ ਦੇਸ਼ ਦੀਆਂ ਬਾਤਾਂ ਦੇ ਵਿੱਚ ਵੀ ਕਹਿ ਲਓ, ਇਹ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਉਹਦਾ ਦੇਹਾਂਤ ਹੋਇਆ, ਮੌਤ ਹੋਈ। ਉਸ ਦੇ ਬਾਅਦ ਜਦੋਂ ਭਗਤ ਸਿੰਘ ਲਾਹੌਰ ਤੋਂ ਤੁਰਿਆ, ਫਿਰ ਭਾਰਤ ਨੌਜਵਾਨ ਸਭਾ ਦੇ ਕੁਝ ਬੰਦਿਆਂ ਨੇ, ਬੜੀ ਚਲਾਕੀ ਤੇ ਚੁਸਤੀ ਦੇ ਕੁਝ ਬੰਦਿਆਂ ਨੇ ਉਹਦੇ ਕੇਸਾਂ ਨੂੰ ਸਿਰੋਂ ਲਾਹੁਣ ਲਈ ਵੀ ਕੋਸ਼ਿਸ਼ ਕੀਤੀ ਕਿ ਲਾ ਦੇ। ਇਹਦਾ ਕੀ ਕੰਮ ਹੈ? ਦੇਸ਼ ਭਗਤੀ ਦੇ ਵਿੱਚ ਸਭ ਕੁਝ ਕਬੂਲ ਹੈ। ਫਿਰ ਕੁਝ ਚਿਰ ਵਾਸਤੇ ਭਾਵੇਂ ਕਿ 1928 ਤੱਕ ਬਚਪਨ ਤੋਂ ਲੈ ਕੇ ਉਹ ਕੇਸਾਂ ਧਾਰੀ ਗਿਆ ਹੈ। ਮੁੱਛ ਫੁੱਟ ਗੱਭਰੂ ਤੇ ਦਾੜਾ ਸੀ ਉਹਦਾ, ਸੋਹਣੀ ਦਸਤਾਰ ਸਜਾਉਂਦਾ ਸੀ ਭਗਤ ਸਿੰਘ। ਉਸ ਵੇਲੇ 1928 ਤੱਕ ਸਰੂਪ ਧਾਰੀ ਹੈ। 1929 ਤੇ ਥੋੜਾ ਜਿਹਾ ਪੀਰੀਅਡ ਹੈ ਜਿਹਦੇ ਵਿੱਚ ਕੇਸ ਕਤਲ। ਔਰ ਮੈਂ ਵੀ ਭਰਾਵਾਂ ਨੂੰ ਬੇਨਤੀਆਂ ਕਰਾਂ, ਉਹਦੀ ਉਸ ਤਸਵੀਰ ਨੂੰ ਤੁਸੀਂ ਪ੍ਰੇਰਣਾ ਦਾ ਸਰੋਤ ਨਾ ਬਣਾਇਓ। ਜੇ ਉਹਨੇ ਕੇਸ ਵੀ ਕਤਲ ਕਰਾਏ ਤੇ ਕਿਸੇ ਇੱਕ ਆਦਰਸ਼ ਲਈ, ਕੋਈ ਫੈਸ਼ਨ ਪ੍ਰਸਤੀ ਦੇ ਵਿੱਚ ਨਹੀਂ। ਇਹ ਫਰਕ ਹੁੰਦਾ ਹੈ। ਫੈਸ਼ਨ ਪ੍ਰਸਤੀ ਔਰ ਕਿਸੇ ਆਦਰਸ਼ ਤੱਕ ਪਹੁੰਚਣਾ, ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ। ਤੁਸੀਂ ਅੱਜ ਤਾਰਾ ਸਿੰਘ ਹਵਾਰਾ ਨੂੰ ਕਿੱਥੇ ਰੱਖੋਗੇ? ਜਿਹੜਾ ਵੀਰ ਤਾਰਾ ਸਿੰਘ, ਉਹਨੂੰ ਕਿੱਥੇ ਰੱਖੋਗੇ? ਕੇਸ ਕਤਲ ਵਿੱਚ ਹੀ ਫੜਿਆ। ਤੁਸੀਂ ਜਿਨ੍ਹਾਂ ਨੇ ਪੂਲੇ ਨੂੰ ਸਾੜਿਆ, ਉਹਨਾਂ ਵੀਰਾਂ ਨੂੰ ਕਿੱਥੇ ਰੱਖੋਗੇ? ਇਸ ਤਰੀਕੇ ਤੇ तमाम ਸਿੱਖ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਮਿਲਣਗੇ ਜਿਨ੍ਹਾਂ ਦੇ ਕੇਸ ਸਿਰ ਤੋਂ ਗੁੰਮ ਸਨ, ਪਰ ਉਹਨਾਂ ਨੇ ਕਾਰੇ ਬੜੇ ਵੱਡੇ ਕੀਤੇ। ਮਗਰੋਂ ਦੀ ਉਸੇ ਸਰੂਪ ਚਾਹੇ ਕੌਮ ਨੇ ਸਨਮਾਨਿਤ ਵੀ ਕੀਤਾ, ਪਿਆਰ ਦਿੱਤਾ, ਯੋਗਤਾ ਦੀ ਕਦਰ ਪਈ। ਇਸ ਤਰੀਕੇ ਨਾਲ ਕੁਝ ਪੀਰੀਅਡ ਬਣਦਾ ਹੈ ਜਿਹਦੇ ਵਿੱਚ ਉਹਦੇ ਸਿਰ ਤੇ ਟੋਪੀ ਹੈ। ਪਰ ਅੱਜ ਟੋਪੀਆਂ ਦੀਆਂ ਫੋਟੋਆਂ ਦੀਆਂ ਭਰਮਾਰ ਲੱਗੀਆਂ ਪਈਆਂ ਨੇ। ਉਹ ਸਾਰੀ ਆਪਣੀ ਜ਼ਿੰਦਗੀ 'ਚ ਦਸਤਾਰ ਧਾਰੀ ਹੈ। ਮਗਰੋਂ ਦੀ ਫਿਰ ਜਦੋਂ ਫੜਿਆ ਗਿਆ, ਉਹਨੇ ਜਦੋਂ ਅਸੈਂਬਲੀ ਬੰਬ ਸੁੱਟਿਆ ਔਰ ਮੁੜ ਕੇ ਆਪ ਹੀ ਉਹਨੇ ਆਪਣੀ ਗ੍ਰਿਫਤਾਰੀ ਦਿੱਤੀ ਔਰ ਗੁਨਾਹ ਕਬੂਲ ਕੀਤਾ। ਤੇ ਸਮਾਪਤੀ ਕਰਾਂ, ਉਸ ਵੇਲੇ ਜਦੋਂ ਉਹ ਰਣਧੀਰ ਸਿੰਘ ਹੋਰਾਂ ਨਾਲ ਮੁਲਾਕਾਤ ਕਰਦਾ ਹੈ, ਬੜੀ ਖੂਬਸੂਰਤ ਗੱਲ ਹੈ ਕਿ ਉਹਨੇ ਇੱਕ ਬੰਦੇ ਦੇ ਹੱਥ ਚਿੱਠੀ ਭੇਜੀ ਕਿ ਮੈਂ ਰਣਧੀਰ ਸਿੰਘ ਹੋਰਾਂ ਨਾਲ ਮਿਲਣਾ ਚਾਹੁੰਦਾ। ਤੇ ਰਣਧੀਰ ਸਿੰਘ ਹੋਰੀ ਜੀ ਕਹਿੰਦੇ ਨੇ ਮੈਂ ਨਹੀਂ ਮਿਲਣਾ ਚਾਹੁੰਦਾ ਜਿਹਦੇ ਸਿਰ ਤੇ ਕੇਸ ਹੀ ਨਾ ਹੋਣ। ਸਿੱਖੀ ਦੀ ਦਾਤ ਸੌਗਾਤ ਤੇ ਕਕਾਰ ਤੇ ਕੁਦਰਤ ਦੀ ਇੱਕ ਪਿਆਰ ਮੁਹੱਬਤ ਹੀ ਨਾ ਰਹੀ ਹੋ, ਮੈਂ ਕੀ ਕਰਾਂਗਾ ਉਹਦੇ ਨਾਲ ਮਿਲ ਕੇ? ਉਹਨਾਂ ਨੇ ਜਵਾਬ ਦੇ ਦਿੱਤਾ, ਸਤਿਕਾਰਯੋਗ ਭਾਈ ਰਣਧੀਰ ਸਿੰਘ ਹੋਰਾਂ ਨੇ ਜਵਾਬ ਦੇ ਦਿੱਤਾ। ਤੇ ਉਸ ਵੇਲੇ ਦੁਬਾਰਾ ਚਿੱਠੀ ਲਿਖੀ ਭਗਤ ਸਿੰਘ ਨੇ, ਬੜੀ ਖੂਬਸੂਰਤ ਚੀਜ਼ ਉਹ ਗੱਲ। ਉਹ ਚਿੱਠੀ ਵਿੱਚੋਂ ਕਹਿੰਦਾ ਹੈ ਕਿ ਰਣਧੀਰ ਸਿੰਘ ਜੀ, ਇਹ ਮੈਨੂੰ ਪਤਾ ਹੈ ਕਿ ਮੇਰੇ ਕੋਲ ਕੋਈ ਖਤਾ ਹੋ ਗਈ ਹੈ, ਮੇਰੇ ਸਿਰ ਤੋਂ ਕੇਸ ਗੁੰਮ ਹਨ, ਦਸਤਾਰਾ ਨਹੀਂ।
ਪਰ ਮੈਂ ਸਿੱਖ ਇਤਿਹਾਸ ਪੜ੍ਹਿਆ, ਸਿੱਖ ਵਿਰਸੇ 'ਚ ਇਹ ਵਾਰਤਾ ਵੀ ਸੁਣੀਆਂ ਹਨ ਕਿ ਆਪਣਾ ਆਪਾ ਕੁਰਬਾਨ ਕਰਨ ਵਾਲਿਆਂ ਨੇ ਬੰਦ-ਬੰਦ ਕਟਾਏ ਹਨ। ਉਹ ਸਾਡੇ ਆਦਰਸ਼ ਹਨ। ਅਜੇ ਤੇ ਮੇਰਾ ਇੱਕ ਹੀ ਬੰਦ ਕੱਟਿਆ, ਸਮਾਂ ਆਉਣ ਤੇ ਮੈਂ ਵੀ ਬੰਦ-ਬੰਦ ਕਟਾ ਸਕਦਾ। ਮੇਰਾ ਇੱਕ ਬੰਦ ਕੱਟਿਆ, ਮੈਨੂੰ ਮੌਕਾ ਦੇ ਦਿਓ। ਰਣਜੀਤ ਸਿੰਘ ਨਾਲ ਮੁਲਾਕਾਤ ਹੋਈ, ਉਹਨਾਂ ਨੇ ਆਖਿਆ ਚਲੋ ਬੱਚਾ ਹੈ, ਜਦੋਂ ਮਿਲੇ ਗੱਲਬਾਤ ਹੋਈ, ਬਸ ਉਸ ਵਾਰਤਾ ਤੋਂ ਬਾਅਦ ਉਹਨੇ ਆਖਿਆ ਜੀ ਅੱਜ ਤੋਂ ਬਾਅਦ ਮੇਰੇ ਸਿਰ ਤੇ ਕੇਸਾਂ ਤੇ ਕੈਂਚੀ ਨਹੀਂ ਲੱਗੇਗੀ। ਉਹਨੇ ਪ੍ਰਣ ਕੀਤਾ, ਵੀਰੋ ਪ੍ਰਣ ਕਰੀਏ ਆਪਾਂ, ਜਿਹਦਾ ਦਿਨ ਮਨਾ ਰਹੇ ਆ ਮਨ ਬਣਾਓ। ਅਸੀਂ ਜਿੱਥੇ ਵਿਚਾਰਧਾਰਕ ਤੌਰ ਤੇ ਉੱਚੇ ਹੋਣਾ ਹੈ, ਸਰੂਪ ਪੱਖੋਂ ਵੀ ਆਪਾਂ ਸੋਹਣੇ ਸੁਨੱਖੇ ਖੂਬਸੂਰਤ ਦਿਖੀਏ, ਇੱਕ ਨਵੇਕਲੀ ਰੂਹਾਨੀਅਤ ਤੇ ਆਪਣੀ ਪਹਿਚਾਣ ਲੈ ਕੇ ਦੁਨੀਆ ਦੇ ਵਿੱਚ ਸਰਵਾਈਵ ਕਰੀਏ। ਨਫ਼ਰਤ ਨਾ ਕਰੋ ਇਹਨਾਂ ਗੱਲਾਂ ਦੇ ਨਾਲ, ਬਹੁਤ ਵੱਡੀਆਂ ਗੱਲਾਂ ਨਹੀਂ, ਜੇ ਗੱਲਾਂ ਮੰਨਣ 'ਚ ਨਹੀਂ ਆਉਂਦੀਆਂ ਤੇ ਬਹੁਤ ਕੁਝ ਪਿਆ ਹੈ ਜੇ ਫਿਰ ਮੰਨਣ ਵਾਲਾ ਯਤਨ ਕਰੋ। ਉਹਨੇ ਬਕਾਇਦਾ ਇਸੇ ਤਰੀਕੇ ਨਾਲ ਕੀਤਾ, ਦਸਤਾਰ ਵੀ ਬੰਨੀ, ਸਰੂਪ ਵੀ ਰੱਖਿਆ। ਔਰ ਇਹ ਵੀ ਕਿਹਾ ਜਾਂਦਾ ਜਦੋਂ ਕਸੂਰ ਦੇ ਗ੍ਰੰਥੀ ਦਾ ਹਵਾਲਾ ਹੈ ਕਿ ਬਕਾਇਦਾ ਉਹਦੇ ਸਰੀਰ ਦੇ ਟੁਕੜੇ ਕਰਕੇ, ਹਿੱਸੇ ਕਰਕੇ ਸੁਖਦੇਵ ਸਿੰਘ, ਭਗਤ ਸਿੰਘ ਤੇ ਰਾਜਗੁਰੂ, ਇਹਨਾਂ ਦੇ ਨਾਲ ਉਹਨਾਂ ਨੇ ਜੋ ਕੁਝ ਕੀਤਾ, ਫਾਂਸੀ ਲਾਇਆ ਗਿਆ। ਅਖੀਰ ਦੇ ਵਿੱਚ ਉਸੇ ਢੰਗ ਦੇ ਨਾਲ ਜਿਵੇਂ ਸਿੱਖ ਦੇ ਅੰਤਮ ਸੰਸਕਾਰ ਤੇ ਅਰਦਾਸ ਹੁੰਦੀ, ਪਾਠ ਹੁੰਦਾ, ਉਵੇਂ ਕੀਤਾ ਗਿਆ। ਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਜਿੱਥੇ ਅਸੀਂ ਆਪਣੇ ਇਲਾਕੇ ਲਈ, ਦੇਸ਼ ਲਈ, ਲੋਕਾਂ ਲਈ, ਸਮਾਜ ਲਈ ਕੁਰਬਾਨ ਕਰਨ ਵਾਲਿਆਂ ਨੂੰ ਪੜ੍ਹ ਰਹੇ ਹਾਂ, ਉੱਥੇ ਧਰਮ ਖਾਤਰ ਸ਼ਹਾਦਤ ਨੂੰ ਪ੍ਰਾਪਤ ਹੋਏ, ਸ਼ਹੀਦੀ ਦੀ ਸਿਖਰ ਤੇ ਪਹੁੰਚੇ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੂੰ ਯਾਦ ਕਰ ਰਹੇ ਹਾਂ। ਔਰ ਗੁਰਬਾਣੀ ਦਾ ਇਹ ਅਸੂਲ ਹਮੇਸ਼ਾ ਚੇਤੇ ਰੱਖੀਏ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕਹੀਏ। ਅੱਜ ਵੀ ਦੀਨ ਪੁਰਲਾ ਰਹੇ ਨੇ, ਵਿੜਕ ਰਹੇ ਨੇ। ਸਾਡਾ ਫਰਜ਼ ਬਣਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਬਣਦਾ ਹਿੱਸਾ ਪਾਈਏ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਬਖਸ਼ਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਫਰੈਂਚਾਈਜ਼ 711 ਫਰੈਂਚਾਈਜ਼ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਲਨਟ ਗੁਰਦੁਆਰਾ ਵੱਲੋਂ, ਬੋਰਡ ਆਫ ਡਾਇਰੈਕਟਰ ਵੱਲੋਂ, ਜਿਨ੍ਹਾਂ ਨੇ ਏਡਾ ਵੱਡਾ ਉਦਮ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ ਵਾ। ਤੇ ਇਹ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਵੀ ਜੇ ਅਗਲੇ ਸਾਲ ਵੀ ਇੱਦਾਂ ਹੀ ਇਹਨੂੰ ਲੜੀ ਨੂੰ ਕਾਮਯਾਬ ਰੱਖਣ, ਤੁਰੀ ਰੱਖਣ ਤੇ ਸੰਗਤ ਨੂੰ ਵੀ ਇਹੋ ਜਿਹੇ ਸ਼ਹੀਦਾਂ ਦੇ ਨਾਲ ਜੋੜੀ ਰੱਖਣ। We are very thankful to 711 franchisees, especially Mr. Nishatar Singh Pullar, who have organized all this one. And on behalf of Nishatar Singh Pullar and Sardar Bhagat Singh, the Shahidi Gurpurab, Shahidi Divs, ਜਿਹੜਾ ਉਹਨਾਂ ਨੇ ਮਨਾਇਆ ਹੈਗਾ, we are very very thankful to Nishatar Singh and the 711 franchisee. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਿਸ਼ਤਰ ਸਿੰਘ ਭੁੱਲਰ, ਗੁਰਦੁਆਰਾ ਸਾਹਿਬ ਵਾਲਨਟ ਤੋਂ ਅਸੀਂ ਅੱਜ ਸਾਰੇ ਇੱਥੇ ਇਕੱਤਰ ਹੋਏ ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਜੀ, ਸੁਖਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ। ਸੋ ਅਸੀਂ ਸਾਰੇ ਸੰਗਤ ਨੂੰ, ਭੈਣਾਂ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਉਹ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦੇ ਨਕਸ਼ੇ ਕਦਮਾਂ ਦੇ ਚੱਲਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ। ਆਓ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਸ਼ਹੀਦੀ ਸਮਾਗਮ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਨੇਹਾ ਦਈਏ, ਉਹਨਾਂ ਬਾਰੇ, ਸ਼ਹੀਦਾਂ ਬਾਰੇ ਜਾਣੂ ਕਰਾਈਏ ਕਿ ਉਹਨਾਂ ਨੇ ਕੀ ਸਾਡੇ ਲਈ ਕੀਤਾ ਔਰ ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ। ਸਾਨੂੰ ਵੱਧ ਤੋਂ ਵੱਧ ਫੰਡ ਇਕੱਠੇ ਕਰਕੇ ਬੱਚਿਆਂ ਦੀ ਐਜੂਕੇਸ਼ਨ ਜਾਂ ਦੇਸ਼ ਦੀ ਚੜ੍ਹਦੀ ਕਲਾ ਲਈ, ਆਪਣੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਿੰਨਾ ਵੀ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ, ਸਾਨੂੰ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ।